ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਰ ਰੋਜ਼ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਜੀ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ। ਡਾਕਟਰ ਸਾਹਿਬ, ਅੱਜ ਅਸੀਂ 27 ਸਤੰਬਰ 2024 ਤੇ 13 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਦੀ ਜਿਹੜੀ ਸ਼ੁਰੂਆਤ ਹੈ ਸ਼ੋਅ ਦੀ ਸਪਾਂਸਰਸ਼ਿਪ ਤੋਂ ਕਰੀਏ। ਹਮੇਸ਼ਾ ਦੀ ਤਰ੍ਹਾਂ ਸਰਦਾਰ ਬਲਬੀਰ ਸਿੰਘ ਸੰਧਾਵਾਲੀਆ UK ਤੋਂ ਤੁਸੀਂ ਹੋ ਕੇ ਆਏ ਹੋ। ਇਹਨਾਂ ਨਾਲ ਪਰਸਨਲੀ ਤੁਹਾਡੀ ਮੁਲਾਕਾਤ ਵੀ ਹੋਈ ਹੈ ਤੇ ਉਹਨਾਂ ਨੇ ਬੜੇ ਪਿਆਰੇ ਸ਼ਬਦਾਂ ਦੇ ਨਾਲ ਆਪਣਾ ਜਿਹੜਾ ਦਸਵੰਧ ਦਾ ਇੱਕ ਹਿੱਸਾ ਭੇਜਿਆ ਹੈ TV84 ਦੇ ਲਈ ਕਿ ਭਾਈ ਤੁਸੀਂ ਕੌਮ ਦਾ ਕੰਮ ਕਰ ਰਹੇ ਹੋ, ਕੌਮ ਦੇ ਨੈਰੇਟਿਵ ਬਿਲਡਿੰਗ ਦੇ ਵਿੱਚ ਤੁਹਾਡਾ ਯੋਗਦਾਨ ਹੈ। ਸੋ ਇਸ ਪ੍ਰੋਜੈਕਟ ਦੇ ਲਈ ਮੈਂ ਆਪਣਾ ਮੇਰਾ ਜਿਹੜਾ ਤਿਲਫੁਲ ਹੈਗਾ ਉਹ ਪ੍ਰਵਾਨ ਕਰੋ। ਤੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਲਈ ਵੀ ਉਹ ਕੀਤੀ ਹੈ ਕਿ ਜਿਸ ਕਿਸਮ ਦੀ ਸਪੋਰਟ ਤੁਹਾਨੂੰ ਚਾਹੀਦੀ ਹੈ ਅਸੀਂ UK ਦੇ ਵਿੱਚ ਵੀ ਯਤਨ ਕਰੀਏ। ਇੱਕ ਸੁਝਾਅ ਵੀ ਦਿੱਤਾ ਉਹਨਾਂ ਨੇ ਕਿ UK ਦੇ ਵਿੱਚ ਤੁਸੀਂ ਯਤਨ ਕਰੋ ਤੇ ਇੱਥੇ ਜੇ ਥੋੜਾ ਬਹੁਤ ਤੁਸੀਂ ਕੁਝ ਐਸਟੈਬਲਿਸ਼ ਕਰਕੇ ਅੱਗੇ ਤੋਰ ਸਕਦੇ ਹੋ TV84 ਦੇ ਹਵਾਲੇ ਨਾਲ ਤੇ ਉਹ ਲਾਹੇਵੰਦ ਹੋਵੇਗਾ। ਦੇਖੋ, ਸਭ ਤੋਂ ਪਹਿਲਾਂ ਤਾਂ ਵੀਰ ਬਲਬੀਰ ਸਿੰਘ ਸੰਧਾਵਾਲੀਆ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। UK ਦੀ ਫੇਰੀ ਜਿੱਥੇ ਸਾਡੇ ਲਈ ਵੀ ਚਾਰਜਿੰਗ ਆਫ ਬੈਟਰੀਜ਼ ਸੀ, ਉੱਥੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰਾਂ ਭੈਣਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਵੀ ਰਾਬਤਾ ਦੀਵਾਨਾਂ ਦੇ ਵਿੱਚ ਹੋਇਆ ਜੀ। 1-to-1 ਮੁਲਾਕਾਤਾਂ ਰਾਹੀਂ ਵੀ ਜਿਹੜਾ ਬਹੁਤ ਕੁਝ ਜਾਣਨ ਨੂੰ ਮਿਲਿਆ। ਔਰ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਦੋਂ ਹੋਰ ਵੀ ਆਉਣ ਜਾਣ ਹੋਏਗਾ ਤਾਂ ਮੈਂ ਇਹ ਮਹਿਸੂਸ ਕਰਦਾ, ਜਿਵੇਂ ਮੈਂ ਆਪਣੀ ਆਬਜ਼ਰਵੇਸ਼ਨ 'ਚ ਵੀ ਕਿਹਾ ਸੀ, ਕਿ UK ਦੇ ਵਿੱਚ ਐਮੋਸ਼ਨਸ ਰਾ ਐਮੋਸ਼ਨਸ ਨੇ, ਯਾਨੀ ਉਹਨਾਂ ਨੂੰ ਕੋਈ ਬਹੁਤਾ ਵਿੰਗਟੇਡ ਨਹੀਂ ਆਉਂਦਾ। ਸਿੱਧੇ ਸਿੱਧੇ ਜਿਹੜੇ ਨੇ ਉਹ ਭਾਵਾਂ ਦੇ ਨਾਲ, ਐਮੋਸ਼ਨਸ ਦੇ ਨਾਲ ਜੁੜੇ ਹੋਏ ਨੇ ਪੰਥ ਦੇ ਨਾਲ। ਔਰ ਇਹ ਵਰਤਾਰਾ ਥਰੂ ਆਊਟ ਕੱਲਾ ਇਹੀ ਨਹੀਂ ਕਿ ਉੱਥੇ ਆਮਦ ਦੇ ਦੌਰਾਨ ਅਸੀਂ ਅਜੇ ਪਹਿਲੀ ਵੀਡੀਓ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਕਬਰ ਦੇ ਉੱਤੇ ਖਲੋ ਕੇ ਸਾਨੂੰ ਜਿਹੜਾ ਸਪੌਂਟੇਨੀਅਸ ਜਿਸ ਕਿਸਮ ਦਾ ਮਨ ਦੇ ਵਿੱਚ ਇੱਕ ਵਿਚਾਰਾਂ ਦਾ ਪ੍ਰਵਾਹ ਆਇਆ, ਹਾਲਾਂ ਬਹੁਤ ਸਾਰਾ ਜਜ਼ਬਾਤੀ ਰੌਂ ਸੀ, ਅਥਰੂ ਵੀ ਵਗ ਰਹੇ ਸੀ ਔਰ ਉਹ ਅੱਜ ਹੀ ਜਦੋਂ ਪੋਸਟ ਹੋਈ ਤਾਂ ਜਿੰਨਾ ਕੁਇਕ ਰਿਸਪੌਂਸ ਪਿਛਲੇ 12 ਘੰਟੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਊਅਰਸ ਨੇ ਉਸ ਨੂੰ ਦੇਖਿਆ ਵੀ, ਔਰ ਉਸ ਦੇ ਥੱਲੇ ਕਮੈਂਟ ਕਰਨ ਵਾਲਿਆਂ 'ਚ ਬਹੁਤ ਸਾਰੇ ਸਾਡੇ UK ਦੇ ਭੈਣ ਭਰਾ ਵੀ ਨੇ ਜਿਨ੍ਹਾਂ ਨੇ ਇਹ ਇੱਕ ਕਿਸਮ ਦਾ ਨਿਹੋਰਾ ਵੀ ਦਿੱਤਾ ਕਿ ਵੀ ਤੁਸੀਂ ਆਏ ਔਰ ਸਾਨੂੰ ਪਤਾ ਨਹੀਂ ਲੱਗਾ। ਸੋ ਅਸੀਂ ਜਿੱਥੇ ਵੀਰ ਬਲਬੀਰ ਸਿੰਘ ਸੰਧਾਵਾਲੀਆ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਆਫਰ ਵੀ ਕੀਤਾ ਹੈ ਕਿ ਤੁਸੀਂ ਜੇ ਇੱਥੇ ਵੀ ਇਹਨੂੰ ਐਜ਼ ਏ ਚੈਰਿਟੀ ਰਜਿਸਟਰ ਕਰਵਾਉਂਦੇ ਹੋ। ਅਸੀਂ ਇਹ ਦੱਸਦੇ ਹੀ ਹੈ ਵੀ ਅਮਰੀਕਾ 'ਚ ਸਾਡਾ ਗਲੋਬਲ ਅਫੇਅਰਸ ਮੀਡੀਆ ਜਿਹੜੀ ਬਾਡੀ ਹੈ, ਜਿਸ ਦੀ ਇੱਕ ਆਊਟਲੈਟ ਹੈ TV84, ਇਹ ਐਜ਼ ਏ ਨਾਨ ਪ੍ਰੋਫਿਟ ਐਂਟਿਟੀ ਹੈ। ਔਰ ਇਸੇ ਲਈ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਵਿਦਨ ਅਮਰੀਕਾ ਡੋਨਰ ਨੇ ਉਹ ਉਸ ਨੂੰ ਆਪਣੀ ਟੈਕਸ ਰਿਟਰਨ ਦੇ ਵਿੱਚ ਵੀ ਐਜ਼ ਏ ਨਾਨ ਪ੍ਰੋਫਿਟ ਬਾਡੀ ਦੇ ਤੌਰ ਤੇ ਜਿਹੜੀ ਟੈਕਸ ਡਿਡਕਟੀਬਲ ਹੁੰਦਾ ਹੈ ਉਸ ਨੂੰ ਫਾਈਲ ਕਰ ਸਕਦੇ ਨੇ। ਸੋ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ, ਕਿਉਂਕਿ ਅਦਰਵਾਈਜ਼ UK ਦਾ ਜਿਹੜਾ ਸਿਸਟਮ ਹੈ ਉਹਨਾਂ ਦਾ TV ਸਿਸਟਮ ਉਹ ਤਾਂ ਬਹੁਤ ਐਕਸਪੈਂਸਿਵ ਹੈ, ਕਿਉਂਕਿ ਸਕਾਈ ਜਿਹੜਾ ਉਹਨਾਂ ਦਾ ਨੈਟਵਰਕ ਹੈ ਜਿਹਦੇ ਥੱਲੇ ਸਾਰੇ ਚੈਨਲ ਆ ਜਾਂਦੇ ਨੇ, ਉਹਦੇ 'ਚ ਟੂ ਬਿਗਨ ਵਿਦ 2-2.5 ਲੱਖ ਪਾਉਂਡ ਦੇਣ ਦਾ ਹੁੰਦਾ ਹੈ। ਫਿਰ ਐਵਰੀ ਮੰਥ $40-50,000 ਜਿਹੜਾ ਹੈ ਉਹਨਾਂ ਦੀ ਜਿਹੜਾ ਉਹ ਖਰਚਾ ਜਾਂ ਉਸ ਕਿਸਮ ਦਾ ਹੈ। ਸੋ ਅਸੀਂ ਤਾਂ ਇੱਥੇ ਵੀ ਬੜੀ ਮੁਸ਼ਕਿਲ ਦੇ ਨਾਲ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਫਿਰ ਵੀ ਅਸੀਂ ਇਸ ਨੂੰ ਜ਼ਰੂਰ ਐਕਸਪਲੋਰ ਕਰਾਂਗੇ। ਇਸੇ ਤਰ੍ਹਾਂ ਸਾਡੇ ਵੀਰ ਢਿੱਲੋਂ ਸਾਹਿਬ ਜਿਨ੍ਹਾਂ ਨਾਲ ਸਰ ਬਲਬੀਰ ਸਿੰਘ ਸੰਧਾਵਾਲੀਆ ਨੇ ਮਿਲਾਇਆ ਜੀ, ਉਹਨਾਂ ਨੇ ਕਿਹਾ ਜੀ ਲੰਡਨ 'ਚ ਮੇਰਾ ਵੈਲ ਇਕੁਇਪਡ ਜਿਹੜਾ ਸਟੂਡੀਓ ਹੈ ਤੁਹਾਡੇ ਲਈ ਹਾਜ਼ਰ ਹੈ, ਤੁਸੀਂ ਕੋਈ ਵੀ ਕਦੇ ਵੀ ਸਾਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਹਾਜ਼ਰ ਨੇ।
ਸੋ ਅਸੀਂ ਸਮੁੱਚੇ ਆਪਣੇ ਇਹਨਾਂ ਵੀਰਾਂ ਭੈਣਾਂ ਦਾ ਖਾਸ ਤੌਰ ਤੇ ਸਰ ਬਲਬੀਰ ਸਿੰਘ ਸੰਧਾਵਾਲੀਆ ਜਿਨ੍ਹਾਂ ਨਾਲ ਤੁਹਾਡਾ ਕੱਲ੍ਹ ਹੀ ਰਾਬਤਾ ਹੋਇਆ ਜੀ, ਔਰ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ ਗੱਲਬਾਤ ਹੁਣ ਤੋਰੀਏ ਜਿਹੜੀਆਂ ਸਿਆਸੀ ਤੌਰ ਦੇ ਉੱਤੇ ਜਾਂ ਅਦਰਵਾਈਜ਼ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਵੱਡੀਆਂ ਖਬਰਾਂ ਇਸ ਵਕਤ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਅੱਜ ਦਾ ਜਿਹੜਾ ਪਹਿਲਾ ਟੌਪਿਕ ਹੈ ਉਹ ਅਸੀਂ ਮਤਲਬ ਜਿਹੜੀ ਸਾਡੀ ਸਟਰਗਲ ਦੇ ਨਾਲ ਰਿਲੇਟਡ ਹੀ ਹੈ। ਇਸ ਵਕਤ ਜਦੋਂ ਅਸੀਂ ਪਿਛਲੇ 1 ਸਾਲ ਤੋਂ ਸਵਾ ਸਾਲ ਤੋਂ ਦੇਖ ਰਹੇ ਹਾਂ ਜਿਵੇਂ ਦਾ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨਸ਼ਿਪ ਦੇ ਵਿੱਚ ਤਰੇੜ ਆਈ ਹੈ ਤੇ ਉਹਨੂੰ ਲੈ ਕੇ ਜਿਹੜੀਆਂ ਇਨਕੁਆਇਰੀਜ਼ ਨੇ ਉਹ ਵੀ ਹੋ ਰਹੀਆਂ ਨੇ। ਉਹ ਜਿਹੜੀਆਂ ਹੁਣ ਕੈਨੇਡੀਅਨ ਏਜੰਸੀਜ਼ ਨੇ, ਹਾਲਾਂਕਿ ਇਹਨਾਂ ਦੀ ਰਿਪੋਰਟਿੰਗ ਤੇ 2018-19 ਤੋਂ ਜਾਂ ਜਦੋਂ ਤੋਂ ਜਸਟਿਨ ਟਰੂਡੋ ਦੀ ਫੇਰੀ ਸੀਗੀ ਭਾਰਤ ਦੇ ਵਿੱਚ, ਉਹਨਾਂ ਨੇ ਕੋਲਡ ਸ਼ੋਲਡਰ ਦਿੱਤਾ ਤੇ ਉਸ ਨੂੰ ਲੈ ਕੇ ਇੰਟਰਨਲੀ ਤੇ ਉਦੋਂ ਤੋਂ ਹੀ ਚਰਨਿੰਗ ਹੋਣੀ ਸ਼ੁਰੂ ਹੋ ਗਈ ਸੀ, ਰਿਪੋਰਟਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ। ਪਰ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਸਾਡੇ ਸਾਹਮਣੇ ਉਹ ਗੱਲਾਂ ਹੁਣ ਆ ਰਹੀਆਂ ਨੇ ਇਸ ਲੰਘੇ ਸਾਲ ਦੇ ਵਿੱਚ, ਉਹ RCMP ਦੇ ਹਵਾਲੇ ਨਾਲ ਹੋਵੇ, ਸੀਸਸ ਦੇ ਹਵਾਲੇ ਨਾਲ ਹੋਵੇ, ਹੋਰ ਜਾਂ ਜਿਹੜੀਆਂ ਇਹਨਾਂ ਦੀਆਂ ਪਾਰਲੀਮੈਂਟਰੀ ਕਮਿਸ਼ਨਸ ਬਣਦੇ ਆ ਉਹਨਾਂ ਦੇ ਹਵਾਲੇ ਨਾਲ ਹੋਣ, ਉਹ ਰਿਪੋਰਟਾਂ ਜਾਂ ਉਹ ਡਿਟੇਲਸ ਸਾਡੇ ਸਾਹਮਣੇ ਹੁਣ ਆ ਰਹੀਆਂ ਨੇ ਵੀ ਭਾਈ ਏਜੰਸੀਆਂ ਜਿਹੜੀਆਂ ਕੈਨੇਡਾ ਦੀਆਂ ਨੇ ਉਹ ਭਾਰਤ ਦੇ ਨਾਲ ਵਿਗੜਦੇ ਸਬੰਧਾਂ ਨੂੰ ਕਿਵੇਂ ਦੇਖ ਰਹੀਆਂ ਨੇ ਤੇ ਕਿਵੇਂ ਉਹ ਡੀਲ ਕਰ ਰਹੀਆਂ ਨੇ, ਖਾਸ ਤੌਰ ਤੇ ਜਦੋਂ ਅਸੀਂ ਕੈਨੇਡੀਅਨ ਮਾਮਲਿਆਂ ਦੇ ਵਿੱਚ ਇੰਡੀਅਨ ਇੰਟਰਫੀਰੈਂਸ ਦੀ ਗੱਲ ਕਰਦੇ ਹਾਂ। ਸੋ ਅੱਜ ਵੀ 2 ਅਜਿਹੀਆਂ ਰਿਪੋਰਟਸ ਸਾਡੇ ਸਾਹਮਣੇ ਹੈਗੀਆਂ ਨੇ ਮੀਡੀਆ ਦੇ ਵਿੱਚ, ਕੈਨੇਡੀਅਨ ਮੀਡੀਆ ਦੇ ਵਿੱਚ ਜਿਹੜੀਆਂ ਲੱਗੀਆਂ ਨੇ। ਇੱਕ ਤੇ ਇਹ ਕਿ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੂੰ ਕਿਵੇਂ ਟਾਰਗੇਟ ਕੀਤਾ ਗਿਆ ਮੋਦੀ ਪੱਖੀ ਮੀਡੀਆ ਦੇ ਵੱਲੋਂ। ਨਾਲ ਹੀ ਨਾਲ ਜਦੋਂ ਅਸੀਂ ਇੰਟਰਫੀਰੈਂਸ ਦੀ ਗੱਲ ਕਰਦੇ ਹਾਂ ਉਸ ਹਵਾਲੇ ਨਾਲ ਵੀ। ਸੋ ਇਸ ਸਾਰੇ ਪਾਰਟ ਦੇ ਸੈਂਟਰ ਦੇ ਵਿੱਚ ਸਿੱਖ ਸਟਰਗਲ ਹੈਗੀ ਆ। ਉਹ ਅੱਜ ਅਸੀਂ 1984 ਨੂੰ ਜੈਨੋਸਾਈਡ ਵਜੋਂ ਮਾਨਤਾ ਦਿਵਾਉਣ ਦੀ ਗੱਲ ਹੋਵੇ, ਸਿੱਖ ਸਟਰਗਲ ਨੂੰ ਇੱਕ ਲੈਜਿਟਮਾਈਜ਼ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਅਸੀਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਅਧੀਨ ਜਾਂ ਇੰਟਰਨੈਸ਼ਨਲ ਲਾਅ ਦੇ ਅਧੀਨ ਅਸੀਂ ਉਹਨੂੰ ਲੜ ਰਹੇ ਹਾਂ ਤੇ ਉਸ ਨੂੰ ਉਸ ਪਰਸਪੈਕਟਿਵ ਦੇ ਵਿੱਚ ਦੇਖਣ ਦੀ ਗੱਲ ਹੋਵੇ, ਟੈਰਰਿਜ਼ਮ ਦੇ ਨਾਲ ਨਖੇੜ ਕੇ ਉਹ ਵੀ ਉਸੇ ਤਰੀਕੇ ਦੇ ਨਾਲ ਜਾਰੀ ਹੈ। ਤੇ 1984 ਤੋਂ ਲੈ ਕੇ ਖਾਸ ਤੌਰ ਤੇ ਜਦੋਂ ਅਸੀਂ 에ਅਰ ਇੰਡੀਆ ਬੰਬਿੰਗ ਦੀ ਗੱਲ ਕਰਦੇ ਹਾਂ, ਕਿਵੇਂ ਜਿਹੜੀ ਸਿੱਖ ਸਟਰਗਲ ਸੀ ਉਹਨੂੰ ਟੈਰਰਿਜ਼ਮ ਦੇ ਨਾਲ ਨੱਥੀ ਕੀਤਾ ਗਿਆ, ਜੋੜਿਆ ਗਿਆ। ਉਸ ਤੋਂ ਬਾਅਦ ਅੱਜ ਅਸੀਂ ਉਹ ਦੁਬਾਰਾ ਉਸ ਚੀਜ਼ ਦੀ ਰਿਵਾਈਵਲ ਦੇਖ ਰਹੇ ਹਾਂ। ਸੋ ਇਹ ਸਾਰੇ ਮਾਮਲਿਆਂ ਦੇ ਉੱਤੇ ਜਿਹੜੀਆਂ ਖਬਰਾਂ ਨੇ ਮੈਂ ਚਾਹੂੰਗਾ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਉਹ ਸਾਂਝੀਆਂ ਵੀ ਕਰੀਏ, ਜਿਹੜੀਆਂ ਡਿਵੈਲਪਮੈਂਟਸ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਬੀਤੇ 2-3 ਦਿਨਾਂ ਦੇ ਵਿੱਚ ਹੋਈਆਂ ਨੇ। ਦੇਖੋ, ਕਿਸੇ ਵੀ ਮੂਵਮੈਂਟ ਦਾ ਇੱਕ ਬੈਟਲ ਗਰਾਊਂਡ ਹੁੰਦਾ ਹੈ, ਰਣ ਭੂਮੀ ਹੁੰਦੀ ਹੈ। ਦੂਸਰਾ ਫਿਰ ਉਸ ਦੇ ਕਿੱਥੇ ਸਪੋਰਟ ਬੇਸ ਹੈ, ਕਿੱਥੋਂ ਕੀ ਮਦਦ ਨਿਕਲ ਰਹੀ ਹੈ, ਇਹ ਡਿਸਕਸ ਕੀਤਾ ਜਾਂਦਾ। ਮੈਨੂੰ ਇਹ ਲੱਗਦਾ ਹੈ ਕਿ ਵੀ ਪੰਜਾਬ ਜਿਹੜਾ ਸਾਡਾ ਹੋਮਲੈਂਡ ਹੈ ਔਰ ਜਿਹੜਾ ਨਿਊਕਲੀਅਸ ਹੋਣਾ ਹੈ ਖਾਲਿਸਤਾਨ ਦੀ ਕਾਇਮੀ ਵੇਲੇ ਜ਼ਾਹਰ ਹੈ, ਉਸ ਨਾਲ ਜੁੜਿਆ ਹੋਇਆ ਸਾਡਾ ਹਿਮਾਚਲ, ਹਰਿਆਣਾ, ਰਾਜਸਥਾਨ, ਗੰਗਾਨਗਰ, ਹਨੂਮਾਨਗੜ੍ਹ, ਇਹ ਸਾਰੇ ਏਰੀਏ ਔਰ ਹਿਮਾਚਲ ਹਿਲਸ ਉਹ ਸਾਡਾ ਸਾਰਾ ਹਿੱਸਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਸਟਰਗਲ ਜਿਹੜੀ ਆਰਮਡ ਸਟਰਗਲ ਵੀ ਬਣੀ ਇੱਕ ਸਟੇਜ ਤੇ ਪੰਜਾਬ ਦੀ ਧਰਤੀ ਤੇ ਜੀ, ਹੁਣ ਵੀ ਇੱਕ ਪੋਲੀਟੀਕਲ ਰੱਸਾਕਸ਼ੀ ਜੇ ਕਹਿਣਾ ਹੋਏ, ਜਿਸ ਅੰਦਾਜ਼ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇਹਦੇ ਬਾਵਜੂਦ ਕਿ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਨਾਲ ਉਹ ਜਿੱਤੇ ਨੇ, ਸਟਿਲ NSA ਦੇ ਥੱਲੇ ਹੋਲਡ ਕੀਤਾ ਹੋਇਆ। ਇੱਕ ਲੜਾਈ ਤਾਂ ਪੰਜਾਬ ਦੇ ਵਿੱਚ ਇੰਡੀਅਨ ਏਜੰਸੀਆਂ ਪੂਰੇ ਜ਼ੋਰ ਨਾਲ ਸਿੱਖ ਸੈਂਟੀਮੈਂਟ ਨੂੰ ਦਬਾਉਣ ਲਈ, ਸਿੱਖਾਂ ਦੇ ਉੱਤੇ ਉਸ ਕਿਸਮ ਦੀ ਟਿਰਨੀ ਜੋ ਕਿ 4 ਦਹਾਕਿਆਂ ਤੋਂ ਜਾਰੀ ਹੈ, ਉਸ ਦੇ ਵਿੱਚ ਉਹਨਾਂ ਨੇ ਉਹਨੂੰ ਇੰਟੈਂਸੀਫਾਈ ਕੀਤਾ। ਪਰ ਜੇ ਦੂਸਰਾ ਬੈਟਲ ਗਰਾਊਂਡ ਕਹਿਣਾ ਹੋਏ ਜਿਹੜਾ ਇਕੱਲਾ ਡਿਪਲੋਮੈਟਿਕ ਨਹੀਂ ਹੈ, ਜਦੋਂ ਅਸੀਂ ਜਸਟਿਨ ਟਰੂਡੋ ਜਾਂ ਉਹਨਾਂ ਦੀ ਪੋਲੀਟੀਕਲ ਟਾਰਗੇਟਿੰਗ ਦੀ ਗੱਲ ਕਰਾਂਗੇ ਔਰ ਇਹ 2-3 ਰਿਪੋਰਟਸ ਜਿਹੜੀਆਂ ਇਸ ਵੇਲੇ ਸਾਡੇ ਸਾਹਮਣੇ ਨੇ ਔਰ ਅੱਜ ਦੇ ਮੀਡੀਆ ਦੇ ਵਿੱਚ ਇਹਨਾਂ ਦੀ ਚਰਚਾ ਹੈ। ਪਰ ਈਵਨ ਜੇ ਟੈਰਰਿਜ਼ਮ, ਸਟੇਟ ਟੈਰਰਿਜ਼ਮ ਦੇ ਐਂਗਲ ਤੋਂ ਵੀ ਦੇਖੀਏ ਤੇ ਪੰਜਾਬ ਤੋਂ ਬਾਅਦ ਜੇ ਦੂਸਰਾ ਫਰੰਟ ਉਹਨਾਂ ਨੇ ਖੋਲ੍ਹਿਆ, ਜਿਹੜਾ ਅਜੇ ਵੀ ਖੁੱਲ੍ਹਾ ਅਮਰੀਕਾ ਦੇ ਵਿੱਚ, ਤਾਂ ਇੱਕ ਦਬਾਅ ਥੱਲੇ ਹਾਲ ਦੀ ਘੜੀ ਸਾਨੂੰ ਲੱਗਦਾ ਹੈ ਕਿ ਐਜ਼ ਇਫ ਦੇ ਆਰ ਹੋਲਡਿੰਗ ਇਟ ਬੈਕ। ਲੇਕਿਨ ਕੈਨੇਡਾ ਦੇ ਵਿੱਚ ਇਹ ਲਗਾਤਾਰਤਾ ਦੇ ਨਾਲ ਜਾਰੀ ਹੈ ਔਰ ਉਸ 'ਚ ਅਸੀਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਉਹ ਪਹਿਲਾ ਪਾਰਟ ਸੀ। ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹੀ ਉਹਨਾਂ ਦਾ ਅਟੈਂਪਟ ਨਵੰਬਰ ਦੇ ਮਹੀਨੇ 'ਚ ਭਾਈ ਸੰਤੋਖ ਸਿੰਘ ਖੇਲਾ ਦੇ ਪਰਿਵਾਰ ਦਾ
ਜਦੋਂ ਕਿ ਆਨੰਦ ਕਾਰਜ ਦਾ ਸਮਾਗਮ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਟਾਰਗੇਟਿੰਗ ਕੀਤੀ। ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਉਹਨਾਂ ਦੇ ਇੰਦਰਜੀਤ ਸਿੰਘ ਗੋਸਲ ਜਿਨ੍ਹਾਂ ਦੇ ਘਰ ਤੇ ਫਾਇਰਿੰਗ, ਔਰ ਇਹ ਸਾਰੀਆਂ ਘਟਨਾਵਾਂ ਚੱਲ ਰਹੀਆਂ ਨੇ ਕਿਤੇ ਨਾ ਕਿਤੇ। ਔਰ ਈਵਨ ਫਰੌਤੀ ਦੇ ਨਾਂ ਥੱਲੇ ਜੋ ਕੁਝ ਚੱਲ ਰਿਹਾ, ਹਾਲਾਂ ਉਸ ਨੂੰ ਕੋਈ ਗੈਂਗਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਉਹਦੇ 'ਚ ਸਿੱਖੀ ਬਾਣਾ ਜਾਂ ਨਿਹੰਗ ਬਾਣਾ ਜਾਂ ਖਾਲਸਾਈ ਬਾਣਾ, ਇਹ ਲੋਕ ਇਸਤੇਮਾਲ ਹੋ ਰਹੇ ਨੇ। ਔਰ ਜਿਵੇਂ ਕੈਲਗਰੀ ਤੋਂ ਵੀ ਇਸ ਕਿਸਮ ਦੀ ਖਬਰ ਹੈ ਜਿਹਦੀਆਂ ਡਿਟੇਲਸ ਅਜੇ ਅਵੇਟਡ ਨੇ। ਸੋ ਉਹ ਵੀ ਉਹਨਾਂ ਦਾ ਔਨ ਦਾ ਗਰਾਊਂਡ, ਜਿੱਥੇ ਉਹਨਾਂ ਨੇ ਜਿਹੜੀਆਂ ਸਿੱਖ ਬਿਜ਼ਨੈਸਿਸ ਨੇ ਜਾਂ ਸਿੱਖ ਇੰਡਸਟਰੀਜ਼ ਨੇ ਜਾਂ ਸਿੱਖ ਐਂਟਰਪ੍ਰੈਨਿਓਰਸ ਨੇ, ਉਹਨਾਂ ਨੂੰ ਟਾਰਗੇਟ ਕਰਨ ਲਈ ਇਹ ਫਰੌਤੀ ਗੇਮ, ਇਹ ਕੋਈ ਗੋਲਡੀ ਬਰਾੜ ਨਾਲ ਜੋੜ ਦਿਓ, ਕੋਈ ਲਾਰੈਂਸ ਬਿਸ਼ਨੋਈ ਨਾਲ ਜੋੜ ਦਿਓ, ਕੋਈ ਰਿੰਦੇ ਨਾਲ ਜੋੜ ਦਿਓ, ਕੋਈ ਮਿੰਦੇ ਨਾਲ ਜੋੜ ਲਓ। ਇਹ ਹਰ ਇੱਕ ਨੂੰ ਪਤਾ ਹੈ ਵੀ ਕਿਵੇਂ ਏਜੰਸੀਆਂ ਸਮੋਕ ਸਕਰੀਨ ਕ੍ਰੀਏਟ ਕਰਦੀਆਂ ਨੇ ਔਰ ਕਿਵੇਂ ਉਹ ਨਿਸ਼ਾਨਾ ਬਣਾਉਂਦੀਆਂ ਨੇ। ਲੇਕਿਨ ਇਸ ਬਾਰੇ ਗੱਲ ਕਰਨ ਦੀ ਬਜਾਏ ਮੈਂ ਅੱਜ, ਕਿਉਂਕਿ ਪੋਲੀਟੀਕਲੀ ਜਦੋਂ ਅਸੀਂ ਇਹ ਲਫ਼ਜ਼ ਰੈਪਿਡ ਰਿਪੋਰਟ ਮੈਕੈਨਿਜ਼ਮ ਰਿਪੋਰਟ ਸੁਣਿਆ, RRM ਨੇ ਜਿਹੜੀ ਹੈ, ਇਹ ਬੇਸ਼ੱਕ ਕੈਨੇਡਾ ਦੀ ਗਲੋਬਲ ਅਫੇਅਰਸ ਕੈਨੇਡਾ ਦੀ ਇੱਕ ਯੂਨਿਟ ਹੈ, ਤੇ ਮੈਂ ਜਦੋਂ ਇਸ ਨੂੰ ਥੋੜਾ ਜਿਹਾ ਖੰਗਾਲਣਾ ਚਾਹਿਆ ਕਿ ਵੀ ਇਹ ਜਿਹੜੀ ਅੱਜ RRM ਰਿਪੋਰਟ, ਜਿਹਦੇ 'ਚ ਕਿ ਸਿੱਧੇ ਤੌਰ ਤੇ ਹੈ ਕਿ ਟਰੂਡੋ ਟਾਰਗੇਟਡ ਬਾਈ ਪ੍ਰੋ ਮੋਦੀ ਆਊਟਲੈਟਸ ਆਫਟਰ ਨਿਜਰ ਅਸੈਸੀਨੇਸ਼ਨ ਐਲੀਗੇਸ਼ਨਸ ਡਾਕੂਮੈਂਟਸ, ਔਰ ਇਹ ਗਲੋਬਲ ਨਿਊਜ਼ ਨੇ ਇਹ ਸਟੋਰੀ ਨੂੰ ਕੀਤਾ, ਸਟੀਵਰਟ ਬੈਲ ਐਂਡ ਐਲੈਕਸ ਬਾਊਟਲਰ ਦੀ। ਤਾਂ ਮੈਂ ਇਹ ਦੇਖਿਆ ਵੀ ਇਹ ਜਿਹੜੀ RRM ਹੈ, ਇਹ ਕੋਈ ਇਕੱਲੀ ਕੈਨੇਡਾ ਦੀ ਜਿਹੜੀ ਹੈ ਕੋਈ ਰਿਪੋਰਟਿੰਗ ਏਜੰਸੀ ਨਹੀਂ ਹੈ। ਇਹ G7 ਮੁਲਕਾਂ ਦੀ ਐਸਟੈਬਲਿਸ਼ਮੈਂਟ ਵੱਲੋਂ, G7 ਮੁਲਕਾਂ ਨੇ 2018 ਦੇ ਵਿੱਚ ਇਸ ਨੂੰ ਫਾਊਂਡ ਕੀਤਾ ਸੀ। ਔਰ ਇਸ ਦਾ ਜਿਹੜਾ ਮਿਸ਼ਨ ਸਟੇਟਮੈਂਟ ਹੈ, ਰਿਸਪੌਂਡ ਟੂ ਡਾਈਵਰਸ ਐਂਡ ਗਰੋਇੰਗ ਥ੍ਰੈਟਸ ਟੂ ਡੈਮੋਕ੍ਰੇਸੀ। ਸੋ ਇਹਨੂੰ ਅਸੀਂ ਜਿਵੇਂ ਅਸੀਂ I5 ਕੰਟਰੀ ਸਮਝਦੇ ਹਾਂ, ਜੋ ਕੁਛ ਕੈਨੇਡਾ 'ਚ ਹੋਇਆ, ਅਮਰੀਕਾ 'ਚ ਹੋਇਆ, ਦਾ ਮਤਲਬ ਹੈ ਕਿ 5 ਆਈਜ਼ ਕੰਟਰੀਜ਼ ਤੱਕ ਇਸ ਦਾ ਇੰਪੈਕਟ ਹੈ। ਇਸੇ ਤਰ੍ਹਾਂ ਇਹ ਜਿਹੜੀ ਰਿਪੋਰਟ, ਜਿਸ ਨੂੰ ਹੋਗ ਇਨਕੁਆਰੀ ਦੇ ਥੱਲੇ ਡਾਕੂਮੈਂਟ ਜਿਹੜੇ ਰਿਲੀਜ਼ ਹੋਏ ਨੇ, ਇਹਦੇ 'ਚ ਸਾਹਮਣੇ ਆਇਆ ਕਿ ਕਿਵੇਂ ਵਿਦਿਨ ਕੈਨੇਡਾ ਜਿਹੜਾ ਮੇਨ ਸਟ੍ਰੀਮ ਮੀਡੀਆ ਸੀ, ਉਹਦੇ 'ਚ ਵੀ ਕਿਵੇਂ ਇੰਡੀਅਨ ਨੈਰੇਟਿਵ ਬਾੜਿਆ ਗਿਆ ਜੀ। ਵਿਦਿਨ ਇੰਡੀਅਨ ਆਊਟਲੈਟਸ ਕੀ ਹੋਇਆ, ਉਸ ਦੀ ਗੱਲ ਕਰਨ ਤੋਂ ਪਹਿਲੇ ਕਿ ਵੀ ਇਹ ਜਿਹੜੀ ਰਿਪੋਰਟ ਹੈ, ਜਿਹਨੂੰ RRM ਰਿਪੋਰਟ ਕਿਹਾ ਗਿਆ ਹੈ, ਰੈਪਿਡ ਰਿਪੋਰਟ ਮੈਕੈਨਿਜ਼ਮ, ਇਹ ਕੈਨੇਡਾ ਦੀ ਇਕੱਲੀ ਬਾਡੀ ਨਹੀਂ ਹੈ। G7 ਮੁਲਕਾਂ ਨੇ 2018 ਦੇ ਵਿੱਚ ਇਸ ਨੂੰ ਐਸਟੈਬਲਿਸ਼ ਕੀਤਾ ਔਰ ਇਸ ਨੇ ਜਿਹੜਾ ਹੈ ਉਹ ਦੱਸ ਦਿੱਤਾ ਹੈ ਕਿ ਜਸਟਿਨ ਟਰੂਡੋ ਨੂੰ ਟਾਰਗੇਟ ਕਰਨ ਦੇ ਲਈ। ਅਸੀਂ ਦੇਖਦੇ ਹਾਂ ਇੱਕ ਪਾਸੇ ਵਿਦਨ ਕੈਨੇਡਾ ਆਪਣੀ ਇਨਕੁਆਇਰੀ ਕਮੇਟੀ ਉਹਨਾਂ ਨੇ ਬਿਠਾਈ, ਜਸਟਿਨ ਟਰੂਡੋ ਨੇ, ਇਹ ਸਾਰਾ ਹਰਦੀਪ ਸਿੰਘ ਨਿੱਜਰ ਕੇਸ ਤੋਂ ਬਾਅਦ, ਜਿਹਦੇ 'ਚ ਸਾਹਮਣੇ ਆਇਆ ਕਿ ਚਾਈਨਾ ਤੋਂ ਬਾਅਦ ਇੰਡੀਆ ਉਹ ਮੇਨ ਮੁਲਕ ਹੈ ਜਿਹੜਾ ਸਿੱਧਾ ਕੈਨੇਡੀਅਨ ਮਾਮਲਿਆਂ ਦੇ ਵਿੱਚ, ਕੈਨੇਡੀਅਨ ਅਫੇਅਰਸ ਦੇ ਵਿੱਚ, ਪੋਲੀਟੀਕਲ ਅਫੇਅਰਸ ਵੀ ਔਰ ਈਵਨ ਵਿਦਨ ਪਾਰਟੀ ਲੀਡਰਸ਼ਿਪ ਵੀ। ਇੱਕ ਤਾਂ ਇਹ ਆਇਆ ਵੀ ਕਿਵੇਂ ਕੁਝ ਮੈਂਬਰਸ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੂੰ ਜਿਤਾਉਣ ਦੇ ਲਈ ਮਨੀ ਔਰ ਕਿਹੜੇ ਰਿਸੋਰਸ ਪ੍ਰੋਵਾਈਡ ਕੀਤੇ ਗਏ, ਲੇਕਿਨ ਵਿਦਨ ਪੋਲੀਟੀਕਲ ਪਾਰਟੀਜ਼ ਲੀਡਰ ਕੌਣ ਬਣੇ, ਖਾਸ ਤੌਰ ਤੇ ਕੰਜ਼ਰਵੇਟਿਵ ਪਾਰਟੀ ਨੂੰ ਲੈ ਕੇ, ਉਸ ਦੇ ਵਿੱਚ ਵੀ ਜਿਹੜੀ ਹੈ ਇੰਡੀਆ ਦੀ ਇਨਵੋਲਵਮੈਂਟ ਚਾਈਨਾ ਤੋਂ ਬਾਅਦ ਨੰਬਰ 2 ਦੇ ਉੱਤੇ ਇੰਡੀਆ ਜਿਹੜਾ ਇਸ ਸਾਰੇ ਦਾ ਸ਼ਿਕਾਰ ਹੁੰਦਾ। ਫਿਰ ਜਿਹੜੀ ਗੱਲ ਹੈਰਾਨੀ ਵਾਲੀ ਸੀ, ਕਿਉਂਕਿ ਚਾਈਨਾ ਵੀ ਇੰਟਰਫੀਅਰ ਕਰ ਰਿਹਾ ਕਿ ਵੀ ਈਵਨ ਜਸਟਿਨ ਟਰੂਡੋ ਨੂੰ ਮੈਲਾਈਨ ਕਰਨ ਦੇ ਲਈ ਜਿਹੜਾ ਇੰਡੀਅਨ ਮੀਡੀਆ ਆਊਟਲੈਟਸ ਨੇ ਜਾਂ ਵਿਦਨ ਕੈਨੇਡਾ ਇਨਫਲੂਐਂਸ ਕੀਤਾ, ਚਾਈਨਾ ਨੇ ਵੀ ਉਸ ਨੂੰ ਫਾਲੋ ਕੀਤਾ। ਚਾਈਨਾ ਨੇ ਵੀ, ਔਰ ਖਾਸ ਤੌਰ ਤੇ ਜਿਹੜੀਆਂ ਉਹਨਾਂ ਦੀਆਂ 2 ਵੱਡੀਆਂ ਪਬਲੀਕੇਸ਼ਨਸ ਨੇ ਚਾਈਨਾ ਦੀਆਂ, ਗਲੋਬਲ ਟਾਈਮਸ ਔਰ ਸਿਨਹੂਆ ਜਿਹੜੀ ਉਹਨਾਂ ਦੀ ਵੱਡੀ ਨਿਊਜ਼ ਏਜੰਸੀ ਹੈ, ਉਹਨਾਂ ਨੇ ਵੀ ਇਸ ਸਾਰੇ ਨੂੰ, ਗਲੋਬਲ ਟਾਈਮਸ ਔਰ ਸਿਨਹੂਆ ਨੇ ਵੀ ਆਲਸੋ ਜੁਆਇਨਡ in with robust coverage and were opportunistic in replicating narratives from a range of Indian sources that put Canada in a negative light and depicted Ottawa as isolated from its allies. ਜੀ ਈਵਨ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਅਸੀਂ ਚਾਈਨਾ ਇੰਡੀਆ ਟਸਲ ਦੇਖ ਰਹੇ ਹਾਂ, S ਜੈਸ਼ੰਕਰ ਇੱਥੇ ਏਸ਼ੀਆ ਸੁਸਾਇਟੀ 'ਚ ਬਹਿ ਕੇ ਕਹਿ ਰਿਹਾ ਕਿ ਜੀ ਜਦੋਂ ਤੱਕ ਉਹ ਨਹੀਂ ਹੁੰਦਾ pre-2020 ਸਿਚੁਏਸ਼ਨ ਨੂੰ ਨਾਰਮਲ ਨਹੀਂ ਹੋ ਸਕਦਾ ਔਰ 75% ਡਿਸਐਂਗੇਜਮੈਂਟ ਹੋ ਗਈ, ਬਟ ਅਜੇ ਫਲਾਣਾ ਟਿਮਕਾ ਇਹ ਚੱਲ ਰਿਹਾ।
ਲੇਕਿਨ ਦੂਸਰੇ ਪਾਸੇ ਜੇ ਕੈਨੇਡਾ ਨੂੰ ਕਾਮਨ ਕੈਨੇਡਾ ਨੇ ਆਇਡੈਂਟੀਫਾਈ ਕਰ ਲਿਆ ਵੀ ਚਾਈਨਾ ਔਰ ਇੰਡੀਆ ਇੰਟਰਫੇਅਰ ਕਰ ਰਹੇ ਨੇ, ਸੋ ਉਹਦੇ 'ਚ ਈਵਨ ਚਾਈਨੀਜ਼ ਨਿਊਜ਼ ਏਜੰਸੀਜ਼ ਨੂੰ ਕੋਈ ਹੈਜ਼ਿਟੇਸ਼ਨ ਨਹੀਂ ਹੈ ਕਿ ਉਹ ਇੰਡੀਅਨ ਪ੍ਰੋਪੇਗੈਂਡਾ ਨੂੰ, ਕਿਉਂਕਿ ਉਹ ਕੈਨੇਡਾ ਔਰ ਜਸਟਿਨ ਟਰੂਡੋ ਦੇ ਖਿਲਾਫ ਚਾਹੁੰਦਾ ਹੈ, ਉਸ ਨੂੰ ਇਸਤੇਮਾਲ ਕਰਨ। ਫਿਰ ਇਸੇ ਹੀ ਰਿਪੋਰਟ ਦੇ ਵਿੱਚ, ਕਿਉਂਕਿ ਇਹ ਮੈਂ ਮੀਡੀਆ ਨੂੰ ਹੀ ਕੋਟ ਕਰ ਰਿਹਾ, ਉਹਨਾਂ ਨੇ ਕਿਹਾ ਕਿ ਵੀ the tenor of the narratives was often heated with commentators employed by Modi-aligned outlets posting that PM Trudeau and Canadian institutions were enablers of terrorism, falling into the laps of Khalistani extremists or treacherous against India, according to the report. ਇਹ ਰਿਪੋਰਟ ਇਹ ਵੀ ਦੱਸ ਰਹੀ ਹੈ ਕਿ ਇਹੀ ਨੈਰੇਟਿਵ ਕਿ ਜੀ ਦੇਖੋ ਟਰੂਡੋ ਆਈਸੋਲੇਟ ਹੋ ਗਿਆ ਜੀ, G7 ਮੁਲਕਾਂ 'ਚ ਆਈਸੋਲੇਟ ਹੋ ਰਿਹਾ, ਔਰ ਇਹ ਜਿਹੜਾ ਖਾਲਿਸਤਾਨੀ ਐਕਸਟਰੀਮਿਸਟ ਦੀ ਗੋਦ ਦੇ ਵਿੱਚ ਜਾ ਕੇ ਬੈਠ ਗਿਆ, ਔਰ ਇਹੀ ਨੈਰੇਟਿਵ ਜਿਹੜਾ ਹੈ ਇਸ ਨੂੰ ਇਹ ਪ੍ਰਮੋਟ ਕਰ ਰਹੇ ਨੇ। ਔਰ ਇਸ ਤੇ ਚੱਲਦੇ ਆ ਇਸ ਰਿਪੋਰਟ ਵਿਚਲੇ ਜਿਹੜੇ ਕੁਛ ਅੰਸ਼ ਨੇ ਉਹਨਾਂ ਨੂੰ ਮੈਂ ਐਜ਼ ਸੱਚ, ਕਿਉਂਕਿ ਗਲੋਬਲ ਅਫੇਅਰਸ ਕੈਨੇਡਾ ਦੀ ਇਹ ਯੂਨਿਟ ਹੈ, ਰੈਪਿਡ ਰਿਸਪੌਂਸ ਮੈਕੈਨਿਜ਼ਮ, ਭਾਵੇਂ ਫਾਊਂਡ ਇਹਨੂੰ G7 ਕੰਟਰੀਜ਼ ਨੇ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪ੍ਰੋ ਇੰਡੀਆ ਜਾਂ ਪ੍ਰੋ ਮੋਦੀ ਨਿਊਜ਼ ਆਊਟਲੈਟ ਸੀ also went after Canadian security agencies, RCMP, ਔਰ ਦੂਜਿਆਂ ਨੂੰ ਵੀ ਮਲਾਈਨ ਕਰਨ ਦੀ ਕੋਸ਼ਿਸ਼ ਕੀਤੀ, the Sikh diaspora, ਔਰ ਤੁਸੀਂ ਦੇਖੋਗੇ ਕਿ lot of hate ਸਿੱਖਾਂ ਦੇ ਅਗੇਂਸਟ, ਔਰ ਈਵਨ ਕੁਛ ਜਿਹੜੇ ਨੇ ਹੇਟ ਕ੍ਰਾਈਮ ਵੀ ਸਿੱਖਾਂ ਦੇ ਖਿਲਾਫ ਹੋਏ, ਔਰ ਉਹਦੇ 'ਚ ਈਵਨ ਕੈਨੇਡਾ ਵਿਚਲੇ ਜਿਹੜੇ ਰਾਈਟ ਵਿੰਗਰ ਪ੍ਰੋ ਕੰਜ਼ਰਵੇਟਿਵ ਨੇ ਉਹਨਾਂ ਨੂੰ ਵੀ, ਉਹ ਵੀ ਇਸ ਜਹਾਜ਼ ਦੇ ਉੱਤੇ ਚੜ੍ਹੇ, ਜਿਹੜਾ ਸ਼ੋਅ ਕਰਦਾ ਹੈ ਕਿ ਕਿੰਨਾ ਨੈਫੀਰੀਅਸ ਏਜੰਡਾ ਹੈ ਇੰਡੀਅਨ ਏਜੰਸੀਆਂ ਦਾ ਰਾਹ ਦਾ, ਕਿ ਉਹਨਾਂ ਨੇ ਦੇ ਵੈਂਟ ਆਫਟਰ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼, ਦਾ ਸਿੱਖ ਡਾਇਸਪੋਰਾ ਐਂਡ ਕੈਨੇਡਾਜ਼ ਹਾਈ ਕਮਿਸ਼ਨਰ ਟੂ ਇੰਡੀਆ following Trudeau's September 2023 announcement linking Indian agents to Niger murder, ਕਿ ਵੀ ਉਹਨਾਂ ਨੇ ਜਿਹੜਾ ਹਾਈ ਕਮਿਸ਼ਨਰ ਸੀ ਕੈਨੇਡਾ ਦਾ ਇੰਡੀਆ 'ਚ ਉਹਨੂੰ ਵੀ ਟਾਰਗੇਟ ਕੀਤਾ ਜੀ, ਸਿੱਖਾਂ ਨੂੰ ਵੀ ਟਾਰਗੇਟ ਕੀਤਾ, ਜਸਟਿਨ ਟਰੂਡੋ ਨੂੰ ਤਾਂ ਕੀਤਾ ਹੀ ਕੀਤਾ। ਫਿਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਇਨਸੀਡੈਂਟ ਸੀ ਜਦੋਂ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇਹ ਅਨਾਊਂਸਮੈਂਟ ਕੀਤੀ ਕਿ ਇੰਡੀਅਨ ਏਜੰਟਸ ਦੇ ਬਿਹਾਈਂਡ ਨੇ, ਇਹ ਵੱਡਾ ਡਿਪਲੋਮੈਟਿਕ ਕ੍ਰਾਈਸਿਸ ਬਣ ਗਿਆ। ਔਰ ਫਿਰ ਇਸ ਰਿਪੋਰਟ ਦੇ ਮੁਤਾਬਕ ਕਿ ਵੀ ਉਹਨਾਂ ਨੇ ਇਹ ਪ੍ਰੋ ਮੋਦੀ ਨਿਊਜ਼ ਆਊਟਲੈਟ ਨੇ ਪੇਂਟ ਕੀਤਾ ਕਿ ਕੈਨੇਡਾ G7 'ਚ ਆਈਸੋਲੇਟ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਭਾਵੇਂ ਇਹ ਜਸਟਿਨ ਟਰੂਡੋ ਇਕੱਲਾ ਰਹਿ ਗਿਆ, ਕਿਉਂਕਿ ਕੰਟਰੀਜ਼ ਅਲਾਈਜ਼ ਵਰ ਨਾਟ ਈਗਰ ਟੂ ਕਲੈਸ਼ ਵਿਦ ਇੰਡੀਆ ਐਮਿਡਸ ਸੈਂਕਸ਼ਨਸ ਔਨ ਰਸ਼ੀਆ, ਕਿ ਆਲਰੇਡੀ ਰਸ਼ੀਆ 'ਤੇ ਸੈਂਕਸ਼ਨਸ ਲੱਗੀਆਂ ਹੋਈਆਂ, ਇਸ ਲਈ ਜਿਹੜੇ G7 ਮੁਲਕ ਨੇ ਜਾਂ ਦੂਸਰੀਆਂ ਕੰਟਰੀਜ਼ ਨੇ, ਈਵਨ 5I ਕੰਟਰੀ ਵਿਖੇ, ਇਹ ਕੋਈ ਕੀਨ ਨਹੀਂ ਹੈਗੇ, ਔਰ ਇਹ ਜਿਹੜਾ ਜਸਟਿਨ ਟਰੂਡੋ ਜਿਹੜਾ ਬਿਲਕੁਲ ਆਈਸੋਲੇਟ ਹੋ ਗਿਆ। ਫਿਰ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ PRM ਨੇ ਕਿਹਾ ਕਿ that had observed high level of similarities in the tone and type of narratives, ਜਿਹੜੀ ਬਿਲਕੁਲ ਸਿਮਿਲੈਰਿਟੀ ਸੀ, ਜੇ ਕੋਈ ਉਹਨਾਂ ਨੇ it was not possible for RRM Canada to verify if these outlets worked, ਕਿ ਵੀ ਚਾਈਨੀਜ਼ ਵਰਜ਼ਨ, ਇੰਡੀਅਨ ਵਰਜ਼ਨ, ਵਿਦਨ ਇੰਡੀਆ, ਵਿਦਨ ਕੈਨੇਡੀਆ ਮੇਨ ਸਟਰੀਮ, ਕਿ ਐਜ਼ ਇਫ ਸਾਰਿਆਂ ਨੇ ਹੀ ਉਹਨੂੰ ਜਸਟਿਨ ਟਰੂਡੋ ਨੂੰ ਟਾਰਗੇਟ ਕਰਦੇ ਆ ਜਿਹੜਾ ਹੈ ਉਹ ਬਿਲਕੁਲ ਨੈਗੇਟਿਵਿਟੀ ਕੀਤੀ। ਔਰ ਇਸ ਦੇ ਉੱਤੇ ਫਿਰ ਇਸ ਰਿਪੋਰਟ ਨੂੰ ਔਰ ਦੂਸਰੀਆਂ ਜਿਹੜੀਆਂ 2-3 ਡਿਵੈਲਪਮੈਂਟਸ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਬਾਜ਼ ਪਬਲੀਕੇਸ਼ਨ ਨੇ 3-4 ਨੁਕਤੇ ਦਿੱਤੇ ਨੇ। ਉਹਨਾਂ ਨੇ ਬ੍ਰੇਕਿੰਗ ਦੇ ਥੱਲੇ ਕਿਹਾ ਕਿ ਵੀ ਦਾ ਗਵਰਨਮੈਂਟ ਆਫ ਇੰਡੀਆ ਅਟੈਂਪਟਸ ਟੂ ਸ਼ੇਪ the final makeup of parliament through supporting individual pro-government of India candidates, including through interference in leadership and nomination contests. ਇਹ ਉਹਨਾਂ ਨੇ CSIS Canada report shared at the foreign interference inquiry, ਇਹ CSIS ਦੀ ਰਿਪੋਰਟ ਸੀ ਕਿ ਵੀ ਉਹਨਾਂ ਨੇ ਕਿਵੇਂ ਨੋਮੀਨੇਸ਼ਨਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਪਾਰਲੀਮੈਂਟ 'ਚ ਕਿਹਨੂੰ ਭੇਜਣਾ ਹੈ ਇਸ ਦੇ ਉੱਤੇ ਵੀ ਉਹਨਾਂ ਨੇ ਆਪਣਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ। ਫਿਰ ਕਿਉਂਕਿ 2018 ਦੇ ਪੀਰੀਅਡ ਨੂੰ ਕਵਰ ਕਰਦੀ ਰਿਪੋਰਟ ਹੈ ਕਿ ਗਵਰਨਮੈਂਟ ਆਫ ਇੰਡੀਆ ਪ੍ਰੋਕਸੀ ਏਜੰਟਸ may have attempted to interfere in democratic processes, reportedly including through the clandestine provision of illicit financial support to various Canadian politicians as a means of attempting to secure the election of pro-government of India candidates or gaining influence
over candidates who take office। ਕੱਲਾ ਇਹੀ ਨਹੀਂ ਵੀ ਉਹਨਾਂ ਨੇ ਕੁਝ ਕੈਂਡੀਡੇਟ ਚੁਣੇ ਜਿਨ੍ਹਾਂ ਨੂੰ ਉਹਨਾਂ ਨੇ ਜਿਤਾਉਣਾ ਸੀ, ਜਗਮੀਤ ਸਿੰਘ ਵਰਗੇ ਔਰ ਕੋਈ ਹੋਰ ਐਸੇ ਵੀ ਚੁਣੇ ਗਏ ਜਿਨ੍ਹਾਂ ਨੂੰ ਹਰਾਉਣਾ ਸੀ। ਸੋ ਈਵਨ ਉਹਨਾਂ ਨੂੰ ਹਰਾਉਣ ਦੇ ਲਈ ਔਰ ਪ੍ਰੋ ਗਵਰਨਮੈਂਟ ਆਫ ਇੰਡੀਆ ਜਿਤਾਉਣ ਦੇ ਲਈ ਇੰਡੀਅਨ ਗਵਰਨਮੈਂਟ ਨੇ ਸਿੱਧਾ ਇੰਟਰਫੇਰੈਂਸ ਕੀਤਾ। ਫਿਰ ਗਲੋਬ ਐਂਡ ਮੇਲ ਨੂੰ ਕੋਟ ਕਰਦਿਆਂ ਕਿਹਾ ਗਿਆ ਕਿ ਚਾਈਨਾ ਐਂਡ ਇੰਡੀਆ ਆਰ ਡੀਪਲੀ engaged in attempting to influence diaspora communities and elect MPs sympathetic to their interests through illicit funding and disinformation campaign। ਇਹ ਜੋ ਮੀਡੀਆ ਆਊਟਲੈਟਸ ਹੈ ਤਾਂ ਡਿਸਇਨਫੋਰਮੇਸ਼ਨ ਕੈਂਪੇਨ ਹੈ, ਪਰ ਨਾਲ ਦੀ ਨਾਲ ਉਹ ਕਿਵੇਂ ਫਨਲ ਕਰ ਰਹੇ ਨੇ ਇਲਿਸਿਟ ਮਨੀ ਉਸ ਪੋਲੀਟੀਕਲ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੇ ਲਈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ ਕਿ ਉਹਨਾਂ ਨੇ ਇੰਟਰਫੀਅਰ ਕੀਤਾ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਕਰੇਜ ਕਰਨ ਦੇ ਲਈ। ਜਿਹੜਾ ਗਲੋਬ ਨੇ ਇਹ ਕਿਹਾ, ਸੀਸਿਸ ਰਿਪੋਰਟ ਸੈਡ ਇੰਡੀਅਨ ਫੋਰਨ ਇੰਟਰਫੇਰੈਂਸ ਐਫਰਟਸ ਆਲਸੋ ਇਨਵੋਲਵ intimidation of lawful support of a separate Sikh state in Punjab, viewing anyone engaged in Khalistani separatism as a seditious threat to India's domestic stability। उन्होंने कहा जी जेडे पीसफुली खालिस्तान दे लई लॉबी करने वाले जेडे और उस दे लई काम करने उन्हां नूं भी टारगेट किया गया कि ये इंडिया दे लई वड्डा खतरा है। और इस सारे तो जेड़ा असीं समझदे हां भी इस दे नाल ਜਦੋਂ ਅਸੀਂ ਦੇਖ ਰਹੇ ਹਾਂ ਵੀ ਇੱਕ ਇਹਨਾਂ ਨੇ ਚੰਦਰਾ ਜਿਹੜਾ ਇਹਨਾਂ ਦਾ RSS ਦਾ ਹੱਥ ਠੋਕਾ MP ਬਣਾਇਆ, ਹੁਣ ਉਹਨੂੰ ਬੜੀ ਤਕਲੀਫ ਹੋਈ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਇੰਡੀਅਨ ਇੰਟਰਫੇਰੈਂਸ ਜਾਰੀ ਹੈ। ਜਸਟਿਨ ਟਰੂਡੋ ਨੂੰ ਨੋ ਕੌਨਫੀਡੈਂਸ ਮੋਸ਼ਨ ਪਹਿਲੀ ਪਾਰਲੀਮੈਂਟ ਦੇ ਸੈਸ਼ਨ 'ਚ ਹੀ ਫੇਸ ਕਰਨਾ ਪਿਆ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਜਗਮੀਤ ਸਿੰਘ ਦੀ ਪਾਰਟੀ NDP ਔਰ ਬਲੌਕ ਕਿਊਬਿਕॉयਜ਼ ਖੁੱਲ੍ਹ ਕੇ ਮਜ਼ਬੂਤੀ ਨਾਲ ਜਸਟਿਨ ਟਰੂਡੋ ਨਾਲ ਖੜੀ ਔਰ ਉਹ ਨੋ ਕੌਨਫੀਡੈਂਸ ਮੋਸ਼ਨ ਡਿੱਗਿਆ। ਲੇਕਿਨ ਜਿਹੜਾ ਮੂਵ ਹੁਣ ਸੁਖ ਧਾਲੀਵਾਲ MP ਨੇ ਸ਼ੁਰੂ ਕੀਤਾ, ਜਿਹੜਾ ਅਸੀਂ ਰਿਪੀਟਡਲੀ ਸਾਡਾ ਨੈਰੇਟਿਵ ਰਿਹਾ ਇਹਨਾਂ ਸਾਰੇ ਹੀ ਸਾਲਾਂ ਦੇ ਵਿੱਚ, ਪਿਛਲੇ 39 ਸਾਲਾਂ 'ਚ, ਕਿ ਏਅਰ ਇੰਡੀਆ ਜਾਂ ਕਨਿਸ਼ਕਾ ਦੇ ਉਸ ਹਾਦਸੇ ਦੇ ਲਈ ਇੰਡੀਅਨ ਏਜੰਸੀਆਂ ਜ਼ਿੰਮੇਵਾਰ ਨੇ। ਜੀ ਬੇਸ਼ੱਕ ਜਿਹੜੀ ਕ੍ਰਿਮੀਨਲ ਕੇਸ ਸੀ ਉਹ ਵੀ ਕਿਸੇ ਤਨ ਪਤਨ ਨਹੀਂ ਲੱਗਾ ਔਰ ਇਵੈਂਚੁਅਲੀ ਜਿਹੜਾ ਹੈ ਉਹਦੇ 'ਚ ਕਿਤੇ ਨਾ ਕਿਤੇ RCMP ਵੀ ਇਨਵੋਲਵ ਹੋਈ, ਆਡੀਓ ਟੇਪਸ ਡਿਸਟਰੋਏ, ਕਿਉਂਕਿ ਇੰਡੀਅਨ ਇੰਟੈਲੀਜੈਂਸ ਜਿਹੜੀ ਹੈ ਉਹ RCMP ਨੂੰ ਫੂਲ ਕਰਨ 'ਚ ਕਾਮਯਾਬ ਰਹੀ ਔਰ ਉਹ ਮੰਨਣਾ ਨਹੀਂ ਸੀ ਚਾਹੁੰਦੇ ਕਿ ਭਾਈ ਅਸੀਂ ਤਾਂ ਜੋ ਸਾਨੂੰ ਜਿਹੜੀ ਹੈ ਇਨਫੋਰਮੇਸ਼ਨ ਇਹ ਫੀਡ ਕਰ ਰਹੇ ਸੀ ਅਸੀਂ ਉਹਦੇ ਥੱਲੇ ਹੀ ਐਕਟ ਕਰ ਰਹੇ ਸੀ। ਫਿਰ ਪਬਲਿਕ ਇਨਕੁਆਇਰੀਜ਼ 2 ਹੋਈਆਂ, ਉਹ ਵੀ ਕਿਸੇ ਤਨ ਪਤਨ ਨਹੀਂ ਲੱਗੀਆਂ। ਔਰ ਹੁਣ ਜਦੋਂ ਕਿ ਸਾਹਮਣੇ ਆ ਗਿਆ ਕਿ ਇੰਡੀਆ ਨੇ ਸਿੱਧੇ ਤੌਰ ਦੇ ਉੱਤੇ ਕੱਲਾ ਹਰਦੀਪ ਸਿੰਘ ਨਿੱਜਰ ਨੇ ਜਿਹੜੀਆਂ ਰਿਪੋਰਟਾਂ ਦੀ ਅਸੀਂ ਇਹ 2018 ਦੀ ਅਸੀਂ ਗੱਲ ਕਰ ਰਹੇ ਹਾਂ ਇਲੈਕਸ਼ਨ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ, ਔਰ ਜੇ ਹੁਣ ਘੜੀ ਦੀ ਸੂਈ ਪਿੱਛੇ ਲਿਜਾਈ ਜਾਏ 1985 ਵੱਲ, ਔਰ ਜਿਹੜੀ ਬਿਲਕੁਲ ਠੀਕ ਪੈਟੀਸ਼ਨ ਸੁਖ ਧਾਲੀਵਾਲ ਨੇ ਕੀਤੀ ਹੈ ਕਿ ਏਅਰ ਇੰਡੀਆ ਜਾਂ ਕਨਿਸ਼ਕਾ ਹਾਦਸੇ ਦੀ ਇੰਡੀਪੈਂਡੈਂਟ ਇਨਕੁਆਇਰੀ ਕਰਵਾਈ ਜਾਏ। ਔਰ ਕਿਹਨੂੰ ਸਭ ਤੋਂ ਜ਼ਿਆਦਾ ਤਕਲੀਫ ਹੋਈ ਹੈ? ਜੇ ਸੱਚਮੁੱਚ ਇੰਡੀਅਨ ਸਿਸਟਮ ਜਿਹੜਾ ਕਿ ਸਿੱਖਾਂ ਨੂੰ ਬਲੇਮ ਉਹਨਾਂ ਨੂੰ ਤਾਂ ਵੈਲਕਮ ਕਰਨਾ ਚਾਹੀਦਾ ਸੀ ਜੀ, ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਸੀ ਇੰਟਰਨੈਸ਼ਨਲ ਇਨਕੁਆਇਰੀ ਕਰਵਾਓ ਤਾਂ ਕਿ ਇੰਟਰਨੈਸ਼ਨਲੀ ਕੀ ਰੋਲ ਸੀ ਸਾਹਮਣੇ ਆਏ। ਲੇਕਿਨ ਉਹਨੇ ਅੱਜ ਇਸ ਚੰਦਰੇ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਖਾਲਿਸਤਾਨ ਦੀ ਗੱਲ ਨੂੰ ਦੁਬਾਰਾ ਚੁੱਕਣ ਦੇ ਲਈ ਇਸ ਨੂੰ ਜਿਹੜਾ ਉਹ ਉਭਾਰਿਆ ਜਾ ਰਿਹਾ। Calling the bombing the largest mass killings in Canadian history, Arya said, even today, the ideology responsible for this terrorist attacks is still alive among the few people of India. कि अजे भी ये जिउंदी है और ये जिहड़ी है हुण जे now there is a petition on the parliament portal asking for a new inquiry promoting conspiracy theories promoted by Khalistani extremists. हुण even सुख धालीवाल जिहड़ा है वो भी इन्हां दे लई खालिस्तानी एक्सट्रीमिस्ट हो गया। और ये इंटरफेरेंस एक लैवल ते नहीं है, एकेडैमिक लैवल ते सानू याद है भी न्यू जर्सी दे विच किवें एक यूनिवर्सिटी दी प्रोफैसर हैड ऑफ द हिस्टरी डिपार्टमेंट साउथ एशियन स्टडीज़ उन्हें इंटरनेशनल सैमीनार ऑनलाइन रखा कि भाई हिंदुत्ववादी आइडियोलॉजी किवें एक फाशिस्ट आइडियोलॉजी और कितना वड्डा खतरा है और किवें उसनूं हरास किया गया, उन्होंने अपने सारे अकाउंट बंद करने पे। और ये भी रिपोर्ट अज की जी बड़ी डिटेल है, मैं वक्त नूं देखते हैं डिटेल च नहीं जावांगा, पर एक कैनेडियन यूनिवर्सिटी दे विच कनकॉर्डिया यूनिवर्सिटी है उत्थे जिहड़ा एक सैमीनार जां एक डिस्कशन रखी गई सी
ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਇੰਡੀਆ ਐਂਡ ਕੈਨੇਡੀਅਨ ਆਰਗੇਨਾਈਜੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ। ਔਰ ਇਹ ਜਿਹੜੀ ਆ ਉਹਨਾਂ ਨੇ ਪੁੱਟ ਆਊਟ ਜਿਹੜਾ ਉਹਨਾਂ ਨੇ ਇਸ ਦੀ ਪੈਨਲ ਡਿਸਕਸ਼ਨ ਦੇ ਉੱਤੇ ਉਹਨੂੰ ਜਿਹੜੀਆਂ ਹਿੰਦੂਤਵੀ ਆਰਗੇਨਾਈਜੇਸ਼ਨ ਸੀ ਉਹਨਾਂ ਨੇ ਹਿੰਦੂ ਫੋਬੀਆ ਕਹਿ ਕੇ ਜਿਹੜਾ ਉਹ ਕੈਂਸਲ ਕਰਾਈ। ਪਹਿਲਾਂ ਸਾਈਟ ਚੇਂਜ ਕਰਵਾਇਆ ਯੂਨੀਵਰਸਿਟੀ ਨੇ, 24 ਆਵਰ ਬਿਫੋਰ ਉਹਨੂੰ ਕੈਂਸਲ ਕੀਤਾ। ਫਿਰ ਉਹਨਾਂ ਨੇ ਨੇੜੇ ਲੱਗਦਾ ਹਾਲ ਲਿਆ, ਉੱਥੇ ਵੀ ਕਿਵੇਂ ਉਹਨਾਂ ਨੂੰ ਹਰਾਸ ਕੀਤਾ ਗਿਆ ਪਾਰਟਿਸਿਪੇਟ ਕਰਨ ਵਾਲਿਆਂ ਨੂੰ। ਔਰ ਇਹਦੀ ਹੈਡਲਾਈਨ ਹੀ ਹੈ ਕਿ ਹਿੰਦੂ ਫਾਰ ਰਾਈਟ ਪ੍ਰੈਸ਼ਰਡ ਏ ਕੈਨੇਡੀਅਨ ਯੂਨੀਵਰਸਿਟੀ into cancelling a critical lecture, exploiting the language of anti-racism and multiculturalism. Hindu nationalists are promoting their far-right ideology in Canada. और फिर even इस दे विच ही mention है कि किवें इस चंद्रा आर्या ने पिछले टाइम च हिंदू हैरीटेज मंथ दे नां थल्ले RSS ਦਾ ਜਿਹੜਾ ਝੰਡਾ ਹੈ ਜਿਹੜਾ ਕਿ RSS ਦੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਹੈ ਉਹ ਅਨਫਰਲ ਕੀਤਾ। ਔਰ ਇਸ ਦੇ ਨਾਲ ਈਵਨ ਇਹ ਵੀ ਸਾਹਮਣੇ ਹੈ ਇੱਕ ਪੂਰੀ ਰਿਪੋਰਟ, ਫਾਰਮਰ ਕੈਨੇਡੀਅਨ ਪੋਲੀਟੀਸ਼ੀਅਨ ਸਸਪੈਕਟਡ ਆਫ ਵਰਕਿੰਗ ਫਾਰ ਫੋਰਨ ਗਵਰਨਮੈਂਟ, ਇਹ ਸੀਸਸ ਦੀ ਰਿਪੋਰਟ ਹੈ। ਇਸ ਦੇ ਉੱਤੇ ਅਸੀਂ ਫਿਰ ਆਉਣ ਵਾਲੇ ਦਿਨਾਂ 'ਚ ਕਿਸੇ ਦਿਨ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਇਹ ਇੰਟਰਫੀਰੈਂਸ ਹੈ ਇਹ ਵੱਖੋ ਵੱਖਰੇ ਲੈਵਲ ਦੇ ਉੱਤੇ ਸਾਈਮਲਟੇਨੀਅਸਲੀ ਚੱਲ ਰਹੀ ਹੈ। ਸੋ ਸਾਡੀ ਕੋਸ਼ਿਸ਼ ਹੈ, ਜਿਹੜੇ ਸਾਡੇ ਨਾਲ ਦਰਸ਼ਕ ਵੀ ਜੁੜੇ ਹੋਏ ਨੇ, ਵੀ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਅਸੀਂ ਉਹਦੇ 'ਤੇ ਅੱਖ ਰੱਖੀਏ ਅਤੇ ਤੁਹਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹੈ ਸਾਂਝੇ ਕਰਦੇ ਰਹੀਏ। ਸੋ ਇਸੇ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਇਜਲਾਸ ਦੀ, ਜਿਹੜਾ ਕਿ ਚੱਲ ਰਿਹਾ ਹੈ ਇਸ ਵਕਤ। ਤੇ ਹਰ ਰੋਜ਼ ਜਿਵੇਂ ਸੀਰੀਅਲ ਵਾਈਜ਼ ਹੁੰਦਾ, ਵੱਖੋ ਵੱਖ ਮੁਲਕਾਂ ਦੇ ਜਿਹੜੇ ਹੈਡ ਆਫ ਸਟੇਟਸ ਹੈਗੇ ਆ ਉਹ ਐਡਰੈਸ ਕਰਦੇ ਆ ਜੀ। ਸੋ ਅੱਜ ਮਤਲਬ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਰੀਫ ਸਾਹਿਬ, ਉਹਨਾਂ ਨੇ ਐਡਰੈਸ ਕੀਤਾ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ। ਤੇ ਉਹਨਾਂ ਨੇ ਐਡਰੈਸ ਕਰਦਿਆਂ ਜਿਹੜਾ ਕਸ਼ਮੀਰ ਦਾ ਮੁੱਦਾ ਆ ਉਹ ਚੁੱਕਿਆ ਆ ਵੀ ਕਸ਼ਮੀਰ ਦੇ ਵਿੱਚ ਜਿੱਥੇ ਯੂਨਾਈਟਿਡ ਨੇਸ਼ਨਸ ਦੇ ਆਪਣੇ ਰੈਜ਼ੋਲੂਸ਼ਨਸ ਨੇ ਕਿ ਉੱਥੇ ਪਲੈਬਸਾਈਟ ਕਰਾਇਆ ਜਾਵੇ, ਸੋ ਇਸ ਨੂੰ ਕਿਸੇ ਦਣ ਪੱਤਣ ਲਾਇਆ ਜਾਵੇ, ਉਹਦੀ ਜਿਹੜੀ
ਕੀ ਕਹਿੰਦੇ ਹੁੰਦੇ ਆ, ਭਾਰਤ ਵੱਲੋਂ ਪਿਛਲੇ ਸਮੇਂ ਦੇ ਵਿੱਚ 2019 ਦੇ ਵਿੱਚ ਜਦੋਂ ਆਰਟੀਕਲ 370 ਹਟਾ ਕੇ 35A ਖਤਮ ਕਰਕੇ ਉਹਨੂੰ ਵੀ ਰੀਸਟੋਰ ਕਰਨ ਦੀ ਗੱਲ ਕੀਤੀ ਹੈ ਤੇ ਉਹਦਾ ਪੈਰਲਲ ਉਹਨਾਂ ਨੇ ਡਰਾ ਕੀਤਾ ਆ ਗਜ਼ਾ ਦੇ ਵਿੱਚ ਜੋ ਫਲਸਤੀਨੀਆਂ ਦੇ ਨਾਲ ਹੋ ਰਿਹਾ ਹੈ ਵੀ ਜੋ ਅੱਜ ਇਸ ਵਕਤ ਫਲਸਤੀਨ ਦੇ ਵਿੱਚ ਹੋ ਰਿਹਾ ਆ ਉਸ ਕਿਸਮ ਦੀ ਹੀ ਜਿਹੜੀ ਪਲਾਈਟ ਹੈ ਉਹ ਕਸ਼ਮੀਰੀਆਂ ਦੀ ਹੈ, ਕਸ਼ਮੀਰੀ ਮੁਸਲਮਾਨਾਂ ਦੀ ਹੈ। ਉਹ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਕਈ ਦਹਾਕਿਆਂ ਤੋਂ ਜਿਹੜੀ ਪਰਸੀਕਿਊਸ਼ਨ ਹੈ ਉਹ ਫੇਸ ਕਰ ਰਹੇ ਨੇ। ਹਾਲਾਂਕਿ ਹੁਣ ਉੱਥੇ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ, ਚੋਣਾਂ ਦਾ ਮਾਹੌਲ ਹੈ, ਇੱਕ ਵੱਖਰੀ ਕਿਸਮ ਦੀ ਡਿਬੇਟ ਤੇ ਲਾਈਨ ਉੱਥੇ ਚੱਲ ਰਹੀ ਹੈ। ਭਾਰਤ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿਸ ਕਿਸਮ ਦਾ ਕਿ ਸਾਰਾ ਕੁਝ ਜਿਹੜਾ ਉਹ ਨਾਰਮਲਸੀ ਵੱਲ ਨੂੰ ਜਾ ਰਿਹਾ ਹੈ। ਚੋਣਾਂ ਹੋ ਰਹੀਆਂ ਨੇ, ਬਾਹਰਲੇ ਡਿਪਲੋਮੈਟਸ ਦਾ ਇੱਕ ਵਫਦ ਉੱਥੇ ਸੱਦਿਆ ਜਾਂਦਾ ਹੈ ਇਹ ਦਿਖਾਉਣ ਦੇ ਲਈ, ਉਹਨਾਂ ਨੂੰ ਦੱਸਣ ਦੇ ਲਈ ਕਿ ਭਾਈ ਸਾਰੀ ਜਿਹੜੀ ਚੋਣ ਪ੍ਰਕਿਰਿਆ ਹੈਗੀ ਹੈ ਉਹ ਚੰਗੇ ਤਰੀਕੇ ਦੇ ਨਾਲ ਚੱਲ ਰਹੀ ਹੈ ਤੇ ਲੋਕ ਵੀ ਪਾਰਟਿਸਿਪੇਟ ਕਰ ਰਹੇ ਨੇ ਉਹਦੇ ਵਿੱਚ। ਸੋ ਇਹ ਸਾਰੀ ਡਿਵੈਲਪਮੈਂਟ ਨੂੰ ਕਿਵੇਂ ਦੇਖ ਰਹੇ ਹੋ ਜਦੋਂ ਅਸੀਂ ਕਸ਼ਮੀਰ ਮੁੱਦੇ ਦੀ ਗੱਲ ਕਰਦੇ ਹਾਂ? ਸੋ ਸਾਡੇ ਗੁਆਂਢ ਦੇ ਵਿੱਚ ਹੈ, ਸੋ ਅੱਜ ਦੀ ਜਿਹੜੀ ਇਹ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਜੋ ਕਸ਼ਮੀਰ ਦੇ ਵਿੱਚ ਇਸ ਵਕਤ ਹੋ ਰਿਹਾ ਆ। ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਅੱਜ ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਐਡਰੈਸ ਕੀਤਾ ਹੈ UN ਜਨਰਲ ਅਸੈਂਬਲੀ ਨੂੰ। ਸੀਰੀਅਲ ਵਾਈਜ਼ ਹੁੰਦਾ ਹੈ। ਕੱਲ ਯਾਨੀ ਕਿ ਸੈਚਰਡੇ ਇੰਡੀਆ ਦਾ ਫੋਰਨ ਮਿਨਿਸਟਰ ਐਸ ਜੈਸ਼ੰਕਰ 5 ਵਜੇ ਸ਼ਾਮ ਨੂੰ ਐਡਰੈਸ ਕਰੇਗਾ UN ਨੂੰ। ਸਾਡੇ ਕਸ਼ਮੀਰੀ ਭਰਾਵਾਂ ਭੈਣਾਂ ਵੱਲੋਂ ਪਰਮਿਟ ਲਿਆ ਗਿਆ ਹੈ, ਉਸ ਦੇ ਖਿਲਾਫ ਪ੍ਰੋਟੈਸਟ ਹੈ। ਅਸੀਂ ਵੀ TV84 ਦੀ ਟੀਮ ਅਸੀਂ ਉਹਨਾਂ ਨੂੰ ਜੁਆਇਨ ਕਰਾਂਗੇ ਔਰ ਉਸ ਦੀ ਕਵਰੇਜ ਵੀ ਕਰਾਂਗੇ। ਹਾਲਾਂ ਅੱਜ ਜਦੋਂ ਸ਼ਹਬਾਜ਼ ਸ਼ਰੀਫ ਐਡਰੈਸ ਕਰ ਰਹੇ ਸੀ ਉਦੋਂ ਜਨਰਲ ਅਸੈਂਬਲੀ ਦੇ ਬਾਹਰ ਜਾਂ UN ਹੈੱਡਕੁਆਰਟਰਸ ਦੇ ਬਾਹਰ ਇਮਰਾਨ ਖਾਨ ਸਾਹਿਬ ਨਾਲ ਰਿਲੇਟਡ ਜਿਹੜੀ ਪਾਰਟੀ ਹੈ PTI ਜੀ, ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ। ਉਹਨਾਂ ਨੇ ਆਪਣੇ ਜਿਹੜੇ ਇਸ਼ੂ ਨੇ ਖਾਸ ਤੌਰ ਤੇ ਜੋ ਕੁਝ ਪਾਕਿਸਤਾਨ ਚੱਲ ਰਿਹਾ ਉਹਨੂੰ ਫੋਕਸ ਬਣਾਇਆ। ਲੇਕਿਨ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਵੀ ਇਹ ਜਿਹੜਾ UN ਜਨਰਲ ਅਸੈਂਬਲੀ ਦੇ ਵਿੱਚ ਮੋਸਟਲੀ ਨੈਰੇਟਿਵ ਹੁੰਦਾ ਹੈ, ਇਹ ਤਾਂ ਘੜਿਆ ਘੜਾਇਆ ਜਾਂ ਜੋ ਵੀ ਦਿੱਤਾ ਜਾਂਦਾ ਹੈ ਕਿਸੇ ਮੁਲਕ ਦੀ ਪਾਲਿਸੀ ਹੈ ਉਹਦੇ ਤੇ ਆਧਾਰਿਤ ਹੁੰਦਾ ਹੈ। ਜਿਹੜੀ ਇਸ ਵਾਰ ਮੈਨੂੰ ਘਾਟੇ ਵਾਲੀ ਗੱਲ ਲੱਗੀ, ਕਸ਼ਮੀਰ ਦੀ ਗੱਲ ਅਸੀਂ ਕਰਦੇ ਹਾਂ ਕਿ ਟਰਕੀ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਤਾਇਪ ਅਰਦੋਗਨ ਐਤਕੀ ਕਸ਼ਮੀਰ ਦਾ ਬਿਲਕੁਲ ਮੈਂਸ਼ਨ ਤੱਕ ਨਹੀਂ ਕੀਤਾ ਔਰ ਇਹ ਇੱਕ ਮੈਨੂੰ ਸੈਟਬੈਕ ਵਾਂਗ ਲੱਗਾ। ਹਾਲਾਂ ਉਹਨਾਂ ਨੇ ਗਜ਼ਾ ਦਾ ਜਾਂ ਫਲਸਤੀਨੀਆਂ ਦਾ ਬੜਾ ਮਜ਼ਬੂਤੀ ਨਾਲ ਜ਼ਿਕਰ ਕੀਤਾ, ਇਜ਼ਰਾਈਲ ਨੂੰ ਵੀ ਵੰਗਾਰਿਆ ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਇੰਟਰਨੈਸ਼ਨਲੀ ਮੈਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਤੋਂ ਬਿਨਾਂ ਕਿਸੇ ਵੀ ਇਸਲਾਮਿਕ ਮੁਲਕ ਨੇ ਵੀ, ਕਿਉਂਕਿ ਮਲੇਸ਼ੀਆ ਤਾਂ ਆਪਣੀ ਪੋਜੀਸ਼ਨ ਕੁਛ ਅਰਸਾ ਪਹਿਲਾਂ ਹੀ ਬਦਲ ਚੁੱਕਾ ਸੀ ਜਦੋਂ ਕਿ ਉਹਨੇ ਕਿਹਾ ਸੀ ਜੀ ਕਿ ਇੰਟਰਨਲ ਅਫੇਅਰ ਔਰ ਆਪਣੇ ਆਪ 'ਚ ਕਰ ਲਓ। ਹਾਲਾਂ ਇਸ ਦੇ ਉੱਤੇ ਤਬਸਰੇ ਹੋ ਰਹੇ ਨੇ ਕਿ ਟਰਕੀ ਨੇ ਕਿਉਂ ਕਸ਼ਮੀਰ ਨੂੰ ਸਕਿਪ ਕੀਤਾ। ਉਹਦਾ ਇੱਕ ਰੀਜ਼ਨ ਇਹ ਵੀ ਦਿੱਤਾ ਜਾ ਰਿਹਾ ਕਿ ਬ੍ਰਿਕਸ ਜਿਸ ਦੇ ਵਿੱਚ ਟਰਕੀ ਸ਼ਾਮਲ ਹੋਣਾ ਚਾਹੁੰਦਾ ਉਹਦੇ 'ਚ ਭਾਰਤ ਦੀ ਜਿਹੜੀ ਹੈ ਰਜ਼ਾਮੰਦੀ ਵੀ ਜ਼ਰੂਰੀ ਹੈ ਔਰ ਸ਼ਾਇਦ ਉਹਦੇ ਤੋਂ ਉਹਨਾਂ ਨੇ ਬੋ ਆਊਟ ਕੀਤਾ ਹੈ। ਜਾਂ ਇਹ ਵੀ ਜੋ ਪਾਕਿਸਤਾਨ ਦੇ ਅੱਜ ਹਾਲਾਤ ਚੱਲ ਰਹੇ ਨੇ ਉਹਦੇ ਮੱਦੇਨਜ਼ਰ ਉਹਨਾਂ ਨੂੰ ਇਹ ਕਸ਼ਮੀਰ ਇਸ਼ੂ ਜਿਹੜਾ ਕੋਈ ਰੈਲੇਵੈਂਟ ਨਾ ਲੱਗਾ ਹੋਏ। ਪਰ ਮੈਂ ਸਮਝਦਾ ਵੀ ਇਹ ਇੱਕ ਸੈਟਬੈਕ ਹੈ ਕਿ ਇੱਕ ਪਾਸੇ ਜਿਹੜੀ OIC ਇਸਲਾਮਿਕ ਮੁਲਕਾਂ ਦੇ 57 ਇਸਲਾਮਿਕ ਮੁਲਕਾਂ ਦਾ ਸੰਗਠਨ ਹੈ, ਉਸ ਦੇ ਵਿੱਚ ਤਾਂ ਮਤਾ ਜਦੋਂ ਪਾਸ ਹੁੰਦਾ ਹੈ ਤਾਂ ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਹੈ। ਤੇ ਕੀ ਕਾਰਨ ਹੈ ਕਿ ਇਹ 57 ਮੁਲਕਾਂ ਦੇ ਨੁਮਾਇੰਦੇ ਜਦੋਂ UN ਜਨਰਲ ਅਸੈਂਬਲੀ 'ਚ ਐਡਰੈਸ ਕਰਦੇ ਨੇ ਉਹ ਕੋਈ ਮੂਨ ਤਾਂ ਨਹੀਂ ਮੰਗ ਰਹੇ ਔਰ ਉਹੀ UN ਜਨਰਲ ਅਸੈਂਬਲੀ ਹੈ ਜਾਂ UN ਸਿਕਿਉਰਿਟੀ ਕੌਂਸਲ ਹੈ ਜਿਨ੍ਹਾਂ ਦੇ 18 ਜਾਂ 19 ਮਤੇ ਨੇ ਕਿ ਕਸ਼ਮੀਰ ਦੇ ਵਿੱਚ ਜਿਹੜੀ ਆ ਰਾਇਸ਼ੁਮਾਰੀ ਕਰਵਾਈ ਜਾਏ ਜੀ, ਜਿਸ ਦੇ ਲਈ ਸ਼ਬਦ ਪਲੈਬੇਸਾਈਡ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਸਤੇਮਾਲ ਹੁੰਦਾ ਹੈ। ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਹੋਰ ਮੁਲਕ ਨੇ ਅਦਰ ਦੈਨ ਪਾਕਿਸਤਾਨ, ਕਿਉਂਕਿ ਪਾਕਿਸਤਾਨ ਦੇ ਲਈ ਤਾਂ ਭਾਵੇਂ ਉਹਨਾਂ ਦਾ ਉਹ ਲਿਪ ਸਿੰਪੈਥੀ ਕਰਦੇ ਹੋਣ ਜਾਂ ਉਹਨਾਂ ਦਾ ਅਸਲ 'ਚ ਜਿਹੜਾ ਉਹ ਸ਼ਾਹਰਗ ਵੀ ਹੈ ਔਰ ਪਾਕਿਸਤਾਨ ਦਾ ਇਸ ਲਈ ਵੀ ਕਸ਼ਮੀਰ ਦੇ ਵਿੱਚ ਇੰਟਰਸਟ ਹੈ ਔਰ ਬਣਿਆ ਰਹਿਣਾ ਚਾਹੀਦਾ ਔਰ ਬਣਿਆ ਰਹੇਗਾ ਕਿਉਂਕਿ ਆਲਰੇਡੀ ਇੰਡੀਆ ਨੇ ਨੋਟਿਸ ਭੇਜ ਦਿੱਤਾ ਹੋਇਆ ਉਹਨਾਂ ਨੂੰ ਕਿ ਜੀ ਅਸੀਂ ਤਾਂ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਸ ਨੂੰ ਰੀਨੈਗੋਸ਼ੀਏਟ ਕਰਨਾ ਚਾਹੁੰਦੇ ਹਾਂ ਕਿਉਂਕਿ ਗਰਾਊਂਡ ਰਿਐਲਿਟੀਜ਼ ਬਦਲ ਗਈਆਂ। ਹੁਣ ਚਨਾਹ ਤੇ ਜੇਹਲਮ ਦੋਨੋਂ ਦਰਿਆ ਇੰਡੀਅਨ ਆਕੂਪਾਈਡ ਕਸ਼ਮੀਰ ਤੋਂ ਨਿਕਲ ਕੇ ਆਉਂਦੇ ਨੇ ਔਰ ਜੇ ਕਸ਼ਮੀਰ ਤਾਂ ਇੱਕ ਤਾਂ ਟੈਰੀਟਰੀ ਹੈ, ਇੱਕ ਤਾਂ ਵਾਟਰ ਲਾਈਫ ਲਾਈਨ ਹੈ। ਸੋ ਪਾਕਿਸਤਾਨ ਇਹਨੂੰ ਇਗਨੋਰ ਨਹੀਂ ਕਰ ਸਕਦਾ।
ਔਰ ਮੈਂ ਸਮਝਦਾ ਵੀ ਸ਼ਾਬਾਜ਼ ਸ਼ਰੀਫ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਦੇ 'ਚ ਬੋਲਡਨੈਸ ਸੀ। ਇੱਕ ਸਟ੍ਰੋਕ ਦੇ ਵਿੱਚ ਉਹਨਾਂ ਨੇ ਫਲਸਤੀਨ ਦਾ ਜ਼ਿਕਰ ਕਰਦਿਆਂ ਉਸ ਦਾ ਜਿਹੜੀ ਹੈ ਤੁਲਨਾ ਜਾਂ ਕੰਪੈਰੀਜ਼ਨ ਕਸ਼ਮੀਰ ਦੇ ਨਾਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਿਮਿਲਰਲੀ ਲਾਈਕ ਦਾ ਪੀਪਲ ਆਫ ਫਲਸਤੀਨ the people of Jammu and Kashmir too have struggled for a century for their freedom and right to self-determination। ਕਿਉਂਕਿ ਸੈਂਚਰੀ ਲਗਭਗ ਕਿਉਂਕਿ 47-48 ਤੋਂ ਹੀ ਫਲਸਤੀਨੀਆਂ ਦਾ ਦੁਖਾਂਤ ਸ਼ੁਰੂ ਹੋ ਜਾਂਦਾ ਹੈ ਔਰ ਇਹੀ ਕਸ਼ਮੀਰੀਆਂ ਦਾ ਦੁਖਾਂਤ ਵੀ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਸ਼ਾਬਾਜ਼ ਸ਼ਰੀਫ ਨੇ ਜੁਡੀਸ਼ੀਅਲ ਕਿਲਿੰਗਸ, ਪ੍ਰੋਲੋਂਗ ਕਰਫਿਊ ਔਰ ਡਰੈਕੋਨੀਅਨ ਮੇਸ਼ਰਸ, ਕਾਲੇ ਕਾਨੂੰਨ ਔਰ ਦੂਸਰਾ ਇਹਨਾਂ ਦਾ ਜ਼ਿਕਰ ਕੀਤਾ। ਔਰ ਇੱਕ ਗੱਲ ਜਿਹੜੀ ਬੀਤੇ ਦਿਨੀ ਇੱਕ ਪਾਕਿਸਤਾਨੀ ਸੋਚਵਾਨ ਜਿਹੜੇ ਨੇ ਆਈਡੀਆਲੋਗ ਉਹਨਾਂ ਦੇ ਨਾਲ ਵੀ ਜਦੋਂ ਗੁਫ਼ਤਗੂ ਦਾ ਮੌਕਾ ਬਣਿਆ ਤੇ ਉਹਨਾਂ ਨੇ ਕਿਹਾ ਜਿਹੜਾ ਅਸੀਂ ਕਾਫੀ ਦੇਰ ਤੋਂ ਮਹਿਸੂਸ ਵੀ ਕਰਦੇ ਹਾਂ, ਮੈਂਸ਼ਨ ਵੀ ਕੀਤਾ ਕਿ ਇਸ ਵੇਲੇ ਜਿਹੜੀ ਕੋਆਪਰੇਸ਼ਨ ਮੋਸਾਦ ਔਰ ਇੰਡੀਅਨ ਰਾਹ ਦੀ ਹੈ ਮੋਦੀ ਦੇ ਥੱਲੇ ਜੀ, ਉਹਦੀਆਂ ਰੈਮੀਫਿਕੇਸ਼ਨਸ ਕੱਲੀਆਂ ਇੱਕ ਥਾਂ ਤੇ ਨਹੀਂ ਨੇ। ਹੁਣ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਜਿਹੜੇ ਲਬਨਾਨ ਦੇ ਵਿੱਚ ਪੇਜਰ ਬੰਬ ਚੱਲੇ ਉਹਨਾਂ ਦੇ ਲਈ ਜਿਹੜਾ ਇੱਕ ਬੰਦਾ ਜਿਸ ਨੂੰ ਅੱਜ ਨਾਰਵੇ ਗਵਰਨਮੈਂਟ ਨੇ ਵੀ ਔਰ ਉਸ ਨੂੰ ਬੇਸ਼ੱਕ ਉਹ ਹੋਜ਼ੇ ਕਰਕੇ ਉਹਦਾ ਨਾਮ ਵੱਜਦਾ ਲੇਕਿਨ ਇੰਡੀਅਨ ਓਰੀਜਨ ਦਾ ਕਿ ਉਹਨੇ ਉਹ ਸਪਲਾਈ ਕੀਤੇ ਜਿਹੜੇ ਲਬਨਾਨ ਦੇ ਵਿੱਚ ਜਿਹੜਾ ਹਿਜ਼ਬੁੱਲਾ ਵਾਲਾ ਸਾਰਾ ਪਾਰਟ ਹੁੰਦਾ ਜੀ। ਹੁਣ ਇਸੇ ਕੰਟੈਕਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਜੇ ਪਿਛਲੇ ਸਾਲ 7 ਏਜੰਟ ਜਿਹੜੇ ਕਿ ਇੰਡੀਆ ਦੇ ਮੋਸਾਦ ਲਈ ਕੰਮ ਕਰਦੇ ਸੀ ਉਹਨੂੰ ਕਿਵੇਂ ਮੋਦੀ ਛਡਵਾ ਕੇ ਲਗਿਆ, ਲੇਕਿਨ ਉਹ ਇੰਡਾਇਕਟ ਹੋਏ ਕਿ ਭਾਈ ਉਹ ਗਏ ਤਾਂ ਉਹਨਾਂ 'ਚ ਸਾਬਕਾ ਨੇਵਲ ਆਫੀਸਰ ਸੀ, ਉਹ ਇੰਪਲੋਇਮੈਂਟ ਦੇ ਲਈ ਬਟ ਕੰਮ ਮੋਸਾਦ ਲਈ ਕਰ ਰਹੇ ਸੀ ਜੀ। ਸੋ ਕੱਲਾ ਇਹੀ ਨਹੀਂ ਹੈ ਕਿ ਮੋਸਾਦ ਔਰ ਰਾਹ ਇਸ ਇੰਟਰਨੈਸ਼ਨਲ ਟੈਰਰਿਜ਼ਮ ਦੇ ਵਿੱਚ ਜੋ ਉਹਨਾਂ ਨੇ ਇਹ ਪੇਜਰ ਬੋmbਿੰਗ ਰਾਹੀਂ ਕੀਤਾ ਹੈ। ਈਵਨ ਇੱਕ ਡਿਪਲੋਮੈਟ ਅਮਰੀਕਨ ਹੈ ਜਿਹੜਾ ਐਕਸ ਐਮਬੈਸਡਰ ਨੇ ਕਿਹਾ ਇਟਸ ਅ ਕਲੀਅਰ ਕੇਸ ਆਫ ਟੈਰਰਿਜ਼ਮ। ਬਾਕੀ ਤਾਂ ਜੋ ਕਰ ਹੀ ਰਹੇ ਨੇ ਲੇਕਿਨ ਇਹ ਔਰ ਇਹਦੇ 'ਚ ਵੀ ਇੰਡੀਅਨ ਦੀ ਇਨਵੋਲਵਮੈਂਟ ਹੈ ਕਿ ਸਪਲਾਇਰ ਕਰਨ ਵਾਲਾ ਉਹ ਹੈ। ਫਿਰ ਅਸੀਂ ਇਹ ਦੇਖ ਰਹੇ ਹਾਂ ਵੀ ਕਸ਼ਮੀਰ ਦੇ ਹਵਾਲੇ ਨਾਲ ਵੀ ਜੋ ਕੁਛ ਫਲਸਤੀਨ ਔਰ ਗਾਜ਼ਾ 'ਚ ਜਿਹੜਾ ਮਾਡਲ ਇਜ਼ਰਾਈਲ ਨੇ ਕਿ ਜ਼ਮੀਨ ਤੋਂ ਕਿਵੇਂ ਉਹਨਾਂ ਨੇ ਉਹਨਾਂ ਨੂੰ ਡਿਸਪੋਜ਼ੈਸ ਕਰਨਾ ਹੈ, ਕਿਵੇਂ ਡੈਮੋਗ੍ਰਾਫੀ ਬਦਲਣੀ ਹੈ, ਕਿਵੇਂ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਉਹ ਇੱਕ ਟੈਰਰ ਦਾ ਇੱਕ ਰੱਖੋ, ਕਿਵੇਂ ਚੁੱਕ ਚੁੱਕ ਕੇ ਜੰਮੂ ਕਸ਼ਮੀਰ ਚੋਂ ਗ੍ਰਿਫਤਾਰ ਕੀਤਿਆਂ ਨੂੰ ਯੂਪੀ ਔਰ ਬਿਹਾਰ ਦੀਆਂ ਜੇਲ੍ਹਾਂ 'ਚ ਖੜਿਆ ਗਿਆ ਜੀ। ਇਹ ਸਾਰਾ ਪਾਰਟ ਚੱਲ ਰਿਹਾ। ਹੁਣ ਇੱਕ ਪਾਸੇ ਜਦੋਂ UN ਜਨਰਲ ਅਸੈਂਬਲੀ 'ਚ ਕਸ਼ਮੀਰ ਦਾ ਜ਼ਿਕਰ ਹੋ ਰਿਹਾ, ਫਲਸਤੀਨ, ਗਜ਼ਾ ਔਰ ਹੁਣ ਲਬਨਾਨ ਬੇਰੋਕ ਟੋਕ ਇਜ਼ਰਾਈਲ ਵਾਰ ਕ੍ਰਾਈਮ ਕਮਿਟ ਕਰ ਰਿਹਾ, ਉਹਨੂੰ ਕੋਈ ਰੋਕਣ ਵਾਲਾ ਨਹੀਂ ਹੈ। ਅੱਜ ਹੀ ਮੈਂ ਇੱਕ ਡਿਸਕਸ਼ਨ ਕਰਨ ਥਾਪਰ ਦੇ ਨਾਲ ਇੰਡੀਆ ਦਾ ਸਾਬਕਾ ਐਮਬੈਸਡਰ ਮੁਸਲਮਾਨ ਨਾਂ ਸੀ ਉਹਨਾਂ ਦਾ ਸਾਊਦੀ ਅਰੇਬੀਆ 'ਚ ਉਹਦੇ ਨਾਲ ਸੁਣ ਰਿਹਾ ਸੀ। ਉਹਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਬਈ ਇਸ ਸਾਰੇ 'ਚੋਂ ਜੋ ਕੁਝ ਚੱਲ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਉਹਨਾਂ ਨੇ ਕਿਹਾ ਜੀ ਉਹਨੇ ਕਿਹਾ ਕਰਨ ਥਾਪਰ ਨੇ ਕਿ ਇਹ ਸ਼ੋਅ ਕਰਦਾ ਹੈ ਕਿ ਜੀ US ਦੀ ਪਾਵਰ ਡਿਕਲਾਈਨ ਹੋ ਰਹੀ ਹੈ ਜਾਂ ਇੰਟਰਨੈਸ਼ਨਲੀ ਉਹ ਕਹਿੰਦੇ ਵੀ ਆਲਰੇਡੀ ਜੇ ਇਜ਼ਰਾਈਲ ਇਹਦੇ ਬਾਵਜੂਦ ਬਾਈਡਨ ਮਹੀਨਿਆਂ ਬਦੀ 1 ਸਾਲ ਤਾਂ ਆਲਮੋਸਟ ਹੋ ਗਿਆ। ਅਕਤੂਬਰ 7 ਨੂੰ ਜਿਹੜੇ ਨੇ ਉਹ ਜਿਹੜਾ ਹਮਾਸ ਦਾ ਅਟੈਕ ਹੋਇਆ ਸੀ ਉਹਨਾਂ ਨੇ ਕਿਹਾ ਵੀ ਹਮਾਸ ਜਾਂ ਗਜ਼ਾ ਦੀ ਲੜਾਈ ਨੂੰ ਤਾਂ ਕੀ ਰੋਕਣਾ ਸੀ। 11 ਮਹੀਨੇ 'ਚ ਈਵਨ ਇੱਕ ਨਵਾਂ ਫਰੰਟ ਖੋਲ ਦਿੱਤਾ ਗਿਆ ਹਿਜ਼ਬੁੱਲਾ ਦੇ ਨਾਲ ਜੀ ਔਰ ਕਿਸ ਬੇਕਿਰਕੀ ਦੇ ਨਾਲ। ਉਹਦੇ 'ਚ ਵੀ ਗਜ਼ਾ ਦੇ ਵਿੱਚ ਵੀ 70% ਦੀ ਕੈਜੂਅਲਟੀ, 42,000 ਤੋਂ ਜ਼ਿਆਦਾ ਲੋਕ ਮਰੇ, 1 ਲੱਖ ਤੋਂ ਜ਼ਿਆਦਾ ਜ਼ਖਮੀ ਨੇ। ਉਹ ਤਾਂ ਚੱਲ ਹੀ ਰਿਹਾ, ਹਾਲਾਂ ਆਬਜੈਕਟਿਵ ਫਿਰ ਵੀ ਕੋਈ ਉਹਨਾਂ ਦਾ ਪੂਰਾ ਨਹੀਂ ਹੋਇਆ ਜਾਂ ਜੋ ਉਹਨਾਂ ਦਾ ਹੈ। ਉਹਨੇ ਕਿਹਾ ਵੀ ਕਿਉਂਕਿ ਇਜ਼ਰਾਈਲ ਦਾ ਮਕਸਦ ਤਾਂ ਲੋਕਾਂ ਨੂੰ ਮਾਰਨਾ ਹੈ ਔਰ ਐਂਡ ਕਰਨਾ ਹੈ ਸਾਰੀ ਗੇਮ ਨੂੰ ਟੂ ਵਿਦ ਦਾ ਵਾਰ। ਉਹਨਾਂ ਦੀ ਕੋਈ ਸਟ੍ਰੈਟਜੀ, ਐਗਜ਼ਿਟ ਸਟ੍ਰੈਟਜੀ ਜਾਂ ਦੂਜੀ ਨਹੀਂ ਹੈ। ਹੁਣ ਇਹੀ ਹਾਲ ਅਸੀਂ ਕਸ਼ਮੀਰ ਦੇ ਵਿੱਚ ਦੇਖ ਰਹੇ, ਉਹੀ ਮਾਡਲ। ਹੁਣ ਚੋਣਾਂ ਦਾ ਡਰਾਮਾ ਕੀਤਾ ਜਾ ਰਿਹਾ ਔਰ ਜਿਵੇਂ ਤੁਸੀਂ ਕਿਹਾ ਵੀ ਇਸ ਵੇਲੇ 15 ਮੁਲਕਾਂ ਦੇ ਡਿਪਲੋਮੈਟਸ ਜੰਮੂ ਕਸ਼ਮੀਰ 'ਚ ਬੈਠੇ ਹੋਏ ਨੇ ਜੀ। ਇਲੈਕਸ਼ਨ ਆ ਪਰ ਇਲੈਕਸ਼ਨਾਂ ਤੋਂ ਪਹਿਲਾਂ ਤੁਸੀਂ ਦੇਖੋ 3 ਡਰਟੀ ਡੀਜ਼, ਰੀਡਿਸਟ੍ਰਿਕਟਿੰਗ, ਡੈਮੋਗ੍ਰਾਫਿਕ ਚੇਂਜ ਔਰ ਉਹ ਸਾਰਾ ਕਿਵੇਂ ਉਹਨਾਂ ਨੇ ਜੀ ਅਸੀਂ ਗੁਜਰਾਂ ਨੂੰ ਰਿਜ਼ਰਵੇਸ਼ਨ ਦੇ ਰਹੇ ਹਾਂ, ਪਹਾੜੀਆਂ ਨੂੰ ਦੇ ਰਹੇ ਹਾਂ, ਇਹ ਬੱਕਰਵਾੜਾ ਨੂੰ ਦੇ ਰਹੇ ਹਾਂ, ਫਲਾਣਿਆਂ ਨੂੰ ਦੇ ਰਹੇ ਹਾਂ, ਇਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਨੂੰ ਦੇ ਰਹੇ ਹਾਂ। ਆਲਰੇਡੀ ਜਿਹੜਾ ਵੀ ਇਸ ਸਾਰੀ ਚੋਣ ਡਰਾਮੇ ਤੋਂ ਬਾਅਦ ਨਿਕਲੇਗਾ, ਹਾਲਾਂ ਮੈਂ ਸਮਝਦਾ ਵੀ ਸ਼੍ਰੀਨਗਰ ਦੇ ਲੋਕਾਂ ਨੇ ਅਗੇਨ ਇਹਨਾਂ ਨੂੰ ਇਹ ਦੱਸਿਆ ਕਿ ਭਾਈ ਅਸੀਂ ਤੁਹਾਡੇ ਇਸ ਸਿਸਟਮ 'ਚ ਯਕੀਨ ਨਹੀਂ ਰੱਖਦੇ। ਉਹਨਾਂ ਦੇ 7-8 ਹਲਕੇ ਨੇ
23-24% ਵੋਟਾਂ ਪਈਆਂ। ਔਰ ਉਮਰ ਜੀ। ਅਬਦੁੱਲਾ ਨੇ ਠੀਕ ਕਿਹਾ, ਉਹਨੇ ਕਿਹਾ ਜੀ ਵੋਟਾਂ ਪੈ ਜਾਣੀਆਂ ਸੀ, ਪਰ ਜਦੋਂ ਇੰਡੀਆ ਨੇ ਇਹ ਪ੍ਰੋਪੇਗੈਂਡਾ ਕਰਨਾ ਸ਼ੁਰੂ ਕੀਤਾ, ਦੇਖੋ ਜੀ ਨਾਰਮਲ ਜਿਹੜੀਆਂ ਨੇ ਵੋਟਾਂ ਪੈ ਰਹੀਆਂ ਦਾ ਮਤਲਬ ਐਵਰੀਥਿੰਗ ਇਜ਼ ਨਾਰਮਲ। ਉਹਨੇ ਕਿਹਾ ਇਹ ਜ਼ਿੰਮੇਵਾਰ ਹੈ। ਲੋਕਾਂ ਨੇ ਕਿਹਾ ਵੀ ਨਹੀਂ, ਐਵਰੀਥਿੰਗ ਇਜ਼ ਨਾਟ ਨਾਰਮਲ। ਹੁਣ 15 ਮੁਲਕਾਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੇ ਉੱਥੇ ਸੱਦੇ ਨੇ, ਜਿਨ੍ਹਾਂ 'ਚ ਅਮਰੀਕਾ, ਮੈਕਸੀਕੋ, ਸਿੰਗਾਪੁਰ, ਸਪੇਨ, ਸਾਊਥ ਕੋਰੀਆ, ਔਰ ਇਹ ਸਾਰੇ ਜਿਹੜੇ ਨੇ ਉੱਥੇ ਜਾ ਕੇ ਦੇਖ ਰਹੇ ਨੇ ਜੀ ਵੋਟਾਂ ਪੈ ਰਹੀਆਂ ਨੇ ਕਿ ਨਹੀਂ। ਇਹਨਾਂ ਨੂੰ ਕੋਈ ਪੁੱਛੇ ਕਿ ਵੀ ਇਹ ਜਿਹੜੇ ਨੁਮਾਇੰਦੇ 15 ਮੁਲਕਾਂ ਦੇ ਸਮੇਤ ਅਮਰੀਕਾ ਦੇ ਉੱਥੇ ਗਏ ਨੇ, ਇਹ UN ਦੇ ਮੈਂਬਰ ਨਹੀਂ ਹੈਗੇ ਜੀ। ਇਹਨਾਂ ਨੂੰ UN ਦੇ ਰੈਜ਼ੋਲੂਸ਼ਨ ਨਹੀਂ ਨਜ਼ਰ ਆਉਂਦੇ ਕਿ ਵੀ ਜੰਮੂ ਕਸ਼ਮੀਰ ਇੱਕ ਡਿਸਪਿਊਟਡ ਟੈਰੀਟੋਰੀ ਹੈ। ਔਰ ਕੱਲਾ ਇਹੀ ਨਹੀਂ ਕਿ ਵੀ ਉੱਥੇ ਇੱਕ ਪਾਸੇ ਇਹ ਡਰਾਮੇਬਾਜ਼ੀ ਹੋ ਰਹੀ ਹੈ, ਦੂਸਰੇ ਪਾਸੇ ਆਦਿਤਿਆ ਨਾਥ ਯੋਗੀ ਉਹ ਜਾ ਕੇ ਉੱਥੇ ਕਹਿ ਰਿਹਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿਲ ਬੀ ਪਾਰਟ ਆਫ ਜੰਮੂ ਐਂਡ ਕਸ਼ਮੀਰ ਆਫਟਰ ਇਲੈਕਸ਼ਨਸ ਜੀ। ਇਹਦਾ ਮਤਲਬ ਇਹ ਹੈ ਕਿ ਇਹ 15 ਮੁਲਕਾਂ ਦੇ ਨੁਮਾਇੰਦੇ ਇਸ ਗੱਲ ਨੂੰ ਐਂਡੋਰਸ ਕਰ ਰਹੇ ਨੇ ਉੱਥੇ ਬੈਠ ਕੇ ਕਿ ਅਲਟੀਮੇਟਲੀ ਇੰਡੀਆ ਜਿਹੜਾ ਆਜ਼ਾਦ ਕਸ਼ਮੀਰ ਦੇ ਉੱਤੇ ਵੀ ਕਬਜ਼ਾ ਕਰੇਗਾ। ਔਰ ਅੱਜ ਹੀ ਉਹਨੇ ਪ੍ਰਵੀਨ ਸਾਹਨੀ ਨੇ ਬੜਾ ਅੱਛਾ ਆਪਣਾ ਇੱਕ ਵੀਡੀਓ ਪੁੱਟ ਕੀਤਾ, ਜਿਹੜੀ ਖਾਸ ਤੌਰ ਤੇ ਐਸ ਜੈ ਸ਼ੰਕਰ ਨੇ ਏਸ਼ੀਆ ਸੁਸਾਇਟੀ ਦੇ ਵਿੱਚ ਕਿਹਾ ਸੀ ਕਿ ਜੀ ਅਸੀਂ 75% ਡਿਸਐਂਗੇਜਮੈਂਟ ਹੋ ਗਈ ਹੈ, ਚਾਈਨਾ ਨਾਲ ਸਾਡੇ ਹਾਲਾਤ ਨਾਰਮਲ ਹੋ ਸਕਦੇ ਨੇ ਜੇ ਪ੍ਰੀ 2020 ਪੋਜੀਸ਼ਨ ਤੇ ਚਾਈਨਾ ਚਲਾ ਜਾਏ ਜਿਹੜੇ ਪੈਟਰੋਲਿੰਗ ਪੁਆਇੰਟਸ ਨੇ। ਉਹਨੇ ਕਿਹਾ ਵੀ ਇਸ ਦੇ ਲਈ ਜੋ ਚਾਈਨਾ ਨੇ 2020 ਚ ਕੀਤਾ, ਇਹਦੇ 'ਚ 2019 ਦੇ ਵਿੱਚ ਜਿਹੜਾ ਕਸ਼ਮੀਰ ਦਾ ਸਟੇਟਸ ਬਦਲਿਆ ਗਿਆ ਉਹ ਜ਼ਿੰਮੇਵਾਰ ਹੈ, ਕਿਉਂਕਿ ਲਦਾਖ ਨੂੰ ਯੂਨੀ ਟੈਰੀਟਰੀ ਬਣਾਇਆ ਗਿਆ। ਉਹਨੇ ਕਿਹਾ ਫਿਰ ਇੱਥੇ ਹੀ ਨਹੀਂ ਵੀ ਅਮਿਤ ਸ਼ਾਹ ਰੁਕ ਜਾਏ, ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਵੀ ਨੈਕਸਟ ਸਾਡਾ ਜਿਹੜਾ ਅਸੀਂ ਅਕਸਾਈ ਚਿੰਨ ਵੀ ਲਵਾਂਗੇ ਜਿਹੜਾ ਆਲਰੇਡੀ ਚਾਈਨਾ ਦੇ ਕੋਲ ਹੈ। ਉਹਨਾਂ ਨੇ ਕਿਹਾ ਜੀ ਜਦੋਂ ਇਹ ਉਹਨਾਂ ਨੇ ਹਮਲਾ ਸਿੱਧੇ ਤੌਰ ਤੇ ਉਹਨਾਂ ਦੀ ਕੈਟੋਗ੍ਰਾਫੀ ਦੇ ਉੱਤੇ ਕੀਤਾ, ਨਕਸ਼ਾ ਬਣਾ ਕੇ ਅਕਸਾਈ ਚਿੰਨ ਦੱਸਦਾ, ਤੇ ਚਾਈਨਾ ਨੂੰ ਤਾਂ ਸਿਗਨਲ ਮਿਲ ਗਿਆ ਕਿ ਬਈ ਇਹ ਤਾਂ ਉਹ 1959 ਵਾਲੇ ਜਿਹੜੀ ਇਹਨਾਂ ਦੀ ਕਰਤੂਤ ਸੀ ਨਹਿਰੂ ਦੀ, ਜਦੋਂ ਕਿ ਚਾਈਨਾ ਨੇ ਇਹਨਾਂ ਨੂੰ ਆਫਰ ਕੀਤਾ ਸੀ ਕਿ ਆਓ ਆ ਕੇ ਬੈਠੋ, ਇਹ ਲਾਈਨ ਆਫ ਐਕਚੁਅਲ ਕੰਟਰੋਲ LAC ਜਿਹੜੀ ਮੈਕਮੋਨ ਲਾਈਨ ਵੱਜਦੀ, ਅਸੀਂ ਤਾਂ ਕਦੇ ਮੰਨਿਆ ਨਹੀਂ ਹੈ, ਸਾਡੇ ਨਾਲ ਡਿਸਾਈਡ ਕਰ ਲਓ ਜਿਹੜਾ ਜਿਹੜਾ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਦਿਲਵਦੀ ਦੇਖੋ ਕਿ ਵੀ ਜਿੱਦਣ ਇਹਨਾਂ ਨੇ ਅਕਸਾਈ ਚਿੰਨ ਔਰ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਸਟੇਟਸ ਕੋ ਤੋੜਿਆ, ਚਾਈਨਾ ਨੇ ਵਿਦਨ 1 ਈਅਰ ਜਿਹੜਾ ਇਹਨਾਂ ਨੂੰ ਮੈਸੇਜ ਦੇ ਦਿੱਤਾ ਕਿ ਜੇ ਅਸੀਂ ਇਹ ਸਾਰੇ ਨੂੰ ਨਹੀਂ ਮੰਨਦੇ, ਔਰ ਉਹ ਲਗਾਤਾਰਤਾ ਨਾਲ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹਨਾਂ ਨੇ ਲੈ ਲਈ। ਹੁਣ ਇੱਕ ਪਾਸੇ ਜੇ ਆਦਿਤਿਆ ਨਾਥ ਯੋਗੀ ਜਿਹੜਾ ਹੈ ਉਹ ਖਲੋ ਕੇ ਜੰਮੂ ਕਸ਼ਮੀਰ ਦੀ ਟੈਰੀਟਰੀ ਤੇ ਕਹਿ ਰਿਹਾ ਕਿ ਇਲੈਕਸ਼ਨਾਂ ਤੋਂ ਬਾਅਦ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਲੈਣਾ, ਤੇ ਇਸ ਦਾ ਜਵਾਬ ਵੀ ਜਿਹੜਾ ਉਹ ਸ਼ਹਬਾਜ਼ ਸ਼ਰੀਫ ਨੇ ਇਹ ਕਹਿ ਕੇ ਦਿੱਤਾ ਕਿ ਭਾਈ ਇਹ ਜੇ ਮਿਸਟਰ ਪ੍ਰੈਜ਼ੀਡੈਂਟ, ਉਹ UN ਜਨਰਲ ਅਸੈਂਬਲੀ ਦੇ ਪ੍ਰੈਜ਼ੀਡੈਂਟ, ਮਿਸਟਰ ਪ੍ਰੈਜ਼ੀਡੈਂਟ, let me state in no uncertain terms that Pakistan will respond most decisively to any Indian aggression, क्योंकि उत्थे एग्रेशन की धमकी दे रहा जम्मू कश्मीर च, और वो कोई माड़ा मोटा नहीं है। यूपी का चीफ मिनिस्टर है जिहड़ा यूपी की आबादी दुनिया के 10वें 11वें मुल्क के बराबर बनती है कि बई असी इलैक्शनों तो बाद ये लैना है, और 15 मुल्कों के डिप्लोमैट बैठे ने, और ये बिल्कुल टाइमली सी कि बई पाकिस्तान के प्राइम मिनिस्टर ने कहा कि भाई असी जे हमला करते हैं फिर असी डिसाइसिव एक्शन लवांगे। नाल दी नाल एक स्टैप फर्दर जाते हैं, उन्होंने हिंदू सुप्रैमेसिस्ट एजेंडे की गल की कि भाई ये जड़ा हिंदू सुप्रैमेसिस्ट एजेंडा है जड़ा कि मोस्ट अलार्मिंग मैनीफेस्टेशन है इस सारे इशू की, ये जड़ा है सबजुगेट कर रहा है इंडियन मुस्लिम्स नूं, और ऑबलिट्रेशनस ऑफ इंडिया इस्लामिक सब कुछ मिटाने के उत्ते लगे हुए हैं। असी समझते हैं बेशक साडा पाकिस्तान की इंटरनल पॉलिटिक्स के उत्ते असी कामेंट करन तो गुरेज करते हैं, पर असी समझते हैं कि भावें ये स्टेटमेंट ज़ाहिर है जिहड़े मुल्क के मालक ने उन्होंने ड्राफ्ट की होएगी, पर ये जिहड़ी प्रेजेंटेशन है जिस दे विच इंडियन एग्रैशन नूं भी जिहड़ा उत्थे आदित्यनाथ योगी थ्रैट कर रहा है उसका ढुकवां जवाब है और मजबूत प्रेजेंटेशन है। पर मैं समझदा कि ये पाकिस्तान की लॉबी का घटा है कि होर मुल्कां नूं तां की ज्वाइन करवाना सी कि मलेशिया पहला ही निकल चुका है, टर्की जिहड़ा इन्हां 2019 तो बाद भी लगातारता नाल UN जनरल असैंबली च मैंशन करता रहा है, इस बार टर्की का मैंशन ना करना है इनू इंडिया जिहड़ा है जां उन्हां दीयां मीडिया आउटलैट्स अपनी बहुत वड्डी डिप्लोमैटिक जित दस रहे हैं। जी डॉक्टर साहब बिल्कुल। तो
ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ, ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਕਸ਼ਮੀਰ ਦੀ ਗੱਲ ਕੀਤੀ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਹਵਾਲੇ ਦੇ ਨਾਲ, ਉੱਥੇ ਹੀ ਮਤਲਬ ਜਿਹੜਾ ਮਿਡਲ ਈਸਟ ਦੇ ਵਿੱਚ ਇਸ ਵਕਤ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਉਹ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਵਾਰ ਚੱਲ ਰਹੀ ਹੈ। ਥੋੜ੍ਹਾ ਜਿਹਾ ਉਹਦਾ ਜ਼ਿਕਰ ਵੀ ਹੋਇਆ ਆ, ਜਾਂ ਇਸ ਵਕਤ ਜਿਹੜਾ ਲਿਬਨਾਨ ਦੇ ਨਾਲ ਇੱਕ ਨਵਾਂ ਫਰੰਟ ਖੁੱਲ੍ਹ ਗਿਆ ਆ। ਮਤਲਬ ਹੁਣ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਨੇਤਨਯਾਹੂ, ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਉਂਦੇ ਆ। ਬੀਤੀ ਕੱਲ ਇੱਥੇ ਐਡਰੈਸ ਕਰਨ ਲੱਗਿਆ, ਮਤਲਬ ਜਿਸ ਕਿਸਮ ਦੀ ਨਮੋਸ਼ੀ ਜਾਂ ਜਿਸ ਕਿਸਮ ਦਾ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਯੂਨਾਈਟਿਡ ਨੇਸ਼ਨਸ ਦੇ ਵਿੱਚੋਂ ਜਿਹੜੇ ਜਨਰਲ ਅਸੈਂਬਲੀ ਦੇ ਚੱਲਦੇ ਇਜਲਾਸ ਦੇ ਵਿੱਚੋਂ ਜਿਹੜੇ ਮੁਲਕਾਂ ਦੇ ਨੁਮਾਇੰਦੇ ਹੈਗੇ ਆ, ਉਹ ਵਾਕਆਊਟ ਕਰਦੇ ਆ ਜਦੋਂ ਨੇਤਨਯਾਹੂ ਐਡਰੈਸ ਕਰਨ ਲੱਗਦੇ ਆ ਯੂਨਾਈਟਿਡ ਨੇਸ਼ਨਸ ਨੂੰ। ਤੇ ਬਾਹਰ ਸੜਕਾਂ ਦੇ ਉੱਤੇ ਉਹ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੋਵੇ ਜਾਂ ਓਵਰਆਲ ਨਿਊਯਾਰਕ ਦੇ ਵਿੱਚ ਵੀ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਫਲਸਤੀਨ ਦੇ ਹਮਾਇਤੀ ਹੈਗੇ ਆ, ਉਹਨਾਂ ਵੱਲੋਂ ਵੱਡੇ ਲੈਵਲ ਦੇ ਉੱਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਪਰ ਨੇਤਨਯਾਹੂ ਦਾ ਜਿਹੜਾ ਸਟੈਂਡ ਹੈ ਉਹ ਆਪਣੀ ਥਾਂ ਦੇ ਉੱਤੇ ਕਾਇਮ ਨੇ ਕਿ ਅਸੀਂ ਜਿਹੜਾ ਹਮਾਸ ਦੇ ਨਾਲ ਤੇ ਅਸੀਂ ਫਰੰਟ ਸਾਡਾ ਆਲਰੇਡੀ ਖੁੱਲਿਆ ਹੋਇਆ, ਹੁਣ ਜਿਹੜਾ ਲਿਬਨਾਨ ਦੇ ਨਾਲ ਵੀ ਖੁੱਲ੍ਹਾ ਆ, ਇਹਨੂੰ ਵੀ ਅਸੀਂ ਨਿਰੰਤਰ ਜਿਹੜਾ ਉਹ ਜਾਰੀ ਰੱਖਣਾ। ਤੇ ਅਮਰੀਕਾ ਦੀ ਪਾਲਿਸੀ ਇਹਦੇ ਵਿੱਚ ਆ ਕੇ ਕਿਸ ਲੈਵਲ ਦੇ ਉੱਤੇ ਉਹ ਕਰਦੀ ਹੈ, ਏਡ ਦੇਣ ਦੀ, ਹਥਿਆਰਾਂ ਨੂੰ ਅੱਗੇ ਦੇਣ ਦੀ ਲਾਈਨ ਹੋਵੇ। ਸੋ ਇਹ ਜਿਹੜਾ ਸਾਰਾ ਪਾਰਟ ਇਸ ਵਕਤ ਚੱਲ ਰਿਹਾ, ਸੋ ਇਹਨੂੰ ਦੇਖਦਿਆਂ ਹੋਇਆਂ ਸਿੱਧਾ ਜਿਹਾ ਸਵਾਲ ਇਹ ਖੜਾ ਹੁੰਦਾ ਵੀ ਕੀ ਇਸ ਵਕਤ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਇਹ ਡੀਐਸਕੇਲੇਟ ਹੋਣ ਦੀ ਥਾਂ ਦੇ ਉੱਤੇ, ਜਾਂ ਜਿਹੜਾ ਸੀਜ਼ ਫਾਇਰ ਪਲਾਨ ਅਮਰੀਕਾ ਵੱਲੋਂ ਜਾਂ ਅਦਰਵਾਈਜ਼ ਪ੍ਰਚਾਰਿਆ ਜਾ ਰਿਹਾ ਸੀ ਕਿ ਭਾਈ ਉਹ ਨੇਤਨਯਾਹੂ ਦੇ ਨਾਲ ਜਾਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਉਹ ਵੀ ਉਹਨਾਂ ਨੇ ਡਿਫਰੈਂਟ ਲੈਵਲ ਦੇ ਉੱਤੇ ਈਵਨ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਕਾਈਂਡ ਆਫ ਰਿਜੈਕਟ ਹੀ ਕੀਤਾ ਕਿ ਨਹੀਂ, ਅਸੀਂ ਕੋਈ ਵੀ ਜਿਹੜੀ ਪੀਸ ਦੀ ਨੀਤੀ ਹੈ ਉਹਦੇ ਤੇ ਨਹੀਂ ਸਹੀ ਕਰਨਾ ਹੈਗਾ। ਸੋ ਈਰਾਨ ਨੂੰ ਵੀ ਇਸ ਕਿਸਮ ਦਾ ਸੁਨੇਹਾ ਦਿੱਤਾ ਹੈ ਇਜ਼ਰਾਈਲ ਨੇ ਕਿ ਭਾਈ ਅਸੀਂ ਨਿਰੰਤਰ ਇਹ ਜੰਗ ਜਾਰੀ ਰਹੂਗੀ। ਸੋ ਕੀ ਇਹ ਮੰਨਿਆ ਜਾ ਸਕਦਾ ਹੁਣ ਵੀ ਇਹ ਗੱਲ ਹੋਰ ਐਸਕੇਲੇਟ ਕਰੂਗੀ? ਲਿਬਨਾਨ, ਬੇਰੂਤ ਦੇ ਵਿੱਚ ਜੋ ਹੋ ਰਿਹਾ ਵੀ ਇਹ ਗੱਲ ਜੰਗ ਇਹ ਹੋਰ ਮਿਡਲ ਈਸਟਰਨ ਕੰਟਰੀਜ਼ ਜਾਂ ਹੋਰ ਟੈਰੀਟਰੀਜ਼ ਨੂੰ ਇਨਗਲਫ ਕਰ ਸਕਦੀ ਹੈ। ਤੇ ਫਿਰ ਇਹ ਸਾਰੇ ਦੇ ਵਿੱਚ ਜਿਹੜੀ ਈਰਾਨ ਜਾਂ ਉਹਨਾਂ ਦੇ ਨਾਲ ਦੀ ਲੌਬੀ ਹੈਗੀ ਹੈ, ਖਾਸ ਤੌਰ 'ਤੇ ਜਦੋਂ ਅਸੀਂ ਫਲਸਤੀਨ ਦੇ ਹੱਕ ਦੇ ਮੁਲਕਾਂ ਦੀ ਗੱਲ ਕਰਦੇ ਹਾਂ, ਜਿਹੜੇ ਇਸਲਾਮਿਕ ਨੇਸ਼ਨਜ਼ ਹੈਗੇ ਆ, OIC ਤੋਂ ਲੈ ਕੇ ਸਾਰਿਆਂ ਦਾ ਉਹ ਹੁੰਦਾ ਵੀ ਉਹ ਇਸ ਦੇ ਉੱਤੇ ਕਿੱਥੇ ਖਲੋਤੇ ਨੇ। ਦੇਖੋ, ਮੈਂ ਸਮਝਦਾ ਵੀ ਇਸ ਸਾਰੇ ਚੋਂ ਜੋ ਕੁਛ ਨੇਤਨਯਾਹੂ ਕਰ ਰਿਹਾ, ਜਿਹਦੇ ਲਈ ਵਾਰ ਕ੍ਰਿਮੀਨਲ ਲਫ਼ਜ਼ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵੀ ਉਸ ਨੂੰ ਐਲਾਨਿਆ। ਅੱਡ ਦੁਨੀਆ ਦੇ ਜਿਹੜੇ ਨਿਰਪੱਖ ਐਨਾਲਿਸਟ ਨੇ ਉਹ ਵੀ ਉਸ ਨੂੰ ਇੱਕ ਵਾਰ ਕ੍ਰਿਮੀਨਲ ਕਹਿ ਰਹੇ ਨੇ। ਲੇਕਿਨ ਇਸ ਸਾਰੇ 'ਚ ਮੈਂ ਸਮਝਦਾ ਵੀ ਬੇਬਸੀ ਰੈਸਟ ਆਫ ਵਰਲਡ ਦੀ ਨਹੀਂ ਹੈ ਜੀ।
ਜੇ ਕਿਸੇ ਦਾ ਸਟੇਟਸ ਲੋ ਹੋ ਰਿਹਾ ਹੈ ਜਾਂ ਸੁਪਰ ਪਾਵਰ ਅਮਰੀਕਾ ਦਾ ਰੁਤਬਾ ਜੇ ਕਿਸੇ ਨੇ ਚੈਲੰਜ ਕੀਤਾ, ਦੁਸ਼ਮਣ ਨੇ ਨਹੀਂ, ਚਾਈਨਾ ਜਿੰਨਾ ਮਰਜ਼ੀ ਵੱਡਾ ਖਤਰਾ ਹੋਏ ਉਹ ਅਮਰੀਕਾ ਦੇ ਨਾਲ ਕੋਈ ਮੈਚ ਨਹੀਂ ਹੈ। ਪਰ ਜਦੋਂ ਤੁਹਾਡਾ ਆਪਣਾ ਦੋਸਤ ਜਾਂ ਆਪਣਾ ਐਲਾਈ ਜਾਂ ਤੁਹਾਡਾ ਆਊਟਫਿਟ ਜਾਂ ਤੁਹਾਡਾ ਜਿਹੜਾ ਧੁਮਛੱਲਾ ਉਹ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਕਹੇ ਕਿ ਮੈਂ ਤੁਹਾਨੂੰ ਨਹੀਂ ਮੰਨਦਾ, ਮੈਂ ਸਮਝਦਾ ਹਾਂ ਵੀ ਇਹ ਜਿਹੜੀ ਨਮੋਸ਼ੀ ਪ੍ਰੈਜ਼ੀਡੈਂਟ ਬਾਈਡਨ ਦੇ ਥੱਲੇ ਪਿਛਲੇ 1 ਸਾਲ ਤੋਂ ਅਮਰੀਕਾ ਨੂੰ ਫੇਸ ਹੋ ਰਹੀ ਹੈ, ਇਹਦੀ ਕਿੱਥੋਂ ਜਸਟੀਫਿਕੇਸ਼ਨ ਕੀਤੀ ਜਾ ਸਕਦੀ? ਕਿਉਂਕਿ ਇੱਕ ਵਾਰ ਨਹੀਂ ਹੈ ਇਹ, ਤਾਂ ਹੁਣ ਇਹਨਾਂ ਨੇ ਸਿੱਧਾ ਜਿਹੜਾ ਉਹ ਹਿਜ਼ਬੁੱਲਾ ਨੂੰ ਟਾਰਗੇਟ ਕਰ ਲਿਆ। ਲੇਕਿਨ ਘੱਟੋ ਘੱਟ 3 ਵਾਰ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਰਾਹੀਂ ਬ੍ਰੋਕਰਡ ਜਿਹੜੀ ਪੀਸ ਡੀਲ ਸੀ, ਸੀਜ਼ਫਾਇਰ ਡੀਲ ਸੀ, ਜਿਹਦੇ ਹੌਸਟੇਜ ਨੂੰ ਛੁਡਾਉਣ ਦੀ ਲਾਈਨ ਸੀ, ਇੱਕ ਸਟੇਜ ਤੇ ਤਾਂ ਬਾਈਡਨ ਨੇ ਕਿਹਾ ਕਿ ਕੱਲ ਤੱਕ ਇਹ ਹੋ ਜਾਏਗਾ। ਲੇਕਿਨ ਜਿਵੇਂ ਇਹਨਾਂ ਨੂੰ ਨੈਤਨਯਾਹੂ ਠੁੱਡਾ ਮਾਰ ਕੇ ਇੱਕ ਕਰਪਟ ਬੰਦਾ ਜਿਹਨੂੰ ਈਵਨ ਆਪਣੀ ਸੁਪਰੀਮ ਕੋਰਟ ਜਾਂ ਦੂਸਰੇ ਦੇ ਉੱਤੇ ਵੀ ਉਹਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਕੁਝ ਨੈਤਨਯਾਹੂ ਦੇ ਐਕਸ਼ਨਸ ਨੇ ਜਾਂ ਜਿਸ ਕਿਸਮ ਦਾ ਉਹਦਾ ਵਰਤਾਰਾ ਹੈ, ਇਹਦੇ ਸਾਹਮਣੇ ਤਾਂ ਹਿਟਲਰ ਔਰ ਮੁਸੋਲਿਨੀ ਦੇ ਵਾਕਿਆ ਜਿਹੜੇ ਨੇ ਉਹ ਪੀਲੇ ਪੈਂਦੇ ਲੱਗਦੇ ਨੇ, ਉਹ ਇਹਦੇ ਸਾਹਮਣੇ ਸਟੈਂਡ ਨਹੀਂ ਕਰਦੇ। ਔਰ ਇਹ ਠੀਕ ਹੈ ਵੀ ਜਿਵੇਂ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ, ਵੱਡੇ ਪੈਮਾਨੇ ਤੇ ਪ੍ਰੋਟੈਸਟ ਨਿਊਯਾਰਕ ਔਰ ਦੂਸਰੀਆਂ ਥਾਵਾਂ ਤੇ, ਇਹ ਵੀ UN ਜਨਰਲ ਅਸੈਂਬਲੀ ਦੇ ਮੈਂਬਰਾਂ ਨੇ ਕੰਟੈਂਪਟ ਸ਼ੋ ਕੀਤਾ ਜਦੋਂ ਨੈਤਨਯਾਹੂ ਬੋਲਣ ਦੇ ਲਈ ਖਲੋਤਾ, ਉਹਨਾਂ ਨੇ ਵਾਕਆਊਟ ਕੀਤਾ। ਪਰ ਤੁਸੀਂ ਦੇਖੋ ਵੀ ਉਹਦੀ ਸਪੀਚ ਤੋਂ ਫੌਰਨ ਬਾਅਦ ਇੰਨੀ ਪਾਵਰ ਦੇ ਨਾਲ ਸਟ੍ਰਾਈਕ ਕੀਤਾ ਲਬਨਾਨ ਦੇ ਉੱਤੇ ਇਜ਼ਰਾਈਲੀ ਫੋਰਸਿਸ ਨੇ, ਔਰ ਉਹਨਾਂ ਨੇ ਕਿਹਾ ਜੀ ਅਸੀਂ ਹਸਨ ਨਸਰੁੱਲਾ ਜਿਹੜਾ ਹਿਜ਼ਬੁੱਲਾ ਦਾ ਵੱਡਾ ਲੀਡਰ ਹੈ, ਅਸੀਂ ਤਾਂ ਉਸ ਨੂੰ ਟਾਰਗੇਟ ਕੀਤਾ। ਪਰ ਜਿਵੇਂ ਗਜ਼ਾ ਦੇ ਵਿੱਚ ਜਿਹੜੀਆਂ ਕੈਜੁਅਲਟੀਜ਼ ਨੇ 70-75% ਔਰਤਾਂ ਔਰ ਬੱਚੇ ਨੇ, ਇਹੀ ਹਾਲ ਲਬਨਾਨ ਦੇ ਵਿੱਚ ਹੋ ਰਿਹਾ। ਆਲਰੇਡੀ ਲਬਨਾਨ ਦੀ ਬੜੀ ਫ੍ਰੈਜਲ ਇਕੋਨਮੀ, ਬੁਰਾ ਹਾਲ ਉਹਨਾਂ ਦੀ ਵਿਦਨ ਪਾਵਰ। ਹਿਜ਼ਬੁੱਲਾ ਕੋਈ ਮਹਿਜ਼ ਪੋਲੀਟੀਕਲ ਇੱਕ ਜਿਹੜਾ ਮਿਲੀਟੈਂਟ ਉਹਦਾ ਰੋਲ ਨਹੀਂ ਹੈ, ਉਹ ਇੱਕ ਪੋਲੀਟੀਕਲ ਪੂਰਾ ਲਬਨਾਨ ਦੇ ਉਹ ਮਾਲਕ ਨੇ ਉਹਨਾਂ ਦੇ। ਹਾਲਾਂਕਿ ਕ੍ਰਿਸਚੀਅਨ ਪਾਪੂਲੇਸ਼ਨ, ਉਹਨਾਂ ਨੇ ਇੱਕ ਫਾਰਮੂਲਾ ਵਰਕਆਊਟ ਕੀਤਾ ਸੀਗਾ ਉਹਦੇ ਥੱਲੇ ਜਿਹੜਾ ਉਹਨਾਂ ਨੇ, ਔਰ ਪਹਿਲਾਂ ਵੀ ਇਜ਼ਰਾਈਲ ਨੇ। ਹੁਣ ਹੈ ਕੀ ਹੈ ਕਿ ਇਜ਼ਰਾਈਲ 에ਅਰ ਪਾਵਰ ਇਸਤੇਮਾਲ ਕਰਕੇ ਗਰਾਊਂਡ ਟਰੂਪਸ ਮੂਵ ਕਰਨਾ ਚਾਹੁੰਦਾ ਹੈ। ਲੇਕਿਨ ਅੱਜ ਮੈਂ ਇੱਕ ਬੜੇ ਵੱਡੇ ਐਕਸਪਰਟ ਦੀ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਜੀ ਇਜ਼ਰਾਈਲ ਹਾਰ ਰਿਹਾ, ਜਿੱਤ ਨਹੀਂ ਰਿਹਾ। ਉਹਨੇ ਕਿਹਾ ਵੀ ਜੇ 11 ਮਹੀਨੇ ਬੀਤਣ ਬਾਅਦ ਵੀ ਈਵਨ ਛੋਟੀ ਜਿਹੀ ਪੱਟੀ ਜਿਹੜੀ ਗਜ਼ਾ ਦੀ ਹੈ ਉਸ ਦੇ ਵਿੱਚ ਉਹਦਾ ਆਬਜੈਕਟਿਵ ਪੂਰਾ ਨਹੀਂ ਹੋਇਆ, ਗੱਲ ਤਾਂ ਡਿਫਾਈਂਸ ਦੀ ਸੀ, ਔਰ ਉਹ ਸਾਰੇ ਦੇ ਨਾ ਉਹਨੇ ਕਿਹਾ ਜੀ ਨੈਤਨਯਾਹੂ ਦਾ ਕੋਈ ਇੰਟਰਸਟ ਨਹੀਂ ਹੈ ਵੀ ਹੌਸਟੇਜ ਨੂੰ ਛਡਾਣ ਜਾਂ ਦੂਜੇ, ਲੇਕਿਨ ਜੋ ਕਰਨਾ ਚਾਹੁੰਦਾ ਉਹ ਤੋੜਨੀ। ਤੇ ਉਹਨੇ ਕਿਹਾ ਜੀ ਹਿਜ਼ਬੁੱਲਾ ਤਾਂ ਉਹਨਾਂ ਕੋਲ 1.5 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਵਲੰਟੀਅਰ ਨੇ ਜੀ, ਔਰ 1.5 ਤੋਂ 2 ਲੱਖ ਉਹਨਾਂ ਦੇ ਕੋਲ ਇਹ ਅੱਡ ਏਜੰਸੀਆਂ ਦਾ, ਉਹਨਾਂ ਦੇ ਕੋਲ ਰਾਕਟ ਲਾਂਚਰ ਔਰ ਡਰੋਨ ਔਰ ਦੂਸਰੀ ਤੀਸਰੀ ਫੋਰਸ ਹੈ। ਔਰ ਉਹਨਾਂ ਨੂੰ ਜੇ ਉਹਨਾਂ ਨੇ ਕਿਹਾ ਵੀ ਜੇ ਗਰਾਊਂਡ ਦੇ ਉੱਤੇ ਜਾਣਗੇ ਤੇ ਇਹਨਾਂ ਦੇ ਲਈ ਸਰਪ੍ਰਾਈਜ਼ ਹੋਏਗਾ, ਇਜ਼ਰਾਈਲੀ ਆਰਮੀ ਦੇ ਲਈ ਇਹਨਾਂ ਨੂੰ ਹੈਵੀ ਕੈਜੁਅਲਟੀਜ਼ ਲੈਣੀਆਂ ਪੈ ਸਕਦੀਆਂ। ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਤਾਂ ਲਬਨਾਨ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਕੇ ਕਿੰਨੀ ਦੇਰ ਫਿਰ ਵਕੇਟ ਕਰਨਾ ਪਿਆ ਸੀ। ਸੋ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੁਛ ਹਾਸਲ ਨਹੀਂ ਹੋਣਾ। ਇਜ਼ਰਾਈਲ ਨੂੰ ਕੋਈ ਨਹੀਂ ਪਤਾ ਹੈ, ਨੈਤਨਯਾਹੂ ਸਿਰਫ ਆਪਣੇ ਆਪ ਨੂੰ ਬਚਾਉਣ ਦੇ ਲਈ, ਕਿਉਂਕਿ ਆਲਰੇਡੀ ਜੇ ਅੱਜ ਜੰਗ ਬੰਦ ਹੋ ਜਾਏ ਤਾਂ ਕਰਪਸ਼ਨ ਚਾਰਜਿਸ ਦੇ ਵਿੱਚੋਂ ਅੰਦਰ ਹੋਏਗਾ ਕਿ ਉਹ ਜਿਵੇਂ ਜੋ ਮੋਦੀ ਕਰ ਰਿਹਾ, ਮੋਦੀ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੀ ਹੋ ਰਿਹਾ ਹੈ ਇਸ ਕਿਸਮ ਦੀ। ਔਰ ਇਸ ਵੇਲੇ ਨੈਤਨਯਾਹੂ ਔਰ ਮੋਦੀ ਦਾ ਅਲਾਇੰਸ, ਔਰ ਕੱਲਾ ਇਹੀ ਨਹੀਂ, ਜਿਵੇਂ ਮੈਂ ਜ਼ਿਕਰ ਕੀਤਾ ਕਿ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਸਾਊਦੀ ਅਰੇਬੀਆ, ਉਹਨੇ ਕਿਹਾ ਵੀ ਇੰਡੀਆ ਦੀ ਵੈਪਨਰੀ ਯੂਜ਼ ਹੋ ਰਹੀ ਹੈ ਬੇਗੁਨਾਹ ਨੂੰ ਮਾਰਨ ਦੇ ਲਈ, ਉੱਥੇ ਐਮਨੀਸ਼ਨ ਜਿਹੜਾ ਜਾ ਰਿਹਾ। ਹੁਣ ਇਸ ਬੈਕਗਰਾਊਂਡ ਦੇ ਵਿੱਚ ਇਸ ਵੇਲੇ ਜਿਹੜੇ ਦੋਨੋਂ ਹੀ ਸਪਾਟ ਨੇ, ਯੂਕਰੇਨ ਔਰ ਇਜ਼ਰਾਈਲ ਦਾ ਬਿਹੇਵੀਅਰ, ਇਹ ਵਰਲਡ ਪੀਸ ਦੇ ਲਈ ਔਰ ਨੈਕਸਟ ਚ ਹਰ ਇੱਕ ਨੂੰ ਘੜੀਸਣ ਦੇ ਲਈ ਜੰਗ ਦੇ ਵਿੱਚ ਕਿਸੇ ਵੇਲੇ ਵੀ ਪ੍ਰੈਸਿਪੀਟੇਟਿੰਗ ਰੀਜ਼ਨ ਹੋ ਸਕਦੇ ਨੇ। ਚਲੋ ਯੂਕਰੇਨ ਦੇ ਮੁੱਦੇ ਤੇ ਤਾਂ ਅਸੀਂ ਸਮਝਦੇ ਹਾਂ ਵੀ ਜ਼ੈਲੈਂਸਕੀ ਅੱਜ ਕੱਲ੍ਹ ਆਇਆ ਹੋਇਆ ਹੈ। ਬੇਸ਼ੱਕ ਪਹਿਲਾਂ ਰਿਪਬਲਿਕਨਸ ਨੇ ਜਾਂ ਟਰੰਪ ਨੇ ਇਤਰਾਜ਼ ਕੀਤਾ ਕਿ ਜੀ ਉਹ ਬਾਈਡਨ ਦੇ ਹੋਮ ਟਾਊਨ ਪੈਨਸਿਲਵੇਨੀਆ 'ਚ ਹੈ, ਜੰਮਿਆ ਤਾਂ ਬਾਈਡਨ ਉੱਥੇ ਹੋਇਆ, ਉੱਥੇ ਗਿਆ, ਉੱਥੇ ਜਿਹੜੀ ਵੈਪਨ ਫੈਕਟਰੀ ਆ ਉਹਦੇ 'ਚ ਗਿਆ, ਔਰ ਉਹਨੇ ਕਿਹਾ ਜੀ ਇਹਦੇ ਰਾਹੀਂ ਇਵੇਂ ਲੱਗਾ ਜਿਵੇਂ ਉਹ ਡੈਮੋਕ੍ਰੇਟਾਂ ਦੀ ਮਦਦ ਕਰ ਰਿਹਾ। ਪਰ ਅੱਜ ਉਸ ਦੇ ਇੱਥੇ ਟਰੰਪ ਟਾਵਰ ਦੇ ਵਿੱਚ ਜ਼ੈਲੈਂਸਕੀ ਔਰ ਟਰੰਪ ਦੀ ਮੁਲਾਕਾਤ ਵੀ ਹੋਈ, ਲਗਭਗ 45 ਮਿੰਟ ਮੁਲਾਕਾਤ ਚੱਲੀ।
ਔਰ ਉਹਦੇ 'ਚ ਦੋਨਾਂ ਨੇ ਆਪੋ ਆਪਣਾ ਵਰਸ਼ਨ ਕਿਹਾ। ਟਰੰਪ ਨੇ ਕਿਹਾ ਕਿ ਜੀ ਮੈਂ ਜਦੋਂ ਬਣ ਗਿਆ ਤੇ ਮੈਂ ਪੀਸਫੁਲ ਆਨਰੇਬਲ ਐਗਰੀਮੈਂਟ ਕਰਾ ਦਿਆਂਗਾ। ਹਾਲਾਂ ਜ਼ੈਲੈਂਸਕੀ ਨੇ ਕਿਹਾ ਕਿ ਜੀ ਉਹ ਸਾਡੀ ਟੈਰੀਟਰੀ ਦੇ ਉੱਤੇ ਆ ਕੇ ਬੈਠਾ। ਪਰ ਸਾਨੂੰ ਇਹ ਲੱਗਦਾ ਵੀ ਇਹਦੇ ਨਾਲੋਂ ਵੀ ਯੂਕਰੇਨ 'ਚ ਤਾਂ ਫਿਰ ਵੀ ਕੰਟੇਨਮੈਂਟ ਹੈ ਕਿਸੇ ਨਾ ਕਿਸੇ ਲੈਵਲ ਤੇ। ਪਰ ਜੋ ਉੱਥੇ ਚੱਲ ਰਿਹਾ ਹੁਣ, ਜਿਹੜਾ ਤੁਹਾਡੇ ਸਵਾਲ ਦਾ ਦੂਸਰਾ ਪਾਰਟ ਸੀ ਕਿ ਵੀ ਕੀ ਕਾਰਨ ਹੈ ਕਿ ਈਰਾਨ ਜਾਂ ਦੂਸਰਾ ਇਸਲਾਮਿਕ ਵਰਲਡ, ਉਹ ਮੈਂ ਸਮਝਦਾ ਵਿਜ਼ਡਮ ਤੋਂ ਕੰਮ ਕਰ ਰਹੇ ਨੇ। ਇਹ ਜਿਹੜੀ ਪ੍ਰੋਵੋਕੇਸ਼ਨ, ਹੁਣ ਇਹ ਹਰ ਇੱਕ ਨੂੰ ਪਤਾ ਹੈ ਕਿ ਉਹ ਹਮਾਸ ਹੋਏ, ਹਿਜ਼ਬੁੱਲਾ ਹੋਏ ਤੇ ਅਜੇ ਯਮਨ ਵਾਲੇ ਬੈਠੇ ਨੇ, ਕਿਉਂਕਿ ਮੈਨੂੰ ਇਹ ਲੱਗਦਾ ਵੀ ਜੇ ਇਜ਼ਰਾਈਲ ਨੂੰ ਇੱਥੋਂ ਲੱਗਾ ਨਹੀਂ, ਉਹਨਾਂ ਨੇ ਉਹ ਫਰੰਟ ਵੀ ਖੋਲ ਦੇਣੇ। ਤੇ ਜੇ ਯਮਨ ਵਾਲੇ ਲੜਾਕੇ ਵੀ ਇੱਧਰ ਆ ਕੇ ਗਰਾਊਂਡ ਟਰੂਪਸ ਨਾਲ ਲੜਨ ਦਾ ਹੋਇਆ ਤੇ ਇਜ਼ਰਾਈਲ ਟ੍ਰੈਪ ਵੀ ਹੋਏਗਾ। ਇਹ ਵੀ ਮਿਲਟਰੀ ਐਕਸਪਰਟਸ ਦਾ ਕਹਿਣਾ ਕਿ ਵੀ ਇਨ ਦਾ ਐਂਡ ਇਜ਼ਰਾਈਲ ਲੂਜ਼ਰ ਹੋਏਗਾ, ਕਿਉਂਕਿ ਜਦੋਂ ਤੁਸੀਂ ਕੋਈ ਜੰਗ ਕਰਦੇ ਹੋ ਜਾਂ ਤੁਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਦੇ ਹੋ, ਇੱਕ ਮਿਲਟਰੀ ਆਬਜੈਕਟਿਵ ਹੁੰਦਾ ਹੈ, ਇੱਕ ਡਿਪਲੋਮੈਟਿਕ ਆਬਜੈਕਟਿਵ ਹੁੰਦਾ ਹੈ। ਜੀ ਇਸ ਵੇਲੇ ਡਿਪਲੋਮੈਟਿਕਲੀ ਤਾਂ ਮੋਸਟ ਹੇਟਡ ਹੈ ਨੇਤਨਯਾਹੂ, ਵਾਰ ਕ੍ਰਿਮੀਨਲ ਦੇ ਤੌਰ ਤੇ ਹੈ। ਈਵਨ ਇਸ ਸਾਰੇ ਦੇ ਵਿੱਚ ਮਿਲੀਟੈਰਲੀ ਇਜ਼ਰਾਈਲ ਕੀ ਹਾਸਲ ਕਰ ਰਿਹਾ ਇਹ ਵੀ ਉਹਨਾਂ ਦੇ ਸਾਹਮਣੇ ਨਹੀਂ ਹੈ, ਪਰ ਉਹ ਉਹਨੂੰ ਕੰਟੀਨਿਊ ਰੱਖਣਾ ਚਾਹੁੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਜੋ ਬੈਰੂਤ ਦੇ ਵਿੱਚ ਇਹਨਾਂ ਨੇ ਕਰਨਾ ਹੈ ਉਹੀ ਕਰਨਾ ਹੈ ਜੋ ਇਹਨਾਂ ਨੇ ਗਜ਼ਾ ਦੇ ਵਿੱਚ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਅਮਰੀਕਾ ਦਾ ਸਟੇਟਸ ਲੋ ਹੋਇਆ। ਜੇ ਪ੍ਰੈਜ਼ੀਡੈਂਟ ਬਾਈਡਨ ਇਹ ਠੀਕ ਹੈ, ਕੈਥੋਲਿਕ ਹੈ, ਸ਼ਾਮ ਨੂੰ ਪ੍ਰੇ ਵੀ ਕਰਦਾ ਹੋਣਾ, ਇਹ ਵੀ ਕਹਿੰਦਾ ਹੋਣਾ ਵੀ ਰੱਬ ਦੇ ਸਾਹਮਣੇ ਜਦੋਂ ਮੈਂ ਗਿਆ ਤੇ ਜਿਹੜੇ ਕਿੰਨੇ ਹਜ਼ਾਰ ਬੇਗੁਨਾਹ ਮਾਰੇ ਨੇ, 62,000 ਕਿ ਕਿੰਨੇ, ਔਰ 1 ਲੱਖ ਤੋਂ ਜ਼ਿਆਦਾ ਜ਼ਖਮੀ ਨੇ, 42,000 ਤੋਂ ਜ਼ਿਆਦਾ ਮਾਰੇ ਨੇ, ਉਹਨਾਂ ਦਾ ਕੌਣ ਉਹਨਾਂ ਦਾ ਹਿਸਾਬ ਕਿਤਾਬ ਦੇਗਾ। ਲੇਕਿਨ ਐਜ਼ ਏ ਪ੍ਰੈਜ਼ੀਡੈਂਟ ਜੇ ਪਹਿਲੇ ਦਿਨ, ਔਰ ਹਾਲ ਤਾਂ ਇਜ਼ਰਾਈਲ ਦਾ ਇਹ ਹੈ ਵੀ ਜੇ ਅਮਰੀਕਾ ਜਾਂ ਹੁਣ ਇੰਡੀਆ ਦਾ ਅਸਲਾ ਉੱਥੇ ਨਾ ਜਾਂਦਾ ਹੋਏ ਤਾਂ ਲੜਾਈ 4 ਦਿਨ 'ਚ ਮੁੱਕ ਜਾਏ। ਸੋ ਜੇ ਅਮਰੀਕਾ ਜਾਂ ਅਮਰੀਕਨ ਪਾਲਿਸੀ ਮੇਕਰ ਜਾਂ ਵਾਈਟ ਹਾਊਸ ਜਾਂ ਪੈਂਟਾਗਨ ਇਨ ਸਰਟਨ ਟਰਮਸ ਉਹਨੂੰ ਇਹ ਕਹਿ ਦਿੰਦੇ ਜਾਂ ਕਹਿ ਦੇਣ ਕਿ ਵੀ ਸਟਾਪ, ਇਨਫ ਇਜ਼ ਇਨਫ, ਤੇ ਕੱਲ ਇਹ ਲੜਾਈ ਬੰਦ ਹੋ ਸਕਦੀ ਹੈ। ਪਰ ਈਰਾਨ ਔਰ ਦੂਸਰੇ ਸਮਝਦੇ ਨੇ ਕਿ ਇਹ ਪ੍ਰੋਵੋਕ ਕਰਕੇ ਈਰਾਨ ਨੂੰ ਜੰਗ ਦੇ ਵਿੱਚ ਘੜੀਸਣਾ ਚਾਹੁੰਦਾ ਹੈ। ਔਰ ਫਿਰ ਉਹ ਚਾਹੁੰਦਾ ਹੈ ਕਿਉਂਕਿ ਜੇ ਈਰਾਨ ਵੀ ਚਾਹੁੰਦਾ ਫਿਰ ਅਮਰੀਕਾ ਵੀ ਖੁੱਲ ਕੇ ਜਿਹੜਾ ਈਰਾਨ ਦੇ ਖਿਲਾਫ ਭੁਗਤੇਗਾ, ਔਰ ਉਹ ਹੀ ਉਹਨੂੰ ਜਿਹੜਾ ਇਜ਼ਰਾਈਲ ਦਾ ਆਬਜੈਕਟਿਵ ਹੈ। ਸੋ ਇਹ ਨਹੀਂ ਹੈ ਵੀ ਈਰਾਨ, ਹਾਲਾਂਕਿ ਈਰਾਨ ਭਰਿਆ ਪੀਤਾ ਬੈਠਾ ਹੈ, ਉਹਦੀ ਤਹਿਰਾਨ ਦੀ ਸਰਜ਼ਮੀਨ ਦੇ ਉੱਤੇ ਹਮਾਸ ਦੇ ਲੀਡਰ ਦਾ ਮਰਡਰ ਕੀਤਾ ਗਿਆ। ਔਰ ਇਹ ਵੀ ਇੱਕ ਖਬਰ 2 ਦਿਨ ਪਹਿਲਾਂ ਸੀ ਕਿ ਸ਼ਾਇਦ ਈਰਾਨ ਦਾ ਕੋਈ ਸਾਬਕਾ ਪ੍ਰੈਜ਼ੀਡੈਂਟ ਜਾਂ ਉਹਨਾਂ ਦਾ ਅਹੁਦੇਦਾਰ ਉਹ ਵੀ ਜ਼ਖਮੀ ਹੋਇਆ ਪੇਜਰ ਬੰਬ ਨਾਲ। ਪਤਾ ਨਹੀਂ ਕਿੰਨਾ ਠੀਕ ਸੀ, ਕਨਫਰਮ ਨਹੀਂ ਹੋਇਆ। ਔਰ ਹੁਣ ਵੀ ਜਦੋਂ ਇਹ ਕਿਹਾ ਜਾਂਦਾ ਕਿ ਕੀ ਹਿਜ਼ਬੁੱਲਾ ਜਿਸ ਦਾ ਇੰਨਾ ਨੁਕਸਾਨ ਕੀਤਾ ਜੀ, 1000 ਪੇਜਰ ਬੰਬਰ, ਉਹਨਾਂ ਨੇ ਕਿਹਾ ਜੀ ਇਹ ਵਰਜਨ ਇਜ਼ਰਾਈਲ ਦੀ ਹੈ, ਉੱਥੋਂ ਆਏ, ਉਹਨਾਂ ਨੇ ਆਪਣਾ ਕੋਈ ਇਹਦੇ ਤੇ ਨਹੀਂ ਦਿੱਤਾ। ਔਰ ਜਿਸ ਸਪਿਰਿਟ ਦੇ ਨਾਲ ਜੇ ਹਮਾਸ ਵਾਲੇ 11 ਮਹੀਨੇ ਬਾਅਦ ਵੀ ਸਬਡਿਊ ਨਹੀਂ ਹੋਏ ਤੇ ਹਿਜ਼ਬੁੱਲਾ ਤਾਂ ਮੱਚ ਮੋਰ ਆਰਗੇਨਾਈਜ਼ਡ ਹੈ ਔਰ ਮੱਚ ਮੋਰ ਉਹਨਾਂ ਕੋਲ ਨੰਬਰ ਹੈ। ਔਰ 4 ਦਹਾਕਿਆਂ ਤੋਂ ਪੋਲੀਟੀਕਲ ਫੋਰਸ ਵੀ ਨੇ ਉੱਥੇ, ਮਿਲੀਟੈਂਟ ਫੋਰਸ ਵੀ ਨੇ। ਔਰ ਜ਼ਾਹਰ ਹੈ ਕਿ ਵੀ ਡਿਪਲੋਮੈਟਿਕਲੀ ਵੀ ਉਹਨਾਂ ਨੇ ਜਿਸ ਕਿਸਮ ਦਾ ਈਰਾਨ ਔਰ ਦੂਸਰੇ ਦੇ ਨਾਲ ਉਹਨਾਂ ਦਾ ਇਲਹਾਕ ਹੈ। ਪਰ ਅਸੀਂ ਜੇ ਇਸ ਸਾਰੇ ਤੋਂ ਬਿਯੋਂਡ ਦੇਖੀਏ ਤੇ ਇੰਨੀ ਤਬਾਹੀ, ਬੇਗੁਨਾਹ ਦਾ ਮਾਰਿਆ ਜਾਣਾ, ਚੀਖ ਚਿਹਾੜਾ, ਔਰਤਾਂ, ਬੱਚੇ, ਦੂਸਰੇ, ਇਹ ਉਹੀ ਜਦੋਂ ਅਸੀਂ ਦੇਖਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਉਹ ਸੈਮਨਾਬਾਦ ਸ਼ਹਿਰ 'ਚ ਖਲੋ ਕੇ ਦਿੱਤਾ ਗਿਆ ਜਿਹੜਾ ਇਹ ਫਰਮਾਨ ਸੀ ਕਿ ਭਾਈ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਇੰਨੀ ਕੁਰਲਾਟ, ਇੰਨੀ ਤਕਲੀਫ, ਇੰਨਾ ਬਲੱਡ ਸ਼ੈਡ, ਔਰ ਇਸ ਸਾਰੇ ਦੇ ਬਾਵਜੂਦ ਦੁਨੀਆ ਦੀਆਂ ਤਾਕਤਾਂ, ਖਾਸ ਤੌਰ ਤੇ ਅਮਰੀਕਾ ਜਾਂ ਵੈਸਟਰਨ, ਇਹ ਮਹਿਜ਼ ਕਿ ਜੀ ਡਿਪਲੋਮੇਸੀ ਦਾ ਇਹ ਲਫ਼ਜ਼ ਕੱਢ ਲਿਆ ਤੇ ਇਹ ਲਫ਼ਜ਼ ਪਾ ਲਿਆ। ਸੋ ਅੱਜ ਵੀ ਦੁਨੀਆ ਉਹੀ ਜਿਹੀ ਹੈ ਜਿਹੋ ਜਿਹੀ 14ਵੀਂ 15ਵੀਂ ਸਦੀ ਦੇ ਵੇਲੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਵੰਗਾਰਿਆ ਸੀ। ਅੱਜ ਵੀ ਅਸੀਂ ਬੇਬਸੀ 'ਚ ਦੇਖ ਰਹੇ ਹਾਂ ਕਿ ਇਨਸਾਨੀ ਲਹੂ ਡੁੱਲ ਰਿਹਾ ਔਰ ਜਿਵੇਂ ਲੋਕ ਲਾਸ਼ਾਂ ਗਿਣ ਰਹੇ ਨੇ ਔਰ ਇਹ ਆਪਣੇ ਆਰਥਿਕ ਹਿੱਤ, ਡਾਲਰ ਜਾਂ ਕੋਈ ਵੋਟਾਂ ਗਿਣ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਆਉਣ ਵਾਲਾ ਜਿਹੜਾ ਇਹ ਸਾਰਾ ਦੌਰ ਹੈ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਕਿਵੇਂ ਦੇਖਿਆ ਜਾਣਾ ਤੇ ਪ੍ਰਧਾਨ ਬਾਈਡਨ ਦਾ ਰੋਲ ਇਹਦੇ ਵਿੱਚ ਕਿਵੇਂ ਦੇਖਿਆ ਜਾਣਾ, ਇਹ ਹੁਣ ਮਤਲਬ ਇਹਨਾਂ ਦੇ ਉਹਦੇ ਤੇ ਹੀ ਛੱਡਦੇ ਆ ਵੀ ਕੀ ਇਹ ਪਾਰਟ ਹੋਣਾ ਆ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਅਮਰੀਕਾ ਤੇ ਭਾਰਤ ਦੇ ਜਿਹੜੇ ਸਬੰਧ ਹੈਗੇ ਆ। ਅਸੀਂ ਬੀਤੀ ਕੱਲ ਤੇ ਸ਼ੋਅ ਨਹੀਂ ਸੀ ਕਰ ਸਕੇ। ਉਹਦੇ ਤੋਂ ਪਹਿਲਾਂ ਇੱਕ ਦਿਨ ਅਸੀਂ ਗੱਲ ਕੀਤੀ ਸੀਗੀ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਮੋਦੀ ਦੀ ਅਮਰੀਕਾ ਫੇਰੀ ਹੈ ਜਾਂ ਇਹ ਜਿਹੜਾ ਸਾਰਾ ਪਾਰਟ ਚੱਲ ਰਿਹਾ ਉਹ ਕਿਵੇਂ ਡਿਵੈਲਪ ਕਰ ਰਿਹਾ, ਅਮਰੀਕਾ ਭਾਰਤ ਨੂੰ ਕਿਵੇਂ ਉਹ ਦੇਖ ਰਿਹਾ ਆ। ਉਸੇ ਸੰਦਰਭ ਦੇ ਵਿੱਚ ਜਿਵੇਂ ਇੱਕ ਪੈਟਰਨ ਦੇ ਤਹਿਤ ਅਸੀਂ ਦੇਖਿਆ ਜਿੱਥੇ ਸਿਕਸ ਫॉर ਜਸਟਿਸ ਵੱਲੋਂ ਰੈਫਰੈਂਡਮ ਦੀਆਂ ਵੋਟਾਂ ਪਵਾਈਆਂ ਜਾਂਦੀਆਂ ਨੇ, ਜਿਹੜੇ ਮੁਲਕ ਦੇ ਵਿੱਚ ਪਹਿਲਾਂ ਕੈਨੇਡਾ ਦਾ ਜ਼ਿਕਰ ਹੋਇਆ, ਫਿਰ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ, ਤੇ ਉੱਥੇ ਮਤਲਬ ਜਿਹੜੇ ਵਾਪਸ ਮੰਦਰ ਹੈਗੇ ਆ ਉਹਨਾਂ ਦੀ ਡੀਫੇਸਿੰਗ ਹੁੰਦੀ ਹੈ ਤੇ ਉਹਨਾਂ ਨੂੰ ਡੈਸਕ੍ਰੇਟ ਕੀਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ। ਪ੍ਰੋਵੋਕਿੰਗ ਜਿਹੜੇ ਨਾਅਰੇ ਹੈਗੇ ਆ, ਕਦੇ ਕੰਧ ਦੇ ਉੱਤੇ ਜਾਂ ਕਿਸੇ ਇਨਸਿਗਨੀਆ ਜਿਹੜਾ ਵੱਡਾ ਉਹਨਾਂ ਦਾ ਲੋਗੋ ਬਣਿਆ ਹੁੰਦਾ ਉਸ ਦੇ ਉੱਤੇ ਨਾਅਰੇ ਲਿਖੇ ਜਾਂਦੇ ਆ। ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਖਬਰ ਵੀ ਆਈ ਵੀ ਉਹ ਕੈਮਰੇ ਹੈ ਨਹੀਂ ਉੱਥੇ। ਜਦੋਂ ਜਾਂਚ ਦੇ ਵਿੱਚ ਉਹ ਗੱਲ ਸਾਹਮਣੇ ਆਈ, ਪੁਲਿਸ ਵਾਲੇ ਲੱਭਣ ਲੱਗੇ ਵੀ ਭਾਈ ਹੁਣ ਇਹਦੀ ਜਾਂਚ ਕਰਕੇ ਦੇਖੀਏ ਤੇ ਸਹੀ ਕੌਣ ਕਰ ਗਿਆ, ਤੇ ਉਹਦੇ ਵਿੱਚ ਮਤਲਬ ਉਹ ਮੁੜ ਕੇ ਇਹੀ ਗੱਲ ਸਾਹਮਣੇ ਆਈ ਵੀ ਆਪ ਹੀ ਕੀਤਾ। ਤੇ ਜਿਹੜਾ ਇਲਜ਼ਾਮ ਹੈ ਉਹ ਸਿੱਖਾਂ ਦੇ ਸਿਰ ਮੜਨ ਦੀ ਜਿਹੜੀ ਲਾਈਨ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਸੋ ਹੁਣ ਇਹ ਵੀ ਇੱਕ ਪੈਟਰਨ ਲਗਾਤਾਰਤਾ ਦੇ ਨਾਲ ਜਾਰੀ ਹੈ ਵੀ ਜਿੱਥੇ ਵੱਡਾ ਪ੍ਰੋਟੈਸਟ ਹੁੰਦਾ ਜਾਂ ਜਿੱਥੇ ਵੋਟਾਂ ਪੈਂਦੀਆਂ ਨੇ ਰੈਫਰੈਂਡਮ ਦੀਆਂ, ਉੱਥੇ ਇਹ ਜਿਹੜਾ ਘਟਨਾਕ੍ਰਮ ਹੈ ਉਹ ਵਾਪਰ ਜਾਂਦਾ ਆ। ਸੋ ਇਹ ਦੋਹਾਂ ਪੱਖਾਂ ਤੋਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਡੀਅਨ ਮੀਡੀਆ ਵੱਧ ਚੜ੍ਹ ਕੇ ਖਬਰਾਂ ਲਾਉਂਦਾ। ਹੁਣ ਬੀਤੀ ਕੱਲ ਵੀ ਮਤਲਬ ਅਜਿਹੀ ਇੱਕ ਘਟਨਾ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਵਿੱਚ ਹੁੰਦੀ ਹੈ। 10 ਕੁ ਦਿਨ ਪਹਿਲਾਂ ਜਦੋਂ ਹੁਣ ਨਰਿੰਦਰ ਮੋਦੀ ਨੇ ਇੱਥੇ ਆਉਣਾ ਸੀ, ਇਹ ਨਿਊਯਾਰਕ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉਹੀ ਵਾਪਸ ਮੰਦਰ ਹੁਣ ਜਿਹੜਾ ਹੈਗਾ ਉੱਥੇ ਨਾਅਰੇ ਲਿਖੇ ਗਏ ਆ ਸੈਕਰਾਮੈਂਟੋ ਦੇ ਵਿੱਚ। ਸੋ ਕਿਵੇਂ ਦੇਖਿਆ ਜਾਵੇ ਇਹ ਸਾਰੇ ਘਟਨਾਕ੍ਰਮ ਨੂੰ ਵੀ ਇਹ ਜਿਹੜਾ ਚੱਲ ਰਿਹਾ ਤੇ ਕਿਸ ਪੈਟਰਨ ਦੇ ਤਹਿਤ ਜਾਂ ਕਿਸ ਨੀਤੀ ਦੇ ਤਹਿਤ ਇਹ ਜਿਹੜੀ ਡੈਸਕ੍ਰੇਸ਼ਨ ਹੈ ਜਾਂ ਡੀਫੇਸਿੰਗ ਹੈ ਉਹ ਕੀਤੀ ਜਾ ਰਹੀ ਹੈ ਜਾਂ ਕਰਵਾਈ ਜਾ ਰਹੀ ਹੈ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਦੀ ਨਰਿੰਦਰ ਮੋਦੀ ਦੀ 3 ਰੋਜ਼ਾ ਅਮਰੀਕਾ ਯਾਤਰਾ ਜਿਹੜੀ ਹੈ ਉਹ ਇਹ ਨਹੀਂ ਕਿ ਵੀ ਵਿਵਾਦਾਂ 'ਚ ਘਿਰੀ ਰਹੀ, ਲੇਕਿਨ ਉਸ ਨੇ ਇੰਡੀਆ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਉਸ ਦਾ ਜਿਹੜਾ ਉਹ ਸ਼ੀਸ਼ਾ ਦਿਖਾਇਆ। ਔਰ ਇਹ ਗੱਲ ਅਸੀਂ ਇੱਕ ਸਿੱਖ ਪਰਸਪੈਕਟਿਵ ਤੋਂ ਨਹੀਂ ਕਹਿੰਦੇ, ਈਵਨ ਤੁਸੀਂ ਸਾਰਾ ਇੰਡੀਅਨ ਮੀਡੀਆ ਖੰਗਾਲ ਲਓ, ਉਹਨਾਂ ਦੇ ਯੂਟਿਊਬਰ ਔਰ ਦੂਸਰੇ ਹਾਲਾਂ ਜਿਹੜੇ ਯੂਟਿਊਬਰ ਓਬਜੈਕਟਿਵਲੀ ਦੇਖਦੇ ਨੇ ਉਹ ਇਸ ਨੂੰ ਇੰਡੀਆ ਦੀ ਵੱਡੀ ਬੇਇੱਜ਼ਤੀ ਮੰਨਦੇ ਨੇ ਔਰ ਉਹਦੇ ਲਈ ਮੋਦੀ ਨੂੰ ਜ਼ਿੰਮੇਵਾਰ ਦੱਸਦੇ ਨੇ ਕਿ ਭਾਈ ਉਸ ਨੇ ਲੈਟ ਡਾਊਨ ਕੀਤਾ ਮੁਲਕ ਨੂੰ ਔਰ ਉਹਦੀ ਫੋਰਨ ਪਾਲਿਸੀ ਜਿਹੜੀ ਹੈ ਟੋਟਲੀ ਕਲੈਪਸ ਹੈ। ਔਰ ਜਿਹੜੇ ਮੋਦੀ ਭਗਤ ਮੀਡੀਆ ਉਹ ਇਹਨੂੰ ਅਮਰੀਕਾ ਦੀ ਸਾਜ਼ਿਸ਼ ਦੱਸਦਾ ਹੈ ਕਿ ਅਮਰੀਕਾ ਖਾਲਿਸਤਾਨੀਆਂ ਦੀ ਪਿੱਠ ਤੇ ਖੜ ਗਿਆ। ਇਹੀ ਕਾਰਨ ਹੈ ਕਿ ਉੱਥੇ ਉਹਨਾਂ ਦੇ ਡਿਸਟ੍ਰਿਕਟ ਕੋਰਟ ਨੇ ਅਜੀਤ ਡੋਵਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਸੁਸ਼ਾਂਤ ਗੋਇਲ ਔਰ ਜਿਹੜਾ ਨਿਖਿਲ ਗੁਪਤਾ ਇਹਨਾਂ ਦੇ ਖਿਲਾਫ ਵਾਰੰਟ ਕੱਢੇ ਨੇ। ਪਹਿਲੀ ਵਾਰ ਐਸਾ ਹੋਇਆ ਕਿ ਕਿਸੇ ਸਿਕਿਉਰਿਟੀ ਐਡਵਾਈਜ਼ਰ ਇਸੇ ਤੋਂ ਹੀ ਡਰਦੇ ਆ ਅਜੀਤ ਡੋਵਲ ਨਹੀਂ ਆਇਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ 2 ਦਿਨ ਪਹਿਲਾਂ ਪ੍ਰੋ ਖਾਲਿਸਤਾਨੀਆਂ ਦੇ ਨਾਲ ਜਿਹੜੀ ਵਾਈਟ ਹਾਊਸ ਨੇ ਮੀਟਿੰਗ ਕੀਤੀ ਦਾ ਮਤਲਬ ਹੈ ਕਿ ਅਮਰੀਕਾ ਨੇ ਖਾਲਿਸਤਾਨੀਆਂ ਨੂੰ
ਜਿਹੜਾ ਆਪਣੇ ਸ਼ੈਲਟਰ ਥੱਲੇ ਲੈ ਲਿਆ, ਆਪਣੇ ਵਿੰਗਸ ਦੇ ਥੱਲੇ, ਔਰ ਇਹ ਬਹੁਤ ਵੱਡਾ ਖਤਰਾ ਹੈ। ਹਾਲਾਂਕਿ ਇੰਡੀਅਨ ਮੀਡੀਆ ਨੇ ਜਿਹੜੇ ਤਿੰਨੋਂ ਹੀ ਥਾਵਾਂ ਤੇ ਪਾਵਰਫੁਲ ਪ੍ਰੋਟੈਸਟ ਹੋਏ ਮੋਦੀ ਦੇ ਖਿਲਾਫ, ਉਹ ਡੈਲਾਵੇਅਰ 'ਚ ਹੋਏ ਕੁਆਡ ਮੀਟਿੰਗ ਦੇ ਦੌਰਾਨ, ਇੱਥੇ ਕਮਿਊਨਿਟੀ ਸੈਂਟਰ 'ਚ ਹੋਏ ਨਾਸਾ ਕਾਊਂਟੀ 'ਚ, ਜਾਂ UN ਦੇ ਬਾਹਰ, ਉਹਨੂੰ ਆਲਮੋਸਟ ਬਲੈਕ ਆਊਟ ਹੀ ਕੀਤਾ। ਰਾਦਰ ਇਸ ਦੇ ਉਲਟ ਉਹਨਾਂ ਨੇ ਜਿਹੜੇ ਚੰਦ ਜ਼ਮੀਰ ਫਰੋਸ਼ ਪੱਗਾਂ ਵਾਲੇ ਸੀ ਉਹਨਾਂ ਦੇ ਨਾਲ ਜਿਹੜੀਆਂ ਪਿਕਚਰਾਂ ਉਹ ਕੱਢੀਆਂ ਕਿ ਜੀ ਇਹ ਫਲਾਣਾ ਜਿਹੜਾ ਉਹ ਇੱਕ ਉਹ ਮੈਰੀਲੈਂਡ ਦਾ ਹੈਗਾ, ਕੀ ਹੈ ਉਹ, ਇੱਕ ਟੁਚਾ ਜਿਹਾ ਇਹਨਾਂ ਦਾ BJP ਦਾ ਬਣਿਆ ਹੋਇਆ ਪੱਗ ਵਾਲਾ ਜੱਸੀ ਸਿੰਘ, ਤੇ ਇੱਕ ਧਾਲੀਵਾਲ, ਇਹਨਾਂ ਦੀਆਂ ਪਿਕਚਰ, ਜਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ UN ਦੇ ਵਿੱਚ ਇੱਕ ਛੋਟਾ ਸਿੱਖ ਬੱਚਾ 5-6 ਸਾਲ ਦਾ ਜਿਹਨੇ ਆ ਕੇ ਪ੍ਰੈਜੈਂਟੇਸ਼ਨ ਦਿੱਤੀ, ਉਹਨੂੰ ਇਹ ਦੱਸਣ ਦੇ ਲਈ ਕਿ ਦੇਖੋ ਇੰਡੀਆ ਕਿਵੇਂ ਸਿੱਖਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਵੀ ਪ੍ਰਮੋਟ ਕਰ ਰਿਹਾ। ਉਹਨੇ ਕਿਤਾਬ ਲਿਖੀ ਹੈ ਔਰ ਉਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਉਹਨਾਂ ਨੇ ਜਿਹੜਾ ਮੋਦੀ ਦਾ ਵਿਰੋਧ ਸੀ ਪਾਵਰਫੁਲ ਤਰੀਕੇ ਨਾਲ ਉਹਨੂੰ ਟੋਟਲੀ ਬਲੈਕ ਆਊਟ ਕੀਤਾ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਨਾ ਤਾਂ ਅਮਰੀਕਾ ਨੇ ਡਿਨਾਈ ਕੀਤਾ ਕਿ ਜੀ ਅਸੀਂ ਜਿਹੜੇ ਸੱਦੇ ਸੀ ਬੰਦੇ, ਔਰ ਉਹਨਾਂ ਦੇ ਮੀਡੀਆ ਨੇ ਕਿਹਾ ਕਿ ਜੀ ਉਹਨਾਂ ਨੇ ਸਿੱਖਾਂ ਨੂੰ ਸੱਦ ਕੇ ਅਸ਼ੋਰ ਕੀਤਾ ਕਿ ਤੁਸੀਂ ਬਿਲਕੁਲ ਸਿਕਿਉਰ ਹੋ, ਔਰ ਖੁਦ ਹੀ ਉਹਨਾਂ ਨੇ ਉਹਨੂੰ ਖਾਲਿਸਤਾਨੀ ਸਪਿਨ ਵੀ ਦਿੱਤੀ ਹੈ ਦੱਸ ਕੇ ਜੀ ਫਲਾਣੇ ਦਾ ਖਾਲਿਸਤਾਨੀ ਕਨੈਕਸ਼ਨ ਕੀ ਹੈ ਜਾਂ ਢਿਮਕੇ ਦਾ ਕੀ ਹੈ। ਹੁਣ ਹਾਲਾਂ ਪੈਟਰਨ ਉਹਨਾਂ ਦਾ ਉਹੀ ਸੀ ਜਿਵੇਂ ਤੁਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਹ ਜਿਹੜੀ ਮੰਦਰਾਂ ਦੀ ਡੀਫੇਸਿੰਗ ਹੈ, ਔਰ ਇਹਦੇ 'ਚ ਇੱਕ ਪੁਆਇੰਟ ਬੜਾ ਦਿਲਚਸਪੀ ਵਾਲਾ ਹੋਏਗਾ, ਜਿਨ੍ਹਾਂ ਨੂੰ ਬਾਪਸ ਕਿਹਾ ਜਾਂਦਾ ਹੈ ਜਾਂ ਅਕਸ਼ਤਾਮ ਮੰਦਰ ਜਾਂ ਸਤਿਆ ਨਾਰਾਇਣ ਮੰਦਰ ਕਿਹਾ ਜਾਂਦਾ ਹੈ। ਜੇ ਮੈਂ ਆਪਣੀ ਸਿੱਖ ਆਡੀਅנס ਨੂੰ ਸਮਝਾਉਣਾ ਹੋਏ ਤੇ ਇਹ ਹਿੰਦੂਆਂ ਦੇ ਨਿਰੰਕਾਰੀ ਨੇ, ਇਹ ਮੇਨ ਸਟ੍ਰੀਮ ਹਿੰਦੂ ਮੰਦਰ ਨਹੀਂ ਨੇ ਜੀ। ਗੁਜਰਾਤ ਦੇ ਵਿੱਚ ਇਹਨਾਂ ਦਾ ਬੇਸ ਹੈ। ਇਹਨਾਂ ਦਾ ਪ੍ਰਮੁੱਖ ਜਿਹੜਾ ਸਤਿਆ ਨਾਰਾਇਣਨ ਕੇ ਕੀ ਉਹ ਆਪਣੇ ਆਪ ਨੂੰ ਵੀ ਵਿਸ਼ਨੂੰ ਦਾ ਅਵਤਾਰ ਕਹਿੰਦਾ ਹੈ, ਔਰ ਈਵਨ ਇਹਨਾਂ ਦੇ ਉੱਤੇ ਅਕਸ਼ਤਾਮ ਮੰਦਰਾਂ ਦੇ ਉੱਤੇ ਗੁਜਰਾਤ ਦੇ ਵਿੱਚ ਵੀ ਟਾਈਮ ਟੂ ਟਾਈਮ ਜਿਹੜਾ ਹੈ ਉਹ ਤਨਕੀਦ ਵੀ ਹੁੰਦੀ ਰਹੀ, ਇਹਨਾਂ ਤੇ ਅਟੈਕ ਵੀ ਹੁੰਦੇ ਰਹੇ, ਔਰ ਇਹਨਾਂ ਨੂੰ ਮੁੱਖ ਧਾਰਾ ਹਿੰਦੂ ਨਹੀਂ ਮੰਨਿਆ ਜਾਂਦਾ, ਪਹਿਲੀ ਗੱਲ। ਅੱਛਾ, ਦੂਸਰੀ ਗੱਲ ਇਹ ਜਿਹੜੇ ਜੇ ਮੋਸਟ ਆਰਗੇਨਾਈਜ਼ਡ ਦੇਖਣਾ ਹੋਏ, ਵੱਡੀਆਂ ਵੱਡੀਆਂ ਬਿਲਡਿੰਗਾਂ ਵਾਲੇ ਇੱਥੇ ਨਿਊ ਜਰਸੀ 'ਚ ਪਤਾ ਨਹੀਂ ਕਿੰਨੇ ਏਕੜ ਦੇ ਵਿੱਚ ਫੈਲਿਆ ਹੋਇਆ ਹੈ, ਸਭ ਤੋਂ ਜ਼ਿਆਦਾ ਆਰਗੇਨਾਈਜ਼ਡ ਜਿਹੜੇ ਨੇ ਇਹ ਮੰਦਰ ਨੇ। ਇਹਨਾਂ ਦੇ ਕੋਲ ਜਿੰਨੇ ਰੀਸੋਰਸ ਨੇ, ਜਿੰਨੇ ਵੱਡੇ ਇਹਨਾਂ ਦੇ ਕੰਪਲੈਕਸ ਨੇ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਉਹ ਕੈਨੇਡਾ ਹੋਏ, ਆਸਟ੍ਰੇਲੀਆ 'ਚ ਹੋਏ, ਜਾਂ ਮੋਦੀ ਦੀ ਆਮਦ ਤੋਂ ਪਹਿਲਾਂ 17 ਸਤੰਬਰ ਨੂੰ ਜਾਂ ਦੂਸਰਾ ਹਵਾਲੇ ਨਾਲ ਹੋਏ ਜੀ ਨਿਊਯਾਰਕ ਦੇ ਅਕਸ਼ਤਾਮ ਤੇ ਸੈਕਰਾਮੈਂਟੋ ਦੇ, ਜਿਵੇਂ ਆਸਟ੍ਰੇਲੀਆ ਦੀ ਤੁਸੀਂ ਪੁਲਿਸ ਕੈਮਰੇ ਨਹੀਂ ਨੇ। ਹੁਣ ਜਿੱਥੇ ਮਿਲੀਅਨਸ ਆਫ ਡਾਲਰਸ ਦੀਆਂ ਬਿਲਡਿੰਗਸ ਨੇ, ਕੋਈ ਹੋਰ ਕਿਸੇ ਨੇ ਗਲੀ ਦੇ ਮੋੜ ਤੇ ਮੰਦਰ, ਤਾਂ ਜਿੱਥੇ ਮਰਜ਼ੀ ਤੁਸੀਂ ਇੱਕ ਪੱਥਰ ਰੱਖੋ, ਉਹਦੇ ਤੇ ਸੰਧੂਰ ਉਲਟਾ ਕਰ ਦਿਓ ਤੇ ਪੂਜਾ ਸ਼ੁਰੂ ਕਰ ਦਿਓ, ਇਦਾਂ ਦੇ ਹਜ਼ਾਰਾਂ ਮੰਦਰ ਹਰ ਪਾਸੇ ਬਣੇ ਹੋਏ ਨੇ। ਲੇਕਿਨ ਇਹ ਮੋਸਟ ਆਰਗੇਨਾਈਜ਼, ਜਿੱਥੇ ਤੁਹਾਨੂੰ ਮੀਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਭਾਈ ਇੱਕ ਤੁਸੀਂ ਬਹੁਤ ਜਿਹੜੀ ਹੈ ਉਹ ਮਾਰਵਲਸ ਔਰ ਬਹੁਤ ਜ਼ਬਰਦਸਤ ਇਮਾਰਤ ਵੱਲ ਜਾ ਰਹੇ ਹੋ, ਤੇ ਉੱਥੇ CCTV ਕੈਮਰੇ ਕਿਉਂ ਗਾਇਬ ਨੇ ਜੀ? ਔਰ ਪੁਲਿਸ ਨੇ ਤਾਂ ਆਸਟ੍ਰੇਲੀਆ ਦੇ ਮਾਮਲੇ 'ਚ ਕਿਹਾ ਵੀ ਇਹਨਾਂ ਨੇ ਖੁਦ ਹੀ ਕੀਤਾ। ਹੁਣ ਇੱਥੇ ਜਿਹੜੀ ਘਟਨਾ ਨੂੰ, ਔਰ ਇਹਦੀ ਖਬਰ ਤੁਸੀਂ ਦੇਖੋਗੇ ਕਿ ਅਮਰੀਕਨ ਜਾਂ ਕੈਨੇਡੀਅਨ ਜਾਂ ਆਸਟ੍ਰੇਲੀਅਨ ਮੁੱਖ ਧਾਰਾ ਮੀਡੀਆ PTI 'ਚ ਲੱਗੀ ਹੋਏਗੀ। ਉਹਦਾ ਮਤਲਬ ਜਦੋਂ ਤੁਸੀਂ PTI ਦਾ ਦੇਖੋ ਤੇ ਇਹਦਾ ਮਤਲਬ ਹੁੰਦਾ ਹੈ ਕਿ ਬਈ ਇਹ ਪਲਾਂਟਡ ਖਬਰ ਹੈ, ਪ੍ਰੈਸ ਟਰਸਟ ਆਫ ਇੰਡੀਆ ਇਹਨਾਂ ਦੀ ਨਿਊਜ਼ ਏਜੰਸੀ ਹੈ, ਔਰ ਉਹਨੂੰ ਕੰਡੈਮ ਕਰਨ ਵਾਲਿਆਂ ਜੇ ਕੈਨੇਡਾ 'ਚ ਹੋਇਆ ਤਾਂ ਉਹ ਚੰਦਰਾ ਜਿਹੜਾ ਇੱਕ MP ਬਣਾਇਆ ਹੋਇਆ ਉਹ ਕੰਡੈਮ ਕਰਨ ਵਾਲਾ। ਹੁਣ ਇਹ ਖਬਰ ਜਿਹੜੀ ਉਹਨਾਂ ਦੇ ਹੇਟ ਗ੍ਰੈਫਿਟੀ ਐਟ US ਟੈਂਪਲ, ਸੈਕੰਡ ਇਨਸੀਡੈਂਟ ਇਨ 10 days, PTI ਦੀ ਖਬਰ ਹੈ ਕਿ 10 ਦਿਨਾਂ ਦੇ ਵਿੱਚ ਦੂਜਾ ਹੈ। ਪਹਿਲਾਂ 17 ਸਤੰਬਰ ਨੂੰ ਸੀ, ਫਿਰ ਜਿਹੜਾ ਉਹ ਕੰਡੈਮਨੇਸ਼ਨ ਔਰ ਦੂਸਰਾ ਸ਼ੁਰੂ ਹੋ ਗਿਆ। ਔਰ ਇਹਨੂੰ ਵੀ ਕੰਡੈਮ ਕਰਨ ਵਾਲਿਆਂ 'ਚ ਰੋ ਖੰਨਾ ਜੀ, ਕਾਂਗਰਸਮੈਨ, ਜਿਹੜਾ ਭਾਵੇਂ ਕਲੇਮ ਕਰਦਾ ਹੈ ਕਿ ਜੀ ਫਲਾਣਾ ਜਿਹੜਾ ਉਹ ਈਸ਼ਵਰ ਚੰਦਰ ਵਿਦਿਆ ਸਾਗਰ ਤੇ ਫਲਾਣਾ ਮੇਰਾ ਦਾਦਾ ਸੀ ਤੇ ਮੇਰਾ ਫਲਾਣਾ ਮੈਂ ਕਾਂਗਰਸੀ ਬੈਕਗਰਾਉਂਡ ਦੂਜਾ। ਹੁਣ ਇਹ ਕੀ ਕਹਿ ਰਿਹਾ? ਦਿਸ ਟਾਈਪ ਆਫ ਹੇਟ ਅਗੇਂਸਟ ਹਿੰਦੂ ਅਮਰੀਕਨਸ ਐਂਡ ਵੈਂਡਲਿਜ਼ਮ ਇਜ਼ ਅਪੋਲਿੰਗ ਐਂਡ ਮੋਰਲੀ ਰੋਂਗ। ਭਾਈ ਕੌਣ ਹੇਟ ਫੈਲਾ ਰਿਹਾ ਹੈ? ਕਿਵੇਂ ਹਿੰਦੂ ਇੰਡੀਅਨਸ ਦੇ ਖਿਲਾਫ ਹੇਟ, ਜਾਂ ਕਿਵੇਂ ਇਹ ਕੌਣ ਕਰ ਰਿਹਾ? ਉਹਨੇ ਕਿਹਾ ਜੀ the Department of Justice must investigate these hate crimes and those responsible should be held fully accountable under the law, Congressman Rao Khanna said. ਭਾਈ ਤੂੰ ਕਾਂਗਰਸਮੈਨ ਹੈ, ਪੁੱਛ ਲੈ ਉਹਨੂੰ ਜਿਹੜਾ ਵੀ ਉਹ ਤੁਹਾਡੇ ਉਸ ਡਿਸਟ੍ਰਿਕਟ ਪੁਲਿਸ 'ਚ ਹੈ ਜਾਂ ਕੀ ਹੈਗਾ, ਕੌਣ ਹੈ ਇਹਦੇ ਬਿਹਾਈਂਡ, ਤੁਹਾਡੇ ਕੈਮਰਿਆਂ 'ਚ ਆ ਗਿਆ ਹੋਏਗਾ ਕੌਣ ਹੈ। ਲੇਕਿਨ ਜਦੋਂ ਤੁਸੀਂ ਇੱਕ ਹਵਾ ਬਣਾਉਣੀ ਹੈ
ਔਰ ਉਹਨਾਂ ਨੇ ਆਪਣੇ ਵੱਲੋਂ ਇਹਨੂੰ ਬੜੀ ਵੱਡੀ ਇਨਸੀਡੈਂਟ ਬਣਾ ਕੇ ਕਿਹਾ ਕਿ ਜੀ ਇਹ ਬੈਪਸ ਟੈਂਪਲ ਦੇ ਉੱਤੇ ਮਹੀਨੇ ਤੋਂ ਵੀ ਘੱਟ ਸਮੇਂ 'ਚ ਅਮਰੀਕਾ 'ਚ ਦੂਜਾ ਹਮਲਾ ਹੈ ਔਰ ਇਸ ਦੇ ਉੱਤੇ ਜਿਹੜਾ ਉਹ ਲਿਖਿਆ ਗਿਆ ਹਿੰਦੂਜ਼ ਗੋ ਬੈਕ ਔਰ ਐਂਟੀ ਹਿੰਦੂ ਹੇਟ ਹੈ ਔਰ ਅਸੀਂ ਬੜੇ ਯੂਨਾਈਟਿਡ ਹੈ ਇਸ ਦੇ ਲਈ ਜਿਹੜਾ ਇਸ ਕਿਸਮ ਦੇ ਅਸੀਂ ਵੀ ਕੰਡੈਮ ਕਰਦੇ ਹਾਂ ਪਰ ਪਹਿਲਾਂ ਦੇਖੋ ਵੀ ਕੀਤਾ ਕਿਹਨੇ ਜੀ ਔਰ ਇਹ ਬੇਸ਼ੱਕ ਇਹ ਹਿੰਦੂਆਂ ਦੇ ਨਿਰੰਕਾਰੀ ਨੇ ਲੇਕਿਨ ਰਾਹ ਦੇ ਹੈੱਡਕੁਆਟਰ ਨੇ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਜਿਵੇਂ ਕਿਸੇ ਜ਼ਮਾਨੇ 'ਚ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ ਭਾਵੇਂ ਅਮਰੀਕਾ 'ਚ ਹੋਈ ਹੁਣ ਵੀ ਟੱਲੀਆਂ ਟੁੱਲੀਆਂ ਵਜਾਉਂਦੇ ਨੇ ਇਮੋਰੈਲਿਟੀ ਵੀ ਇਹਨਾਂ ਦੇ ਨਾਲ ਜੁੜੀ ਲੇਕਿਨ ਇੱਕ ਸਟੇਜ ਤੇ ਸੀ ਕਿ ਭਾਈ ਇਹ ਕਿਹੜੀ ਏਜੰਸੀ ਇਹਨਾਂ ਨੂੰ ਇਸਤੇਮਾਲ ਕਰ ਰਹੀ ਹੈ ਕਿ ਕਿਉਂਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਮਾਸਕੋ 'ਚ ਵੀ ਪਹੁੰਚ ਗਏ ਦੂਜੇ ਵੀ ਹੋ ਗਏ KGB ਨੇ ਇਹਨੂੰ CIA ਦੀ ਆਊਟਫਿਟ ਦੇਖ ਕੇ ਕਿਹਾ ਇਸੇ ਤਰ੍ਹਾਂ ਮਤਲਬ ਈਵਨ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਸਿੱਖ ਬਾਣੇ ਦੇ ਵਿੱਚ ਵੀ ਚਿੱਟੇ ਕੱਪੜੇ ਪਹਿਨਾ ਕੇ ਜਿਹੜੇ ਇਸ ਕਿਸਮ ਦੀ ਇੱਕ ਮੂਵਮੈਂਟ ਖੜੀ ਕੀਤੀ ਗਈ ਅੱਜ ਵੀ ਹੈ ਉਹਨਾਂ ਦੀ ਤੁਸੀਂ ਕਾਰਗੁਜ਼ਾਰੀ ਦੇਖੋ ਤਾਂ ਅਲਟੀਮੇਟਲੀ ਇੰਡੀਅਨ ਏਜੰਸੀਆਂ ਦੇ ਹੱਕ ਦੇ ਵਿੱਚ ਹੀ ਭੁਗਤਣ ਵਾਲੀ ਹੈ ਸੋ ਇਹ ਜਿਹੜੇ ਇਸ ਕਿਸਮ ਦੇ ਨੇ ਇੱਕ ਜ਼ਮਾਨਾ ਸੀ ਜਦੋਂ ਕਿ ਜੀ ਇੰਟੈਲੀਜੈਂਸ ਦੇ ਲਈ ਤੁਸੀਂ ਮੀਡੀਆ ਦੇ ਵਿੱਚ ਆਪਣੇ ਬੰਦੇ ਫਿੱਟ ਕੀਤੇ ਅੱਜ ਵੀ ਹੁੰਦੇ ਨੇ ਹੁਣ NGOs ਵੀ ਹੁੰਦੀਆਂ ਬਹੁਤ ਸਾਰੀਆਂ NGOs ਜਿਹੜੀਆਂ ਨੇ ਉਹ ਇਸ ਕੰਮ ਦੀਆਂ ਹੁੰਦੀਆਂ ਕੋਈ ਨਾ ਕੋਈ ਉਹਨੂੰ ਫਾਈਨੈਂਸ ਕਰ ਰਿਹਾ ਹੁੰਦਾ ਤੇ ਰਿਲੀਜੀਅਸ ਹੈਡਿੰਗ ਦੇ ਥੱਲੇ ਇਹ ਹੋਰ ਵੀ ਸੌਖਾ ਹੋ ਜਾਂਦਾ ਤੇ ਆ ਜਿਸ ਕਿਸਮ ਦੇ ਵਾਕਿਆ ਜਾਂ ਦੂਜੇ ਹੋ ਰਹੇ ਨੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਵੀ ਇੱਕ ਨਖਿੱਧ ਤੋਂ ਨਖਿੱਧ ਸਿੱਖ ਵੀ ਨੋ ਮੈਟਰ ਉਹਦੀ ਕੋਈ ਕਮਿਟਮੈਂਟ ਕਿਸੇ ਚੀਜ਼ ਨਾਲ ਨਾ ਹੋਏ ਲੇਕਿਨ ਉਹ ਕਦੇ ਵੀ ਕਿਸੇ ਦੇ ਵੀ ਧਰਮ ਨੂੰ ਉਹਦੇ ਧਾਰਮਿਕ ਚਿੰਨ੍ਹ ਨੂੰ ਉਹਦੇ ਧਾਰਮਿਕ ਸਥਾਨ ਨੂੰ ਜਿਹੜਾ ਉਹ ਅਪਮਾਨਿਤ ਨਹੀਂ ਕਰੇਗਾ ਇਹ ਵਿਦਨ ਪ੍ਰੋਗਰਾਮਿੰਗ ਹੈ ਸਿੱਖੀ ਦੀ ਇਹੀ ਕੁਝ ਕਰ ਸਕਦੇ ਨੇ ਆਪਣੇ ਹੀ ਹੁਣ ਵਾਕਿਆ ਸਾਹਮਣੇ ਆਇਆ ਸੀ UP 'ਚ ਪਹਿਲਾਂ ਇੱਕ ਮੁਸਲਮਾਨ ਦੀ ਲਿੰਚਿੰਗ ਕਰਤੀ ਬਾਅਦ 'ਚ ਆਇਆ ਕਿ ਹਿੰਦੂ ਨੇ ਹੀ ਜਿਹੜਾ ਉਹ ਗਾਂ ਨੂੰ ਮਾਰਿਆ ਔਰ ਜਿਹੜਾ ਉਸ ਦੇ ਲਈ ਉਹ ਜ਼ਿੰਮੇਵਾਰ ਹੈ ਔਰ ਕਿੰਨੇ ਵਾਕਿਆ ਇਹ ਤਾਂ ਕੁਝ ਵੀ ਕਰ ਸਕਦੇ ਨੇ ਪੈਸੇ ਦੇ ਲਈ ਔਰ ਕਿਸੇ ਲਈ ਵੀ ਇਹ ਜਿਹੜੇ ਨੇ ਇਹਨਾਂ ਦਾ ਕੋਈ ਈਮਾਨ ਨਹੀਂ ਹੈ ਕੋਈ ਵੀ ਸਿੱਖ ਕਿਸੇ ਵੀ ਮਜ਼ਹਬ ਦਾ ਅਪਮਾਨ ਨਹੀਂ ਕਰ ਸਕਦਾ ਕਿਸੇ ਮੰਦਿਰ 'ਚ ਜਾ ਕੇ ਜਾਂ ਕਿਸੇ ਮਸਜਿਦ ਜਾਂ ਚਰਚ ਜਾਂ ਸਿਨਾਗੋਗ 'ਚ ਜਾ ਕੇ ਕੋਈ ਲਿਖਣਾ ਤਾਂ ਦੂਰ ਦੀ ਗੱਲ ਉਹ ਆਪਣੀ ਜ਼ਬਾਨ ਤੋਂ ਵੀ ਜਿਹੜਾ ਹੈ ਉਹ ਇਸ ਕਿਸਮ ਦਾ ਕੋਈ ਲਫ਼ਜ਼ ਕਦੇ ਨਹੀਂ ਜਿਹੜਾ ਉਹ ਅਟਰ ਕਰਦਾ ਜਿਹਦੇ ਨਾਲ ਕਿਸੇ ਦੇ ਜਜ਼ਬਾਤ ਹਰਟ ਹੁੰਦੇ ਹੋਣ ਜੀ ਡਾਕਟਰ ਸਾਹਿਬ ਬਿਲਕੁਲ ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਹੁਣ ਡਾਕਟਰ ਸਾਹਿਬ ਅਸੀਂ ਗੱਲ ਕਰੀਏ, ਹਾਲਾਂਕਿ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈਗੇ ਆ ਲੋਕਾਂ ਦੇ ਵਿੱਚ ਉਹ ਉੱਠਦੇ ਆ, ਕਈ ਸਵਾਲ ਉਹ ਜੈਨੂਅਨ ਹੁੰਦੇ ਆ ਤੇ ਕਈ ਵਾਰੀ ਉਹ ਜਿਹਨੂੰ ਅਸੀਂ ਕਹਿੰਦੇ ਆ ਵੀ ਜਿਹੜਾ ਵਿਰੋਧੀ ਧਿਰ ਦਾ ਪ੍ਰੋਪੇਗੈਂਡਾ ਆ ਉਹਦਾ ਵੀ ਸ਼ਿਕਾਰ ਹੁੰਦਾ, ਬਟ ਬਾਈ ਐਂਡ ਲਾਰਜ ਸਾਡਾ ਫਰਜ਼ ਹੁੰਦਾ ਕਿ ਅਸੀਂ ਐਡਰੈਸ ਕਰੀਏ। ਸੋ ਸਾਡੇ ਕੋਲ ਜਿਹੜੀਆਂ ਕੁਝ ਲਿਖਤਾਂ ਜਾਂ ਸਵਾਲ ਇਸ ਕਿਸਮ ਦੇ ਹੁੰਦੇ ਆ ਉਹਨਾਂ ਦੇ ਵਿੱਚੋਂ ਸਮਾਂ ਹੁਣ ਜ਼ਿਆਦਾ ਹੈ ਨਹੀਂ, ਸਮਾਪਤੀ ਦੇ ਵੱਲ ਨੂੰ ਵੱਧ ਰਿਹਾ। ਸੋ ਦੋ ਕੁ ਸੁਨੇਹੇ ਅਸੀਂ ਲਈਏ ਜਿਹੜੇ ਸਾਡੇ ਦਰਸ਼ਕਾਂ ਵੱਲੋਂ ਆਏ ਆ ਤੇ
ਉਹਦੇ ਤੋਂ ਬਾਅਦ ਅਸੀਂ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਇਸ ਵਕਤ ਜੁੜੇ ਹੋਏ ਨੇ ਉਹਨਾਂ ਦੇ ਮੈਸੇजेस ਵੀ ਲਾਂਗੇ। ਪਹਿਲਾ ਮੈਸੇਜ ਸਾਨੂੰ ਯਵਾਰ ਸ਼ਾਹ ਜੀ ਦਾ ਆਇਆ ਆ। ਇਹਨਾਂ ਨੇ ਸਬਜੈਕਟ ਦਿੱਤਾ ਆ ਯੂਨਾਈਟਿਡ ਕਿੰਗਡਮ। ਬਲੈਸਡ, ਰੈਵਰਡ, ਰਿਸਪੈਕਟਡ ਐਂਡ ਲਵਡ ਡਾਕਟਰ ਅਮਰਜੀਤ ਸਿੰਘ ਸਾਹਿਬ, ਸਤਿ ਸ੍ਰੀ ਅਕਾਲ ਐਂਡ ਸਲਾਮ। We saw your excellent program last evening. As always, were delighted to know about such an important trip to the United Kingdom. The Sikh conference, deliberation, meeting were indispensable to chart the way forward with your visionary and enlightened leadership, which is extraordinary inspiration for all. Sikh Empire was annexed by the British when they conquered the subcontinent. When the British left India in 1947, Hindus got India, Muslims got Pakistan, but Sikhs were denied their homeland. The British have a moral duty obligation to correct their historic injustice against the Sikh nation. Britain must demand India stop genocide against Sikhs in Punjab and Muslims in Kashmir. The United Nations should hold referendum in both places so the people could determine their own future. Their freedom must be guaranteed under United Nations Charter and international law. From your millions of followers worldwide, sincerely, Shah. ਯਵਾਰ ਸ਼ਾਹ ਸਾਹਿਬ ਹਮੇਸ਼ਾ ਹੀ ਇੰਨਾ ਕੁ ਨਵਾਜਦੇ ਨੇ ਕਿ ਆਈ ਐਮ ਹੰਬਲਡ, ਜੋ ਲਫ਼ਜ਼ ਉਹ ਕਹਿੰਦੇ ਨੇ। ਟੋਰਾਂਟੋ ਬੇਸ ਸਾਡੇ ਵੀਰ ਨੇ ਔਰ ਉਹਨਾਂ ਦਾ ਇੱਕ ਇੱਕ ਲਫ਼ਜ਼ ਜਿੱਥੇ ਪਿਆਰ ਦੇ ਵਿੱਚ ਗੁੜੰਦ ਹੁੰਦਾ ਉੱਥੇ ਉਹ TV 84 ਦੇ ਨਾਲ ਲੰਬੇ ਸਮੇਂ ਤੋਂ ਜੁੜੇ ਨੇ, ਪ੍ਰੋਗਰਾਮ ਵੀ ਰੈਗੂਲਰ ਵਿਊ ਕਰਦੇ ਨੇ। ਜ਼ਾਹਰ ਹੈ ਉਹਨਾਂ ਦੀ ਲਿਖਤ ਤਾਂ ਸਾਨੂੰ ਆਲਮੋਸਟ ਇੱਕ ਹਫ਼ਤਾ ਪਹਿਲਾਂ ਮਸੂਲ ਹੋਈ, ਜਦੋਂ ਕਿ UK ਤੋਂ ਵਾਪਸ ਆ ਕੇ ਅਸੀਂ UK ਦੀ ਟ੍ਰਿਪ ਬਾਰੇ ਵੀ ਗੱਲ ਕੀਤੀ। ਉਸ ਤੋਂ ਪਹਿਲਾਂ ਜਿਹੜੀ ਸਿੱਖ ਫੈਡਰੇਸ਼ਨ ਵੱਲੋਂ ਕਾਨਫਰੰਸ ਹੋਈ ਉਸ ਦੀ ਕਾਰਵਾਈ ਵੀ ਉਹਨਾਂ ਨੇ ਦੇਖੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਗੱਲ ਉਹਨਾਂ ਗੈਦਰਿੰਗਸ ਦੇ ਵਿੱਚ ਵੀ ਮੈਂ ਕਹੀ ਔਰ ਅੱਜ ਜਿਹੜਾ ਸਾਡਾ ਮੈਸੇਜ ਅਪਲੋਡ ਹੋਇਆ 11-12 ਮਿੰਟ ਦਾ ਹੈ YouTube ਦੇ ਉੱਤੇ, ਜਿਹੜਾ ਕਿ ਦਲੀਪ ਸਿੰਘ ਦੀ ਗ੍ਰੇਵ ਤੇ ਖਲੋ ਕੇ ਅਸੀਂ ਦਿੱਤਾ, ਉਹਦੇ 'ਚ ਵੀ ਬ੍ਰਿਟਿਸ਼ ਦੀ ਧੋਖੇਬਾਜ਼ੀਆਂ ਦੀ ਗੱਲ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ 1809 ਔਰ 1837 ਦੇ ਵਿੱਚ ਜਿਹੜੀਆਂ ਦੋ ਟ੍ਰੀਟੀਜ਼ ਅੰਮ੍ਰਿਤਸਰ ਦੀ ਸੰਧੀ ਔਰ ਰੋਪੜ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀਤੀਆਂ, ਕਿਵੇਂ ਉਹਨਾਂ ਨੂੰ ਫਲਾਊਟ ਕੀਤਾ, ਕਿਵੇਂ ਉਹਨਾਂ ਨੇ ਆਪਣੀ ਛਤਰ ਛਾਇਆ ਦੇ ਥੱਲੇ ਲੈ ਕੇ ਇਹਨਾਂ ਨੂੰ ਡੋਗਰਿਆਂ ਨੂੰ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜੰਮੂ ਕਸ਼ਮੀਰ ਇੱਕ ਇਨਾਮ ਦੇ ਤੌਰ ਤੇ ਗੁਲਾਬ ਸਿੰਘ ਡੋਗਰੇ ਨੂੰ ਦਿੱਤਾ ਔਰ ਕਸ਼ਮੀਰ ਦੀ ਸਮੱਸਿਆ ਔਰ ਪੰਜਾਬ ਦੀ ਜਿਹੜੀ ਹੈ ਅੱਜ ਵੀ ਟੁਗੈਦਰ ਜੁੜੀਆਂ ਹੋਈਆਂ ਨੇ। ਔਰ ਹਮੇਸ਼ਾ ਹੀ ਜਦੋਂ ਮੈਂ ਆਪਣੀ ਪ੍ਰੈਜੈਂਟੇਸ਼ਨ ਦਿੰਦਾ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਦੋਨਾਂ ਦੀ ਆਜ਼ਾਦੀ ਜੁੜੀ ਹੋਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਨੇ ਉਹਨਾਂ ਸੰਧੀਆਂ ਦੀਆਂ ਧੱਜੀਆਂ ਉਡਾਈਆਂ। ਜੇ ਲਾਹੌਰ ਆ ਕੇ ਬੈਠ ਗਏ 1846 ਦੀ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਗਾਰਡੀਅਨ ਬਣ ਕੇ ਦਲੀਪ ਸਿੰਘ ਦੇ ਕਿ ਜਦੋਂ ਮੇਜਰ ਹੋਏਗਾ ਇਹਦੇ ਹਵਾਲੇ ਕਰਾਂਗੇ, ਉਹਦੇ ਨਾਲ ਕਿਵੇਂ ਧੋਖੇ ਕੀਤੇ, ਕਿਵੇਂ ਸੈਕੰਡ ਐਂਗਲੋ ਸਿੱਖ ਵਾਰ ਖੁਦ ਹੀ ਉਹਨਾਂ ਨੇ ਇੰਸਟੀਗੇਟ ਕੀਤੀ ਔਰ ਉਹਦਾ ਹੀ ਇਲਜ਼ਾਮ ਲਾ ਕੇ ਦਲੀਪ ਸਿੰਘ ਨੂੰ ਤਖਤੋਂ ਲਾ ਕੇ ਜਿਹੜਾ ਉਹ ਮਾਂ ਤੋਂ ਵੀ ਜੁਦਾ ਕਰਕੇ, ਜਿਹੜੀ ਮਾਂ ਤੋਂ ਤਾਂ ਪਹਿਲਾਂ ਹੀ ਜੁਦਾ ਕਰਤਾ ਸੀ, ਇੰਗਲੈਂਡ ਲਿਆ ਕੇ ਉਹਨੂੰ ਮੁੜ ਕੇ ਕਦੇ ਪੰਜਾਬ ਦੀ ਧਰਤੀ ਤੇ ਜਾਣ ਨਹੀਂ ਦਿੱਤਾ ਔਰ ਉਹਨਾਂ ਨੂੰ ਕਿਵੇਂ ਰੋੜਿਆ। ਔਰ ਇਹ ਜਿਹੜਾ ਅੱਜ ਦਾ ਉਹ ਮੈਸੇਜ ਅਪਲੋਡ ਹੋਇਆ, ਇਨਫੈਕਟ ਉਹ ਬ੍ਰਿਟਿਸ਼ ਦੀ ਇਹੀ ਧੋਖਾ ਧੜੀਆਂ ਦੀ ਕਹਾਣੀ ਹੈ ਵੀ ਫਿਰ ਲਗਭਗ 98 ਸਾਲ ਇਹ ਰਹੇ ਨੇ। ਇੱਕ ਪਾਸੇ ਉਹ ਸਿੱਖ ਵੀ ਸਨ ਜਿਨ੍ਹਾਂ ਨੇ ਦੋਨੋਂ ਵੱਡੀਆਂ ਜੰਗਾਂ ਦੇ ਵਿੱਚ ਫਰੰਟ ਦੇ ਉੱਤੇ ਆ ਕੇ ਸਰਵ ਕੀਤਾ ਔਰ ਇਸ ਦੇ ਬਾਵਜੂਦ ਕਿ ਉਹਨਾਂ ਦੀ ਇੱਕ ਤਬਕੇ ਦੀ ਲਾਇਲਟੀ ਇਹਨਾਂ ਦੇ ਨਾਲ ਇਹ ਨਹੀਂ ਹੈ ਕਿ ਵੀ ਵਿਰੋਧ ਕਰਨ ਵਾਲੇ ਨਹੀਂ ਸੀ। ਫਰੀडम ਮੂਵਮੈਂਟ ਦੇ ਵਿੱਚ ਵੀ 80% ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਦੀਆਂ ਸੀ ਜੇ ਦੋਨੋਂ ਪਾਸਿਓਂ ਦੇਖੀਏ। ਪਰ 1947 ਤੱਕ ਪਹੁੰਚਦਿਆਂ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਵੱਡੇ ਲੈਵਲ ਦੇ ਉੱਤੇ ਸਬ ਕੰਟੀਨੈਂਟ ਦੇ ਵਿੱਚ ਖੂਨ ਰੇਜ਼ੀ ਹੋਈ, 1 ਮਿਲੀਅਨ ਤੋਂ 2 ਮਿਲੀਅਨ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ, ਕਿੰਨੇ ਕਰੋੜ ਤੋਂ ਜ਼ਿਆਦਾ ਬੇਘਰੇ ਹੋਏ, ਜੇ ਉਹਦਾ ਕੋਈ ਜ਼ਿੰਮੇਵਾਰ ਹੈ ਤਾਂ ਬ੍ਰਿਟਿਸ਼ ਨੇ। ਔਰ ਇਹੀ ਨਹੀਂ ਕੱਲਾ ਕਿ ਵੀ ਉਹਨਾਂ ਨੇ ਸਿੱਖਾਂ ਨੂੰ ਬਿਫੋਰ ਦਾ ਬੱਸ ਸੁੱਟਿਆ, ਉਹਨਾਂ ਹਿੰਦੂ ਤਵੀਆਂ ਦੇ ਹਵਾਲੇ ਕੀਤਾ। ਈਵਨ ਜੇ ਸਤੰਬਰ 1948 ਦੇ ਵਿੱਚ ਅੰਗਰੇਜ਼ਾਂ ਨੇ ਨਿਕਲਣਾ ਸੀ ਤੇ ਇਹੀ ਗੱਲ ਪੀਸਫੁਲੀ ਵੀ ਜਿਹੜੀ ਹੈ ਉਹ ਐਕਸਚੇਂਜ ਆਫ ਪੋਪੂਲੇਸ਼ਨ ਹੋ ਸਕਦਾ ਸੀ,
ਲੇਕਿਨ ਮਾਊਂਟਬੈਟਨ ਨੇ ਪ੍ਰੈਸ਼ਰ ਪਾ ਕੇ ਔਰ ਇਹ ਸਾਰੇ ਕਾਂਗਰਸ ਦੇ ਦਬਾਅ ਥੱਲੇ ਉਹਨੂੰ 15 ਅਗਸਤ 1947 ਜਾਂ 14 ਅਗਸਤ ਉਹਦੇ ਲਈ ਵੀ ਉਹ ਜ਼ਿੰਮੇਵਾਰ ਨੇ, ਸਿੱਖਾਂ ਨੂੰ ਇਹਦਾ ਲਰਜ਼ ਸੁੱਟਿਆ। ਔਰ ਹੁਣ ਵੀ ਜੇ ਅਸੀਂ ਜੂਨ 84 ਦੇ ਘੱਲੂਘਾਰੇ ਨੂੰ ਦੇਖੀਏ, ਹੁਣ ਕੋਈ ਸਬੂਤਾਂ ਦੀ ਲੋੜ ਨਹੀਂ, ਖੁਦ ਇਹਨਾਂ ਦੇ ਡਾਕੂਮੈਂਟ ਡੀਕਲਾਸੀਫਾਈ ਜਿਹੜੇ ਹੋਏ ਨੇ ਕਿ ਭਾਈ ਕਿਵੇਂ ਫਰਵਰੀ 1984 ਚ MI6 ਦੀ 2 ਅਫਸਰਾਂ ਦੀ ਟੀਮ ਇੰਦਰਾ ਗਾਂਧੀ ਦੀ ਰਿਕੁਐਸਟ ਤੇ ਮਾਰਗਰੇਟ ਥੈਚਰ ਭੇਜਦੀ ਹੈ ਔਰ ਉਹਨਾਂ ਦਾ ਕੀ ਰੋਲ ਹੈ। ਉਹ ਹੁਣ ਜਦੋਂ UK ਦੇ ਸਿੱਖ ਮੰਗ ਕਰ ਰਹੇ ਨੇ ਵੀ ਇਨਕੁਆਇਰੀ ਕਮਿਸ਼ਨ ਬਿਠਾਓ ਕਿ ਵੀ ਸਾਹਮਣੇ ਆਏਗਾ। ਫਿਰ ਈਵਨ ਆ ਰਿਸ਼ੀ ਸੁਨਕ ਤੱਕ ਪਹੁੰਚਦੇ। ਹੁਣ ਬ੍ਰਿਟਨ 5 ਆਈਜ਼ ਕੰਟਰੀ ਦਾ ਇੰਪੋਰਟੈਂਟ ਮੈਂਬਰ ਹੋਏ। ਇਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਕੈਨੇਡਾ ਦੇ ਵਿੱਚ ਹੋਇਆ, ਅਮਰੀਕਾ 'ਚ ਯਤਨ, UK 'ਚ ਉਹਦੀ ਸਰਕਾਰ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਨਿਸ਼ਾਨਦੇਹੀ ਕਰਨ ਲਈ 1 ਲੱਖ ਪਾਉਂਡ ਦਾ ਬਜਟ ਰੱਖੇ ਔਰ ਜੋ ਕੁਝ ਪ੍ਰੀਤੀ ਪਟੇਲ ਔਰ ਦੂਸਰਿਆਂ ਤੀਸਰਿਆਂ ਨੇ ਕੀਤਾ। ਹੁਣ ਦੇਖਦੇ ਹਾਂ ਵੀ ਆਉਣ ਵਾਲੀ ਲੇਬਰ ਗਵਰਨਮੈਂਟ ਉਹਨੂੰ ਕਿਵੇਂ ਉਸ ਸਾਰੇ ਤੋਂ ਜਿਹੜਾ ਉਹਨੂੰ ਨਵੇਂ ਸਿਰਿਓਂ ਜਿਹੜੀ ਹੈ ਉਹ ਪਰਿਭਾਸ਼ਿਤ ਕਰਦੀ ਹੈ। ਪਰ ਇਸ ਸਾਰੇ ਦੇ ਚੱਲਦੇ ਆ ਬਿਲਕੁਲ ਠੀਕ ਸ਼ਾਹ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਇੰਗਲੈਂਡ, ਕਿਉਂਕਿ ਇਹਨਾਂ ਦੀ ਕਾਲੋਨੀ ਸੀ, ਇਹਨਾਂ ਦੀ ਕਲੋਨੀਅਲ ਮੈਪ ਮੇਕਿੰਗ ਚੋਂ ਇਹ ਸਾਰੀ ਤਰਾਸਦੀ ਨਿਕਲੀ ਹੈ। ਮਿਡਲ ਈਸਟ ਵੀ, ਫਲਸਤੀਨ ਵੀ ਬ੍ਰਿਟਨ ਦੇ ਥੱਲੇ ਸੀ। ਜੋ ਕੁਛ ਅੱਜ ਵਾਪਰਿਆ ਇਹਦੇ ਲਈ ਵੀ ਫਲਸਤੀਨ ਦੇ ਵਿੱਚ ਇਹੀ ਜ਼ਿੰਮੇਵਾਰ ਨੇ। ਔਰ UK ਭਾਵੇਂ ਅੱਜ 3rd ਕਲਾਸ ਪਾਵਰ ਔਰ ਇਹਨਾਂ ਦਾ ਡਿਕਲਾਈਨ ਹੋਏਗਾ ਹੀ ਹੋਏਗਾ। ਇਸ ਵੇਲੇ ਜਿਹੜੀ ਹੈ ਉੱਥੇ ਵੈਸੇ ਹੀ ਭੱਜੋ ਨੱਸੀ ਮਚੀ ਹੋਈ ਹੈ, ਲੇਕਿਨ ਇਹਨਾਂ ਦੀ ਅਖਲਾਕੀ ਜ਼ਿੰਮੇਵਾਰੀ ਹੈ ਕਿ ਇਹ ਯਕੀਨੀ ਬਣਾਉਣ ਕਿ ਭਾਈ ਪੰਜਾਬ ਦੇ ਵਿੱਚ ਔਰ ਕਸ਼ਮੀਰ ਦੇ ਵਿੱਚ ਰੈਫਰੈਂਡਮ ਹੋਏ ਔਰ ਮੁੱਢਲੇ ਹੱਕ ਜਿਹੜੇ ਇਹਨਾਂ ਨੇ ਆਪਣੀ ਕਲੋਨੀਅਲ ਮੈਪ ਮੇਕਿੰਗ ਨਾਲ ਜੋ ਉੱਥੇ ਤਕਲੀਫ ਮਿਲੀਅਨਸ ਆਫ ਲੋਕਾਂ ਦੇ ਲਈ ਖੜੀ ਕੀਤੀ ਹੋਈ ਹੈ ਉਹਨੂੰ ਰੈਕਟੀਫਾਈ ਕੀਤਾ ਜਾਏ। ਸੋ ਬਹੁਤ ਬਹੁਤ ਸ਼ੁਕਰੀਆ ਸ਼ਾਹ ਸਾਹਿਬ ਤੁਹਾਡੀ ਨਿਵਾਜ਼ਿਸ਼ ਦੇ ਲਈ ਜੀ। ਤੇ ਦੂਜਾ ਮੈਸੇਜ ਡਾਕਟਰ ਸਾਹਿਬ ਸਾਨੂੰ ਬਾਜ ਸਿੰਘ ਜੀ ਹੋਰਾਂ ਦਾ ਆਇਆ ਹੈ। ਇਹ ਲਿਖਦੇ ਆ, ਵਾਹਿਗੁਰੂ ਜੀ, questions from Sikhs living outside Punjab. Sikhs living in Madhya Pradesh or anywhere else in India except Punjab asks me, if Khalistan made, then what will happen to our lives and what Khalistanis will do when Indians will kill us, and if survived, then their affairs will be solved by Khalistan, because their opinion is Indian government not at all support them and will also not provide any justice in any matter. And also what will happen to Takht Sahibs which are situated outside Punjab. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ, all true ਗੁਰਸਿੱਖ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਬਾਜ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਇਹ ਭਾਰਤ ਦੀ ਮੱਧ ਪ੍ਰਦੇਸ਼ ਸਟੇਟ ਤੋਂ ਸਾਨੂੰ ਇਹਨਾਂ ਨੇ ਲਿਖਿਆ ਹੈ। ਕੁਝ ਦਿਨ ਪਹਿਲਾਂ ਇਹਨਾਂ ਦੀ ਲਿਖਤ ਸਾਨੂੰ ਵਸੂਲ ਹੋਈ। 2 ਨੁਕਤੇ ਇਹਨਾਂ ਨੇ ਚੁੱਕੇ ਨੇ ਕਿ ਖਾਲਿਸਤਾਨ ਬਣਨ ਦੀ ਸੂਰਤ 'ਚ ਬਾਹਰਲੇ ਸਿੱਖਾਂ ਦਾ, ਜਿਹੜੇ ਖਾਸ ਤੌਰ ਤੇ ਭਾਰਤ ਦੇ ਬਾਹਰਲੇ ਸੂਬਿਆਂ 'ਚ ਨੇ, ਉਹਨਾਂ ਦਾ ਕੀ ਬਣੇਗਾ, ਇੰਡੀਅਨ ਗਵਰਨਮੈਂਟ ਕਿੰਨੀ ਕੁ ਉਹਨਾਂ ਦੇ ਨਾਲ ਫੇਅਰ ਰਹੇਗੀ ਜਾਂ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਹੋਏਗੀ। ਔਰ ਦੂਸਰਾ ਉਹਦੇ 'ਚ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬਾਹਰ ਤਖਤ ਸਾਹਿਬਾਨ ਜਾਂ ਗੁਰਦੁਆਰੇ ਨੇ ਉਹਨਾਂ ਦਾ ਕੀ ਬਣੇਗਾ। ਹਾਲਾਂ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਕਨਕਲੂਜਨ 'ਚ ਲਿਖਿਆ। ਇਸ ਤੋਂ ਅਸੀਂ ਉਹਨਾਂ ਦੇ ਕੰਸਰਨਸ ਨੂੰ ਜੈਨੂਇਨ ਵੀ ਸਮਝਦੇ ਹਾਂ ਕਿਉਂਕਿ ਉਹ ਖੁਦ ਖਾਲਿਸਤਾਨ ਦੇ ਹਮਾਇਤੀ ਨੇ ਜੀ। ਦੇਖੋ ਬਾਜ ਸਿੰਘ ਜੀ, 2 ਹਾਲਾਤਾਂ ਦੇ ਵਿੱਚ ਮੁਲਕ ਬਣਦੇ ਨੇ ਔਰ ਕਿਉਂਕਿ ਸਾਡੇ ਸਾਹਮਣੇ 47 ਦੇ ਪਾਗਲਪਨ ਦਾ ਦੌਰ ਹੈ, ਇਸ ਲਈ ਬਹੁਤ ਵਾਰ ਜਦੋਂ ਖਾਲਿਸਤਾਨ ਦਾ ਜ਼ਿਕਰ ਹੁੰਦਾ ਹੈ ਤਾਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖਾਂ ਨੂੰ 47 ਦਾ ਜਿਹੜਾ ਦੁਖਾਂਤ ਹੈ ਔਰ ਫਿਰ ਕਿਵੇਂ ਹਿੰਦੂ ਭੀੜਾਂ ਨੇ ਜੋ ਨਵੰਬਰ 84 'ਚ ਕੀਤਾ ਉਹ ਉਹਨਾਂ ਨੂੰ ਖੌਫਜ਼ਦਾ ਕਰਦਾ ਹੈ। ਪਰ ਦੁਨੀਆ ਦੇ ਵਿੱਚ ਹਮੇਸ਼ਾ ਇਵੇਂ ਨਹੀਂ ਹੋਇਆ ਕਿ ਮੁਲਕ ਜਿਹੜੇ ਨੇ ਉਹ ਖੂਨ ਰੇਜ਼ੀ ਨਾਲ ਹੀ ਬਣੇ ਹੋਣ। ਔਰ ਇਵਨ ਅਸੀਂ ਜਦੋਂ ਵਿਦਨ ਕੈਨੇਡਾ 1980-1995 ਕਿਊਬੈਕ ਦੇ ਰੈਫਰੈਂਡਮ ਦੀ ਗੱਲ ਕਰਦੇ ਹਾਂ ਜਾਂ ਸਕਾਟਲੈਂਡ ਦਾ ਤਾਜ਼ਾ ਹੋ ਕੇ ਹਟਿਆ ਜਾਂ UN ਦੇ ਥੱਲੇ ਸਾਊਥ ਸੁਡਾਨ ਇੱਕ ਅੱਡ ਮੁਲਕ ਦੇ ਤੌਰ ਤੇ ਬਣਿਆ ਜਾਂ 1990 ਦੇ ਵਿੱਚ ਈਸਟ ਤੈਮੂਰ ਬਣਿਆ। ਸੋ ਪਹਿਲਾ ਪਾਰਟ ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਅਲਟੀਮੇਟਲੀ ਇੰਟਰਨੈਸ਼ਨਲ ਕਮਿਊਨਿਟੀ ਦੇ ਦਬਾਅ ਥੱਲੇ ਇੱਕ ਵਕਤ ਆਏਗਾ ਅਮਰੀਕਾ ਦੇ ਔਰ ਦੂਸਰੇ ਕਿ ਪੀਸਫੁਲ ਅੰਦਾਜ਼ ਦੇ ਵਿੱਚ ਜਿਹੜਾ ਸਿੱਖਾਂ ਦਾ ਬਣਦਾ ਹੱਕ ਹੈ ਉਹਨਾਂ ਦਾ ਉਹ ਉਹਨਾਂ ਨੂੰ ਅਦਾ ਕੀਤਾ ਜਾਏਗਾ। ਹੁਣ ਗੱਲ ਬਾਹਰਲਿਆਂ ਦੀ ਦੇਖੋ, ਅੱਜ ਬਾਹਰਲੇ ਸਿੱਖ ਕਿੰਨੇ ਕੁ ਸੇਫ ਨੇ। ਜੇ ਤੁਸੀਂ ਅੱਜ ਹਾਲਾਤ ਦੇਖੋ
ਜੀ। ਕਿ ਜੇ ਮੇਘਾਲਿਆ ਦੇ ਵਿੱਚ ਈਵਨ 200 ਸਾਲ ਪੁਰਾਣਾ ਜਿਹੜਾ ਆਲਮੋਸਟ ਗੁਰਦੁਆਰਾ ਹੈ 150 ਸਾਲ ਤੋਂ ਜ਼ਿਆਦਾ ਉਹ ਢਾਣ ਦੀਆਂ ਤਿਆਰੀਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਹੋਏ ਜਾਂ ਦੂਜਾ ਹੋਏ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ, ਯੂਪੀ ਦੇ ਵਿੱਚ ਤੁਹਾਡੇ ਇਤਿਹਾਸਕ ਗੁਰਦੁਆਰੇ ਉਹ ਹਥਿਆਰ ਰਹੇ ਨੇ। ਆਮ ਤੁਹਾਡੇ ਸਕੂਲਾਂ ਜਾਂ ਕਾਲਜਾਂ ਜਾਂ ਨੀਟ ਐਗਜ਼ਾਮ ਜਾਂ ਮੈਡੀਕਲ ਐਗਜ਼ਾਮ ਜਾਂ ਦੂਜੇ ਵੇਲੇ ਤੁਹਾਡੇ ਕੜੇ ਔਰ ਦੂਜੇ ਲੋਹਾਏ ਜਾਂਦੇ ਨੇ। ਔਰ ਕੋਈ ਹੁਣ ਮੱਧ ਪ੍ਰਦੇਸ਼ 'ਚ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਹੈ, ਕਿੰਨੀ ਕੁ ਰਿਪਰੈਜ਼ੈਂਟੇਸ਼ਨ ਹੈ ਤੁਹਾਡੀ ਉਹਨਾਂ ਦੀਆਂ ਅਸੈਂਬਲੀਆਂ ਦੇ ਵਿੱਚ ਜਾਂ ਅਦਰਵਾਈਜ਼। ਸੋ ਇਸ ਦੇ ਬਰਕਸ, ਇਸ ਦੇ ਉਲਟ ਜੇ ਖਾਲਿਸਤਾਨ ਹੋਂਦ ਦੇ ਵਿੱਚ ਆਂਦਾ ਹੈ, ਜਦੋਂ ਵੀ ਆਂਦਾ ਹੈ ਬਾਹਰਲਿਆਂ ਦੇ ਵਿੱਚ, ਇਹ ਨਹੀਂ ਹੈ ਕਿ ਭਾਰਤ ਜਿਹੜਾ ਅਲਟੀਮੇਟਲੀ ਉਹ ਗੰਗਾ ਜਮਨੀ ਤਹਿਜ਼ੀਬ ਵਾਲਾ ਹੀ ਉਹਨਾਂ ਦਾ ਮੁਲਕ ਰਹਿ ਜਾਏਗਾ। ਸਾਊਥ ਵੀ ਪਾਸੇ ਜਾਏਗਾ, ਨਾਰਥ ਈਸਟ ਦੀਆਂ ਸਟੇਟਾਂ ਵੀ ਜਾਣਗੀਆਂ। ਉਹਨਾਂ ਹਾਲਾਤਾਂ ਦੇ ਵਿੱਚ ਇੱਕ ਮਜ਼ਬੂਤ ਖਾਲਿਸਤਾਨ ਮੁਲਕ ਗਾਰੰਟੀ ਹੋਏਗਾ ਕਿ ਉਹ ਵੀਕਰ ਇੰਡੀਅਨ ਇਸ ਕਾਊ ਬੈਲਟ ਦੇ ਵਿੱਚ ਜਿਹੜੇ ਬੈਠੇ ਸਿੱਖ ਨੇ ਉਹਨਾਂ ਦੀ ਸਿਕਿਉਰਿਟੀ ਦੀ ਗਾਰੰਟੀ ਹੋਏਗਾ। ਇਹ ਬਿਲਕੁਲ ਪਾਰਟ ਸਾਨੂੰ ਸਮਝ ਲੈਣਾ ਚਾਹੀਦਾ ਹੈ। ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਕਿ ਜੀ ਅਸੀਂ ਉਹ ਸਾਰੇ ਨੂੰ ਹੀ ਦੱਬ ਲੈਣਾ ਔਰ ਉਹ ਸਾਰਾ ਖਾਲਿਸਤਾਨ ਨਹੀਂ। ਜਦੋਂ ਤੁਹਾਡਾ ਕਿਲਾ ਮਜ਼ਬੂਤ ਹੁੰਦਾ ਹੈ ਤੇ ਫਿਰ ਦੂਸਰਿਆਂ ਨੂੰ ਵੀ ਡਰ ਹੁੰਦਾ ਹੈ। ਤੁਸੀਂ ਦੁਨੀਆ ਦੇ ਹੁਣ ਅਮਰੀਕਾ ਹੈ, ਅਮਰੀਕਾ ਇੱਕ ਮਜ਼ਬੂਤ ਮੁਲਕ ਹੈ, ਸੁਪਰ ਪਾਵਰ ਹੈ ਜੀ, ਜਿਹਦੇ ਕੋਲ ਅਮਰੀਕਨ ਸਿਟੀਜ਼ਨਸ਼ਿਪ ਹੈ, ਅਮਰੀਕਨ ਪਾਸਪੋਰਟ ਹੈ। ਤੁਸੀਂ ਦੇਖਦੇ ਹੋ ਵੀ ਕੋਈ ਉਹਨੂੰ ਹੱਥ ਪਾਉਣ ਦੀ ਜੁਰਤ ਕਰਦਾ ਹੈ ਕਿਤੇ ਵੀ, ਜੇ ਹੁੰਦਾ ਤੇ ਅਮਰੀਕਾ ਕਿਸ ਹੱਦ ਤੱਕ ਜਾਂਦਾ ਹੈ ਕਿ ਬਈ ਇਹ ਸਾਡੇ ਪਾਸਪੋਰਟ ਹੋਲਡਰ ਨੇ। ਸੋ ਅਸੀਂ ਵਿਦਿਨ ਵੀ ਜਿਹੜਾ ਜੇ ਮਜ਼ਬੂਤੀ ਦੇ ਨਾਲ ਸਾਡਾ ਮੁਲਕ ਜਿਹੜਾ ਕਿ ਇਕਨੋਮਿਕਲੀ ਪ੍ਰੋਸਪਰਸ ਹੋਏਗਾ, ਅਦਰਵਾਈਜ਼ ਉਸ ਖਿੱਤੇ ਦਾ ਜਿਹੜਾ ਇੱਕ ਮਜ਼ਬੂਤ ਮੁਲਕ ਹੋਏਗਾ, ਸੋ ਤੁਹਾਡੀ ਕੋਈ ਵਾਹ ਵੱਲ ਵੀ ਨਹੀਂ ਦੇਖੇਗਾ। ਹਾਂ, ਜੇ ਇਹਨਾਂ ਨੇ ਖੂਨਰੇਜ਼ੀ ਵਾਲਾ ਰਸਤਾ ਅਪਣਾਇਆ ਤੇ ਫਿਰ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਅਸੀਂ ਉਸ ਕਿਸਮ ਦਾ ਸਿਨੈਰੀਓ ਨਹੀਂ ਚਾਹੁੰਦੇ ਕਿ ਭਾਈ ਦੂਸਰਿਆਂ ਦੇ ਨਾਲ ਜਾਂ ਕਿਸੇ ਨਾਲ ਵੀ ਇਸ ਕਿਸਮ ਦਾ ਹੋਏ। ਸੋ ਅਸੀਂ ਇਹ ਹੋਪ ਕਰਦੇ ਹਾਂ ਕਿ ਭਾਈ ਪੀਸਫੁਲ ਅੰਦਾਜ਼ ਦੇ ਵਿੱਚ ਇਸ ਗੱਲ ਨੂੰ ਨਿਬੇੜ ਲਿਆ ਜਾਏ। ਦੂਸਰਾ ਪਾਰਟ ਜਿਹੜਾ ਤੁਸੀਂ ਤਖਤ ਸਾਹਿਬਾਨ ਜਾਂ ਦੂਸਰਿਆਂ ਦੀ ਗੱਲ ਕੀਤੀ, ਮੈਂ ਅੱਗੇ ਵੀ ਇਸ ਦਾ ਜਵਾਬ ਦਿੱਤਾ ਹੋਇਆ। ਹੁਣ ਮੁਸਲਮਾਨਾਂ ਦੇ 57 ਮੁਲਕ ਨੇ OIC ਦੇ ਮੈਂਬਰ। ਮੱਕਾ ਤੇ ਮਦੀਨਾ ਜਿਹੜੀਆਂ ਮੁਕੱਦਸ ਦੋ ਮੁਕਾਮ ਨੇ ਇਸਲਾਮ ਦੇ, ਉਹ ਸਾਊਦੀ ਅਰੇਬੀਆ 'ਚ ਨੇ ਜੀ। 56 ਮੁਲਕਾਂ ਦੇ ਮੁਸਲਮਾਨ ਮੁਲਕਾਂ ਦੇ ਵਛਿੰਦੇ ਉਹਨਾਂ ਨੇ ਉਮਰਾ ਲਈ ਜਾਣਾ ਹੈ, ਹਜ ਲਈ ਜਾਣਾ ਹੈ, ਦੀਦਾਰ ਉਹ ਵੀਜ਼ਾ ਲੈ ਕੇ ਜਾਂਦੇ ਨੇ। ਹੁਣ ਉਹਦੇ 'ਚ ਇਹ ਕਿਉਂ ਨਹੀਂ ਉੱਥੇ ਇਹ ਫਿਕਰ ਕਿਉਂ ਨਹੀਂ ਜ਼ਾਹਿਰ ਕੀਤਾ ਜਾਂਦਾ ਕਿ ਜੀ ਉਹ ਜੇ ਤੁਹਾਡਾ ਮੁਲਕ ਮਜ਼ਬੂਤ ਹੈ ਤੁਹਾਡੇ ਤਖਤ ਸਾਹਿਬਾਨ ਵੀ ਮਹਿਫੂਜ਼ ਹੋਣਗੇ। ਅੱਜ ਤਾਂ ਹਾਲ ਇਹ ਹੈ ਕਿ ਤਖਤ ਹਜ਼ੂਰ ਸਾਹਿਬ ਤੋਂ ਰਵਨੀਤ ਬਿੱਟੂ ਨੂੰ ਵੀ ਸਰੋਪਾਓ ਮਿਲ ਜਾਂਦਾ ਹੈ, ਕਿਸੇ ਹੋਰ ਨੂੰ ਵੀ ਮਿਲ ਜਾਂਦਾ ਹੈ। ਆਲਰੇਡੀ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਉਹਦਾ RSS ਦੇ ਕੰਟਰੋਲ 'ਚ ਹੈ। ਇਹਦੇ ਬਾਵਜੂਦ ਕਿ ਅਜੇ ਤੁਹਾਡਾ ਜਿਹੜਾ ਮੁਲਕ ਨਹੀਂ ਹੈ ਪਰ ਉਹਨਾਂ ਨੇ ਤੁਹਾਡੇ ਇਹਨਾਂ ਤਖਤ ਸਾਹਿਬਾਨ ਨੂੰ ਕੰਟਰੋਲ ਕੀਤਾ ਹੋਇਆ। ਸੋ ਜੇ ਕੋਈ ਇਸ ਕਿਸਮ ਦੀ ਸਿਚੁਏਸ਼ਨ ਵੀ ਬਣ ਜਾਂਦੀ ਹੈ ਕਿ ਭਾਈ ਤੇ ਕੋਈ ਐਸਾ ਹਰਜ਼ ਨਹੀਂ ਹੈ ਵੀਜ਼ਾ ਲੈ ਕੇ ਜਾਣ 'ਚ। ਜੇ 56 ਮੁਲਕ ਮੱਕਾ ਮਦੀਨਾ ਸਾਊਦੀ ਅਰੇਬੀਆ ਤੋਂ ਦਾ ਵੀਜ਼ਾ ਲੈ ਕੇ ਜਾਂਦੇ ਨੇ ਤਾਂ ਕੋਈ ਏਡੀ ਗੱਲ ਨਹੀਂ। ਪਰ ਜਿਸ ਹਾਲਾਤ 'ਚ ਅੱਜ ਤੁਸੀਂ ਹੋ ਜਾਂ ਅੱਜ ਭਾਰਤ ਦੇ ਨਕਸ਼ੇ ਦੇ ਵਿੱਚ ਸਿੱਖ ਕੌਮ ਹੈ, ਉਹ ਕਦੇ ਵੀ ਮਹਿਫੂਜ਼ ਨਹੀਂ ਹੋਏਗੀ ਜੇ ਤੁਹਾਡਾ ਮੁਲਕ ਨਹੀਂ ਹੁੰਦਾ ਆਪਣਾ। ਇਹ ਗੱਲ ਬਿਲਕੁਲ ਨਿਸ਼ਚੈਵਾਚਕ ਸੱਚ ਹੈ ਔਰ ਇਸ ਦੇ ਉੱਤੇ ਹੀ ਸਾਨੂੰ ਸੋਚਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇਜ ਨੇ ਉਹ ਲੈ ਲਈਏ। ਸੋਹਨ ਮਹੀਲ ਜੀ ਲਿਖਦੇ ਆ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਾਹਿਲ ਸਾਹਿਬ, ਧਰਮ ਸਿੰਘ, ਜਤਿੰਦਰ ਸਿੰਘ, ਵੀਰ ਅਮਰਵੀਰ ਸਿੰਘ ਤੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਸਵੀਰ ਸਿੰਘ ਬਰਾੜ, ਅਮਰਜੀਤ ਸੈਣੀ ਤੇ ਸਾਰੇ ਫਤਿਹ ਸਾਂਝੀ ਕਰਦੇ ਆ। ਜਸਵੀਰ ਸਿੰਘ ਬਰਾੜ ਜੀ ਲਿਖਦੇ ਆ, ਡਾਕਟਰ ਸਾਹਿਬ ਜੀ ਹੁਣ ਸਾਰੇ ਮੁਲਕਾਂ ਵਿੱਚ ਖਾਲਿਸਤਾਨ ਦੀਆਂ ਗੱਲਾਂ ਹੀ ਚੱਲਦੀਆਂ ਨੇ ਪੂਰੇ ਜ਼ੋਰਾਂ ਤੇ, ਜ਼ੋਰ ਸ਼ੋਰ ਨਾਲ ਖਾਲਿਸਤਾਨ ਹੋਈ ਪਈ ਆ। ਕੋਈ ਸ਼ੱਕ ਨਹੀਂ ਹੈ ਇਸ ਵੇਲੇ ਫਿਜ਼ਾ ਦੇ ਵਿੱਚ ਖਾਲਿਸਤਾਨ ਹੈ ਜੀ। ਆਰ ਜਵੰਦਾ, ਸੁਖਜੀਵਨ ਬੱਚੂ, ਦਵਿੰਦਰ ਸੰਧੂ, ਸੁਰਜੀਤ ਕਾਲੋਂ, ਨਾਰਾ ਚਾਹਲ, ਅਮਰਜੀਤ ਸਿੰਘ ਸਿੱਧੂ ਸਾਹਿਬ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਰਾਜ ਦੀ ID ਜਾਂ ਬਲੈਕੀਆ ਗੇਮਿੰਗ ਦੇ ਥੱਲੇ ਕੁਲਦੀਪ ਮਾਹਲ, ਹਰਮਨ ਪੰਨੂ ਸਾਰੇ ਜਿਹੜੇ ਹੈਗੇ ਆ, ਹਰੀ ਸਿੰਘ, ਉਹ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਹਰੀ ਸਿੰਘ ਲਿਖਦੇ ਆ, ਪਾਕਿਸਤਾਨ ਨੂੰ ਸਪੋਰਟ ਕਰੋ, ਜਲਦ ਕਸ਼ਮੀਰ ਆਜ਼ਾਦ ਹੋਵੇਗਾ, ਨਾਲ ਖਾਲਿਸਤਾਨ ਵੀ ਫ੍ਰੀ ਹੋਵੇਗਾ। ਬਿਲਕੁਲ ਠੀਕ ਫਰਮਾਇਆ
ਨਵੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੀਆਂ ਨੇ। ਇੰਦਰਜੀਤ ਸਿੰਘ ਸੰਧੂ, ਹਰੀ ਸਿੰਘ ਲਿਖਦੇ ਆ ਚਾਈਨਾ ਦੇ ਮੀਡੀਆ ਨਾਲ ਗੱਲ ਕਰੋ, ਉਹਨਾਂ ਨੂੰ ਆਪਣੇ ਚੈਨਲ ਤੇ ਬੁਲਾਇਆ ਕਰੋ। ਉਹਨਾਂ ਨੇ ਇਹ ਸੁਝਾਅ ਦੇ ਤੌਰ ਦੇ ਉੱਤੇ ਕਮੈਂਟ ਕੀਤਾ ਆ। ਹਾਂਜੀ, ਉਹ ਅਜੇ ਕਿਸੇ ਨੂੰ ਨੇੜੇ ਨਹੀਂ ਲਾਉਂਦੇ ਹੈ, ਇਸ ਕਿਸਮ ਦਾ ਪਾਰਟ ਹੈ ਨਹੀਂ। ਜਗਦੀਸ਼ ਸਿੰਘ ਲਿਖਦੇ ਆ 2014 ਤੋਂ ਪਾਕਿਸਤਾਨ ਦੇ 5 ਟੁਕੜੇ ਕਰਨ ਦੇ ਵਾਅਦੇ ਕਰ ਰਹੇ ਨੇ ਇਹ। ਹਰੀ ਸਿੰਘ, ਹਾਂ ਬਿਲਕੁਲ, ਇਹ ਗੱਲ ਸੁਬਰਾਮਨੀਅਮ ਸਵਾਮੀ ਨੇ ਇੱਕ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਹੁਣ ਤੁਹਾਡੇ ਜ਼ਿੰਮੇ ਹੈ ਵੀ ਇਹਦੇ 4 ਟੁਕੜੇ ਕਰੋ। ਲੇਕਿਨ ਇਹ ਉਹਨਾਂ ਦਾ ਜਿਹੜਾ ਨੈਫੀਰੀਅਸ ਏਜੰਡਾ ਹੈ ਕਦੇ ਵੀ ਜਿਹੜਾ ਉਹ ਪੂਰਾ ਨਹੀਂ ਹੋਏਗਾ, ਕਿਉਂਕਿ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ ਔਰ 5ਵੀਂ ਵੱਡੀ ਦੁਨੀਆ ਦੀ ਉਹਨਾਂ ਦੀ ਆਰਗੇਨਾਈਜ਼ਡ ਫੌਜ ਹੈ ਜਿਹੜੀ ਵਾਰ ਹਾਰਡਨਡ ਹੈ ਜੀ। ਤੇ ਹਰੀ ਸਿੰਘ, ਸੁਰਜੀਤ ਕੌਰ, ਪ੍ਰਭਜੋਤ ਗੇਮਿੰਗ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਾਜਵਿੰਦਰ ਸਿੰਘ ਜੀ ਲਿਖਦੇ ਆ ਡਾਕਟਰ ਸਾਹਿਬ, I remember Colonel Sekhon briefed Congress about Middle East, was asked how to bring peace in Middle East. His response was stop supporting Israel to bring peace. ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਕਰਨਲ ਸੇਖੋਂ ਜਿਹੜੇ ਕਿ ਉਹਨਾਂ ਨੇ ਫੌਜ ਵੀ ਸਰਵ ਕੀਤਾ, ਖਾਲਿਸਤਾਨੀ ਐਕਟਿਵਿਸਟ ਵੀ ਸਨ। ਅਨਫੋਰਚੂਨੇਟਲੀ ਕੁਝ ਵਕਤ ਪਹਿਲਾਂ ਉਹ ਸਾਨੂੰ ਵਿਛੋੜਾ ਦੇ ਗਏ। ਯੂਬਾ ਸਿਟੀ ਬਾਅਦ 'ਚੋਂ ਸੈਟਲ ਹੋਏ ਔਰ ਅਰਜਿੰਦਰਪਾਲ ਸਿੰਘ ਸੇਖੋਂ ਉਹਨਾਂ ਦਾ ਪੂਰਾ ਨਾਂ ਸੀ ਔਰ ਉਹਨਾਂ ਨੇ ਬੜਾ ਉਹ ਇੱਕ ਫਰੈਂਕ ਜਿਹਾ ਉਹਨਾਂ ਦਾ ਐਨਾਲਿਸਿਸ ਹੁੰਦਾ ਸੀ। ਉਹਨਾਂ ਨੇ ਬਿਲਕੁਲ ਫਰੈਂਕ ਆਪਣਾ ਐਨਾਲਿਸਿਸ ਦਿੰਦਿਆਂ ਕਿਹਾ ਸੀ ਕਿ ਮਿਡਲ ਈਸਟ ਦੇ ਵਿੱਚ ਉਦੋਂ ਤੱਕ ਪੀਸ ਨਹੀਂ ਹੋ ਸਕਦੀ ਜਦੋਂ ਤੱਕ ਤੁਸੀਂ ਜਿਹੜੀ ਅਨਕੰਡੀਸ਼ਨਲ ਸਪੋਰਟ ਦੇ ਰਹੇ ਹੋ ਇਹਨੂੰ ਸਟਾਪ ਨਹੀਂ ਕਰਦੇ। ਪਰ ਉਦੋਂ ਇਜ਼ਰਾਈਲ ਜਿਹੜਾ ਇਹਨਾਂ ਦੇ ਹੀ ਆਰਬਿਟ ਦੇ ਵਿੱਚ ਸੀ। ਅੱਜ ਵੀ ਸ਼ਾਇਦ ਫਿਊਚਰ ਦੇ ਵਿੱਚ ਕਿਸੇ ਨੂੰ ਲੱਗੇ ਕਿ ਭਾਈ ਹਾਲਾਤ ਬਦਲ ਗਏ ਨੇ ਜਾਂ ਦੂਸਰਾ ਹੁਣ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਵੀ ਜੋ ਮਨਮਾਨੀਆਂ ਕਰ ਰਿਹਾ ਔਰ ਹੋ ਸਕਦਾ ਹੈ ਕਿ ਕਿਸੇ ਸਟੇਜ ਦੇ ਉੱਤੇ ਉਹਨੂੰ ਅਮਰੀਕਾ ਰਿਸਟੇਨ ਕਰੇ, ਪਰ ਅੱਜ ਤੱਕ ਦੀ ਡੇਟ ਦੇ ਵਿੱਚ ਤਾਂ ਇਜ਼ਰਾਈਲ ਖੁੱਲ੍ਹ ਖੇਡ ਰਿਹਾ ਔਰ ਅਮਰੀਕਾ ਅਨਕੰਡੀਸ਼ਨਲੀ ਨਾਲ ਲੱਗਾ ਹੋਇਆ ਜੀ। ਲਾਡੀ ਸਿੰਘ ਜੀ ਧੰਨਵਾਦ ਕਰਦੇ ਆ ਤੁਹਾਡਾ ਤੇ ਵੀਰ ਜੀ ਬਾਬਾ ਜੀ ਕਹਿ ਕੇ। ਹਰਮਨ ਪੰਨੂ, ਜਸਵੀਰ ਸਿੰਘ ਬਰਾੜ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੀਪ ਸਿੰਘ, USMI ਧਾਲੀਵਾਲ ਸਾਹਿਬ ਜ਼ਿੰਦਾਬਾਦ। ਮਨਜੀਤ ਕੌਰ ਫਤਿਹ ਸਾਂਝੀ ਕਰਦੇ ਆ। ਕੌਰ ਸ਼ਰਨਜੀਤ ਲਿਖਦੇ ਆ ਮੋਦੀ ਨੇ ਖਾਲਿਸਤਾਨੀਆਂ ਦੀ ਬਹੁਤ ਮਦਦ ਕੀਤੀ ਹੈ ਇੱਥੇ ਤੱਕ ਪਹੁੰਚਣ ਵਿੱਚ। ਹਾਂ, ਕੋਈ ਸ਼ੱਕ ਨਹੀਂ ਹੈ, ਸਾਡੀ ਮੰਜ਼ਿਲ ਨੂੰ ਬਹੁਤ ਕਰੀਬ ਲਿਆਂਦਾ ਹੈ ਇਸਨੇ। ਤੇ ਮੁਹੰਮਦ ਅਸਲਮ ਜੀ ਲਿਖਦੇ ਆ, ਮੁਹੰਮਦ ਅਸਲਮ ਚੌਧਰੀ CH ਤੋਂ, I feel like ਚੌਧਰੀ ਹੋਣਾ ਆ। ਹਾਂਜੀ ਡਾਕਟਰ ਸਾਹਿਬ, when the case of Khalistan is aimed to take to UN forum, we are anxiously waiting for freedom. ਬਹੁਤ ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਕਿ ਵੀ ਉਹ ਵਕਤ ਕੋਈ ਬਹੁਤਾ ਦੂਰ ਨਹੀਂ ਹੈ। ਜੇ ਅਮਰੀਕਾ ਦੀ ਥੋੜ੍ਹੀ ਬਹੁਤ ਦਿਲਚਸਪੀ ਇਸ ਪਾਸੇ ਨਜ਼ਰ ਆ ਰਹੀ ਹੈ ਤੇ ਸਿੱਖਾਂ ਦਾ ਕੇਸ ਤਾਂ ਹਰ ਲਿਹਾਜ਼ ਨਾਲ ਜਿਹੜਾ ਉਹ ਅੱਡ ਮੁਲਕ ਦੇ ਲਈ ਕੁਆਲੀਫਾਈ ਕਰਦੇ ਹਾਂ ਅਸੀਂ ਜੀ। ਨਿਹੰਗ ਸਿੰਘ ਸਾਨੂੰ ਕਹਿੰਦੇ ਆ ਜੀ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ। ਤੇ ਜਸਕੀਰਤ ਸਿੰਘ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਚੜ੍ਹਦੀ ਕਲਾ 'ਚ ਰੱਖਣ ਤੁਹਾਨੂੰ। ਤੇ ਸਿਮਰਨ, ਨਿਹੰਗ ਸਿੰਘ, ਮੇਹਰ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ। ਤੇ ਅੰਤ ਦੇ ਵਿੱਚ ਮੁਹੰਮਦ ਯੂਨਸ ਜੀ ਲਿਖਦੇ ਆ ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਮੈਂ ਜਾਂਦੇ ਜਾਂਦੇ ਬੇਨਤੀ ਜ਼ਰੂਰ ਕਰਦੇ ਆ, ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਤੇ ਤੁਸੀਂ ਆਪਣੇ ਸੁਝਾਅ ਸਵਾਲ ਸਾਨੂੰ ਭੇਜ ਸਕਦੇ ਹੋ ਈਮੇਲ ਰਾਹੀਂ sos@tv84.tv ਦੇ ਉੱਤੇ, ਜਾਂ ਜਿਹੜਾ ਸਕਰੀਨ ਦੇ ਉੱਤੇ ਫ਼ੋਨ ਨੰਬਰ ਆ ਰਿਹਾ ਹੈ ਤੁਸੀਂ ਉਹਦੇ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਫ਼ੋਨ ਨੰਬਰ 'ਤੇ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਸਾਨੂੰ WhatsApp ਰਾਹੀਂ ਸੁਨੇਹਾ ਭੇਜ ਸਕਦੇ ਹੋ 5166191984। ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ tv84.tv, ਜਾਂ ਫਿਰ tv84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ ਡਾਇਰੈਕਟਲੀ। 3601 37th Avenue, Long Island City, New York 11101।
ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।